वेलकम है टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच में बहुत शुक्रिया जी। डॉक्टर साहब, आज 5 अगस्त 2021 सावन नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫਾ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਅੱਜ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਾਮਾਜ਼ੂ ਮਿਸ਼ੀਗਨ ਤੋਂ ਸਵਰਗਵਾਸੀ ਸਰਦਾਰ ਰਘਬੀਰ ਸਿੰਘ ਦੇ ਪਰਿਵਾਰ ਵੱਲੋਂ। ਸੋ ਸਰਦਾਰ ਰਘਬੀਰ ਸਿੰਘ ਦੇ ਬੇਟੇ ਸਰਦਾਰ ਪ੍ਰਤਪਾਲ ਸਿੰਘ ਪੰਥਕ ਭਾਵਨਾਵਾਂ ਨਾਲ ਭਿੱਜੇ ਇਨਸਾਨ ਹਨ ਅਤੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਦੇ ਕਾਰਜਾਂ ਦੀ ਪੂਰਤੀ ਲਈ ਯਤਨਸ਼ੀਲ ਰਹਿੰਦੇ ਹਨ। ਸੋ ਇਹਨਾਂ ਨੇ ਟੀਵੀ 84 ਦੇ ਦਰਸ਼ਕਾਂ ਲਈ ਸੁਨੇਹਾ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਅਡੋਲ ਵਿਸ਼ਵਾਸ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਹੀ ਇਸ ਔਖੀ ਘੜੀ ਵਿੱਚੋਂ ਕੌਮ ਨੂੰ ਬਾਹਰ ਕੱਢਣਗੇ। ਨਿਸ਼ਚਾ ਕਰਕੇ ਅੱਗੇ ਵਧੀਏ, ਕੌਮੀ ਘਰ ਖਾਲਸਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਵਰਗਵਾਸੀ ਸਰਦਾਰ ਰਘਬੀਰ ਸਿੰਘ ਦੇ ਸਮੂਹ ਪਰਿਵਾਰ ਅਤੇ ਉਹਨਾਂ ਦੇ ਬੇਟੇ ਪ੍ਰਿਤਪਾਲ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਵਿਊਅਰਸ, ਸਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਅੱਜ 5 ਅਗਸਤ ਦਾ ਦਿਨ ਉਹ ਕਾਲਾ ਦਿਨ ਹੈ ਜਿਸ ਦਿਨ 2 ਸਾਲ ਪਹਿਲਾਂ ਭਾਰਤ ਦੀ ਹਿੰਦੂਤਵੀ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਖਤਮ ਕਰਕੇ ਜੰਮੂ ਕਸ਼ਮੀਰ ਨੂੰ ਖੁੱਲੀ ਜੇਲ੍ਹ ਵਿੱਚ ਬਦਲ ਦਿੱਤਾ ਸੀ। ਸੋ ਅੱਜ ਵੀ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਦੇ ਜ਼ੁਲਮ ਜਿਹੜੇ ਨੇ ਉਹ ਬਰਾਬਰ ਜਾਰੀ ਹਨ ਅਤੇ ਆਜ਼ਾਦੀ ਪਸੰਦ ਕਸ਼ਮੀਰੀਆਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਇਸ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਕੁਝ ਅਲਫਾਜ਼ ਸਰਦਾਰ ਰਘਬੀਰ ਸਿੰਘ ਜੀ ਜਿਹੜੇ ਪੰਥ ਪਿਆਰ ਦੇ ਵਿੱਚ ਗੁੜੁਚ ਰਹਿੰਦੇ ਸਨ, ਸਾਨੂੰ ਵਿਛੋੜਾ ਦੇ ਚੁੱਕੇ ਨੇ। ਉਹਨਾਂ ਦੇ ਪਰਿਵਾਰ ਬਾਰੇ ਔਰ ਖ਼ਾਸ ਤੌਰ 'ਤੇ ਉਹਨਾਂ ਦੇ ਸਪੁੱਤਰ ਸਰਦਾਰ ਪ੍ਰਿਤਪਾਲ ਸਿੰਘ, ਜਿਨ੍ਹਾਂ ਨੂੰ ਔਰ ਜਿਸ ਪਰਿਵਾਰ ਨੂੰ ਮਿਲਣ ਦਾ ਸਾਨੂੰ ਸੁਭਾਗ ਹੋਇਆ ਜਦੋਂ ਅਸੀਂ 2 ਹਫ਼ਤੇ ਪਹਿਲਾਂ ਮਿਸ਼ੀਗਨ ਡਿਟਰੋਇਟ ਵੱਲ ਗਏ। ਸੋ ਜ਼ਾਹਰ ਹੈ ਉਹਨਾਂ ਦੇ ਨਾਲ ਅਸੀਂ ਕੁਝ ਵਕਤ ਵੀ ਸਪੈਂਡ ਕੀਤਾ। 3 ਰਿਵਰਸ ਸ਼ਾਇਦ ਟਾਊਨ ਹੈ ਕਲਾਮਾਜ਼ੂ ਦੇ ਨਾਲ ਹੀ, ਪਰ ਕਿਉਂਕਿ ਮੁੱਢਲੇ ਤੌਰ 'ਤੇ ਪਰਿਵਾਰ ਕਲਾਮਾਜ਼ੂ 'ਚ ਹੀ ਰਿਹਾ ਤੇ ਉਹਨਾਂ ਦੇ ਨਾਲ ਕਲਾਮਾਜ਼ੂ ਹੀ ਜੁੜਿਆ ਹੋਇਆ ਜੀ। ਔਰ ਮੈਂ ਕਿਉਂਕਿ ਬਾਪੂ ਜੀ ਜਿਹੜੇ ਪੂਰੀ ਤਰ੍ਹਾਂ ਇੱਕ ਜੇ ਕਹਿਣਾ ਹੋਏ ਕਿ ਜਿਵੇਂ ਮਝੈਲ ਅਣਥੱਕ ਯੋਧੇ ਵੀ ਔਰ ਬਿਲਕੁਲ ਕਲੈਰਿਟੀ ਆਫ ਥਾਟ, ਕੋਈ ਵਿਚਾਰਾਂ ਦੇ ਵਿੱਚ ਭੰਬਲ ਭੂਸਾ ਨਹੀਂ, ਇਸ ਕਿਸਮ ਦੇ ਬਜ਼ੁਰਗ ਸਨ। ਐਜੂਕੇਟਡ ਵੀ ਔਰ ਸਫਲ ਕਿਸਾਨ ਵੀ। ਉਹਨਾਂ ਦਾ ਸਬੰਧ ਜ਼ਿਲ੍ਹਾ ਅੰਮ੍ਰਿਤਸਰ ਨਾਲ, ਪਰ ਉਹਨਾਂ ਨੇ ਜਿਹੜਾ ਹੈ ਉਹ ਯੂਪੀ ਦੇ ਵਿੱਚ ਵੀ ਇੱਕ ਵੱਡਾ ਖੇਤੀ ਫਾਰਮ ਐਸਟੈਬਲਿਸ਼ ਕੀਤਾ। ਪਰ ਉਹਨਾਂ ਦਾ ਆਪਣਾ ਸੁਭਾਅ ਇੱਕ ਜਿਸ ਨੂੰ ਅਸੀਂ ਆਮ ਪੰਜਾਬੀ 'ਚ ਮਸਤ ਮਲੰਗ ਕਹਿੰਦੇ ਹਾਂ ਕਿ ਗ੍ਰਸਤ ਦੇ ਵਿੱਚ ਨੇ, ਲੇਕਿਨ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਨੇ। ਪਰ ਜਿਵੇਂ ਕੋਈ ਚੀਜ਼ ਤੁਹਾਨੂੰ ਰੋਕ ਕੇ ਨਹੀਂ ਰੱਖ ਸਕਦੀ ਤੁਹਾਡੇ ਆਪਣੇ ਆਜ਼ਾਦ ਖਿਆਲਾਂ ਔਰ ਕਿਤੇ ਵੀ ਕੁਝ ਕੰਟਰੀਬਿਊਟ ਕਰਨ ਦੇ ਪੱਖ ਤੋਂ ਵੀ। ਸੋ ਇਸ ਕਿਸਮ ਦੇ ਬਜ਼ੁਰਗ ਜਿੰਨੀ ਵਾਰ ਵੀ ਉਹ ਮਿਲੇ ਉਹਨਾਂ ਤੋਂ ਮੈਂ ਇਨਸਪਾਇਰ ਹੋਇਆ ਹਮੇਸ਼ਾ ਹੀ ਪੰਥ ਪਿਆਰ। ਔਰ ਉਹਨਾਂ ਨੇ ਵੀ ਔਰ ਭਾਈ ਗੁਰਦੇਵ ਸਿੰਘ ਜਿਨ੍ਹਾਂ ਦੇ ਨਾਲ ਇਸ ਸਮੁੱਚੇ ਪਰਿਵਾਰ ਦੀ ਬੜੀ ਨੇੜਤਾ ਖ਼ਾਸ ਤੌਰ 'ਤੇ
ਬਾਪੂ ਜੀ ਤੋਂ ਹੀ ਸ਼ੁਰੂ ਹੋਈ, ਜੀ ਗੁਰਦੁਆਰਾ ਸਾਹਿਬ ਕਲਾ ਮਾਜ਼ੂ ਬਣਾਉਣ ਵੇਲੇ ਵੀ, ਔਰ ਉਸ ਤੋਂ ਬਾਅਦ ਉਹਦੇ ਪ੍ਰਬੰਧਕੀ ਨਿਜ਼ਾਮ 'ਚ ਵੀ ਉਹ ਲਾਈ ਕੇ ਪਿੱਲਰ ਖਲੋਤੇ। ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਨੇ। ਔਰ ਉਹਨਾਂ ਨੇ ਈਵਨ ਇਹ ਵੀ ਦੱਸਿਆ ਕਿ ਭਾਈ ਜਦੋਂ ਆਪਣੇ ਲਾਸਟ ਵਿਜ਼ਿਟ ਦੇ ਵੇਲੇ ਉਹਨਾਂ ਨੇ ਪੰਜਾਬ ਜਾਣਾ ਸੀ ਤੇ ਉਹਨਾਂ ਨੇ ਜੋ ਕਮਿਟ ਕੀਤਾ ਹੋਇਆ ਸੀ TV 84 ਲਈ, ਕੁਝ ਸਾਲ ਪਹਿਲਾਂ ਦੀ ਗੱਲ ਹੈ, ਤੇ ਉਹ ਆਪਣੀ ਵਾਈਫ ਨੂੰ ਕਹਿਣ ਲੱਗੇ ਕਿ ਵੀ ਮਾਤਾ ਜੀ ਨੂੰ ਜਿਹੜੇ ਵਿਛੋੜਾ ਦੇ ਚੁੱਕੇ ਨੇ ਕਿ ਭਾਈ ਇਹ ਹੁਣੇ ਹੀ ਲਿਆ ਪੈਸੇ ਔਰ ਦੇ ਦੇਈਏ। ਉਹਨਾਂ ਨੇ ਕਿਹਾ ਜੀ ਅਸੀਂ ਵਾਪਸ ਆਉਣਾ ਹੈ ਤੇ ਅਜੇ ਤਾਂ ਉੱਥੇ। ਉਹਨਾਂ ਨੇ ਕਿਹਾ ਵੀ ਪਤਾ ਨਹੀਂ ਗੁਰੂ ਦਾ ਭਾਣਾ ਕੀ ਹੁੰਦਾ ਤੇ ਮੈਂ ਆਪਣਾ ਜਿਹੜਾ ਮੇਰਾ ਵਾਅਦਾ ਉਹ ਰਹਿ ਨਾ ਜਾਏ, ਹੁਣੇ ਦੇ ਕੇ ਹੀ ਜਾਵਾਂਗੇ ਅਸੀਂ, ਉੱਥੋਂ ਪਤਾ ਨਹੀਂ ਕਦੋਂ ਆਉਣਾ ਵੀ ਹੈ ਕਿ ਨਹੀਂ ਆਉਣਾ, ਗੁਰੂ ਨੇ ਕਦੋਂ ਆਵਾਜ਼ ਮਾਰ ਲੈਣੀ। ਸੋ ਇਹ ਇੱਕ ਕਮਿਟਮੈਂਟ ਦੀ ਗੱਲ ਹੁੰਦੀ ਹੈ। ਔਰ ਸਰ ਪ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਬੜਾ ਵੱਡਾ ਸ਼ੌਕ ਲੱਗਾ, ਉਹਨਾਂ ਦੇ ਸਪੁੱਤਰ ਜਿਹੜੇ 30s ਦੇ ਵਿੱਚ ਸਨ, ਪੰਜਾਬ ਗਏ ਔਰ ਬਿਮਾਰੀ ਦਾ ਸ਼ਿਕਾਰ ਹੋ ਕੇ ਉਹ ਸਾਨੂੰ ਵਿਛੋੜਾ ਦੇ ਗਏ। ਉਹਨਾਂ ਦੇ ਛੋਟੇ ਛੋਟੇ ਬੱਚੇ ਔਰ ਜਿਨ੍ਹਾਂ ਦੇ ਨਾਲ, ਔਰ ਜ਼ਾਹਰ ਹੈ ਜਦੋਂ ਅਸੀਂ ਕਿਸੇ ਦੇ ਵਿਛੋੜੇ ਦੀ ਗੱਲ ਕਰਦੇ ਹਾਂ, ਪਰਿਵਾਰ ਔਰ ਖਾਸ ਤੌਰ ਤੇ ਵਾਈਫ ਕਿਵੇਂ ਉਸ ਚੋਂ ਗੁਜ਼ਰਦੇ ਨੇ। ਪਰ ਮੈਨੂੰ ਇਹ ਖੁਸ਼ੀ ਹੋਈ ਕਿ ਉਹਨਾਂ ਨੇ, ਕਿਉਂਕਿ ਉਹਨਾਂ ਦੇ ਹਸਬੈਂਡ ਵੀ ਜਿਹੜੇ ਚੜ੍ਹਾਈ ਕਰ ਗਏ, ਉਹ ਪੀਜ਼ਾ ਰਨ ਕਰਦੇ ਸੀ, ਉਹਨਾਂ ਦੀ ਆਪਣੀ ਬਿਜ਼ਨਸ ਸੀ, ਉਹਨਾਂ ਨੇ ਜਿਹੜਾ ਉਹ ਸੰਭਾਲ ਲਿਆ। ਔਰ ਉਹ ਬੱਚੇ ਵੀ ਜਿਹੜੇ ਕਿ ਬੜੇ ਪਿਆਰੇ ਔਰ ਆ ਕੇ ਸਾਡੇ ਕੋਲ ਬੈਠੇ ਮਿਲੇ, ਛੋਟੇ ਛੋਟੇ 7-9 ਸਾਲ ਦੇ। ਸੋ ਇਹਦੇ ਬਾਵਜੂਦ ਜਿਵੇਂ ਸਰ ਪ੍ਰਿਤਪਾਲ ਸਿੰਘ ਹੋਰਾਂ ਨੇ ਪੂਰਾ ਗੁਰੂ ਦੇ ਉੱਤੇ ਵਿਸ਼ਵਾਸ, ਉਹ ਲਗਾਤਾਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਦੇ ਨੇ। ਔਰ ਇਹ ਫੈਮਿਲੀ ਦੇ ਵਿੱਚ ਬਾਪੂ ਜੀ ਦਾ ਵੀ ਕਹਿਣਾ ਕਿ ਭਾਈ ਮੇਰਾ ਇਹ ਪ੍ਰਿਤਪਾਲ ਸਿੰਘ ਬੇਟਾ ਔਰ ਇਹ ਤਾਂ ਪੂਰਾ ਸਿੱਖੀ ਵੱਲ ਹੈ, ਪਰ ਕਹਿੰਦਾ ਵੀ ਮੇਰੇ ਕਾਮਰੇਡ ਪੁੱਤਰ ਵੀ ਹੈਗੇ। ਔਰ ਹੁਣ ਮੈਂ ਉਹ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਇਸ ਕਿਸਾਨ ਐਜੀਟੇਸ਼ਨ ਦੇ ਜਿਹੜੇ 1-2 ਬੜੇ ਖੜਪੈਂਜ ਕਿਸਮ ਦੇ ਕਾਮਰੇਡ ਉਹ ਵੀ ਉਹਨਾਂ ਦੇ ਪਰਿਵਾਰ ਦਾ ਹਿੱਸਾ ਨੇ, ਪਰ ਇਹ ਵੀ ਇੱਕ ਹਿੱਸਾ ਹੈ। ਤਾਂ ਮੈਂ ਕਹਿਣਾ ਬਾਪੂ ਜੀ ਉਹੀ ਘਰ ਦੇ ਵਿੱਚ ਜਿੱਥੇ ਗੁਰੂ ਰਾਮਦਾਸ ਮਾਤਾ ਭਾਨੀ ਦੀ ਕੁੱਖੋਂ ਗੁਰੂ ਅਰਜਨ ਸਾਹਿਬ ਆਉਂਦੇ ਨੇ, ਉੱਥੇ ਹੀ ਉਹਨਾਂ ਦਾ ਵੱਡਾ ਭਰਾ ਪ੍ਰਿਥੀਆ ਵੀ ਹੈ, ਜਿਹਨੂੰ ਅੱਜ ਤੱਕ ਵੀ ਅਸੀਂ ਮੀਣੇ ਕਹਿੰਦੇ ਆ। ਔਰ ਹਦਾਇਤ ਹੁੰਦੀ ਹੈ ਵੀ ਇਹਨਾਂ ਦੇ ਨਾਲ ਨਹੀਂ ਵਰਤਣਾ, ਸੋ ਨਾਲ ਹੀ ਰਹਿੰਦਾ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਗੁਰਸਿੱਖੀ ਵਿਸ਼ਵਾਸ ਹੈ, ਔਰ ਐਤਕੀ ਵੀ ਗੱਲਬਾਤ ਸਰ ਪ੍ਰਿਤਪਾਲ ਸਿੰਘ ਕਹਿਣ ਲੱਗੇ ਜੀ, ਜੇ ਤੁਸੀਂ ਦਲੀਲਾਂ ਦੇ ਵਿੱਚ ਪੈ ਕੇ ਰੱਬ ਨੂੰ ਸਾਬਤ ਕਰਨਾ ਚਾਹੋ ਜਾਂ ਰੱਬ ਤੇ ਸਵਾਲ ਚੁੱਕੋ, ਫਿਰ ਤਾਂ ਉਹਦਾ ਕੋਈ ਅੰਤ ਹੀ ਨਹੀਂ ਹੁੰਦਾ। ਨਾ ਤਾਂ ਉਸ ਨੂੰ ਤੁਸੀਂ ਵੀ ਇਹ ਤਾਂ ਉਹ ਅਹਿਸਾਸ ਹੈ। ਔਰ ਉਹਨਾਂ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਬਿਆਨ ਕਰਕੇ ਕਿਹਾ ਕਿ ਕਿਵੇਂ ਰੱਬ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਔਰ ਕਿਵੇਂ ਗੁਰੂ ਗ੍ਰੰਥ ਸਾਹਿਬ ਜਿਸ ਤੋਂ ਉਹ ਅਗਵਾਈ ਹਰ ਸਿੱਖ ਲੈਂਦਾ ਹੈ, ਪਰ ਬਹੁਤ ਵਾਰ ਅਸੀਂ ਤਾਂ ਬਹੁਤ ਵਾਰੀ ਰਸਮੀ ਕਿਸਮ ਦੇ ਸਿੱਖ ਹੈ, ਉਹਨਾਂ ਦਾ ਜਿਸ ਕਿਸਮ ਦਾ ਵਿਸ਼ਵਾਸ। ਔਰ ਅਸੀਂ 2-3 ਘੰਟੇ ਬੈਠੇ ਔਰ ਬਹੁਤ ਸਾਰੀਆਂ ਵਿਚਾਰਾਂ ਗੁਰਬਾਣੀ ਦੀਆਂ ਡੂੰਘੀਆਂ, ਔਰ ਸਿਆਸੀ ਤੌਰ ਤੇ ਵੀ ਉਹਨਾਂ ਨੇ ਜੋ ਭਾਰਤ ਦੇ ਵਿੱਚ ਸਿੱਖਾਂ ਦਾ ਹਾਲ ਹੈ ਔਰ ਇਸ ਮੁੱਦੇ ਤੇ ਜੋ TV 84 ਦੀਆਂ ਸੇਵਾਵਾਂ ਨੇ ਔਰ ਖਾਲਿਸਤਾਨ ਦਾ ਕੌਜ਼ ਹੈ, ਉਸ ਪ੍ਰਤੀ ਉਹਨਾਂ ਨੇ ਪੂਰੀ ਸਮਰਪਣ ਭਾਵਨਾ। ਔਰ ਉਹਨਾਂ ਨੇ ਕਿਹਾ ਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਸਿੱਖ ਹੈ, ਸਿੱਖੀ ਨੂੰ ਸਮਝਦਾ, ਉਹ ਕਿਵੇਂ ਆਪਣੇ ਘਰ ਦੇ ਕਨਸੈਪਟ ਤੋਂ ਜਾਂ ਖਾਲਸਾ ਰਾਜ ਦੇ ਕਨਸੈਪਟ ਤੋਂ ਦੂਰ ਹੋ ਸਕਦਾ ਹੈ। ਇਹ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਹਦਾਇਤ ਕੀਤੀ ਸੀ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕਿ ਇਹ ਜੇ ਤੁਸੀਂ ਚੰਗੀਆਂ ਕਦਰਾਂ ਕੀਮਤਾਂ ਨੂੰ ਬਚਾ ਕੇ ਰੱਖਣਾ ਤੇ ਉਹ ਵੀ ਪੋਲੀਟੀਕਲ ਜਿਹੜਾ ਪਾਵਰ ਤੋਂ ਬਿਨਾ ਪੋਸੀਬਲ ਨਹੀਂ ਹੈ। ਸੋ ਅਸੀਂ ਸਰ ਪ੍ਰਿਤਪਾਲ ਸਿੰਘ ਜੀ, ਉਹਨਾਂ ਦਾ ਸਮੁੱਚਾ ਪਰਿਵਾਰ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਟੋਕੀਓ ਓਲੰਪਿਕਸ ਵੈਸੇ ਅੱਜ ਜੇ ਪਿਛਲੇ 24 ਘੰਟੇ ਦੇਖੀਏ ਤੇ ਜਿਵੇਂ ਸਾਰਾ 1 ਬਿਲੀਅਨ 350 ਮਿਲੀਅਨ ਲੋਕ ਜੰਪ ਕਰ ਰਹੇ ਨੇ, ਤੇ ਤੁਸੀਂ ਥੱਲੇ ਦੇਖੋ ਜਾ ਕੇ ਵੀ ਕਿੰਨੇ ਕੁ ਜਿੱਤ ਲਏ ਨੇ ਮੈਡਲ, ਤੇ ਫਿਰ ਹੁੰਦਾ ਕਿ ਸ਼ਾਇਦ 2 ਚਾਂਦੀ ਦੇ ਨੇ ਤੇ 1 ਕਾਂਸੇ ਦਾ। ਹੁਣ ਫਿਰ ਤਾਂ ਜਿੰਨੀਆਂ ਕੁ ਛਾਲਾਂ ਉਹ ਮਾਰ ਰਹੇ ਨੇ, ਚੀਨ ਜਿਹੜਾ ਵੱਧ ਸਭ ਤੋਂ 골ਡ ਮੈਡਲ ਲੈ ਕੇ, ਜਾਂ ਅਮਰੀਕਾ ਜਾਂ ਨਿੱਕੇ ਦੇਸ਼ ਜਿਹੜੇ ਨੇ ਜਿਨ੍ਹਾਂ ਨੇ ਮੈਡਲਾਂ ਦੇ ਨਾਲ ਬੋਰੇ ਭਰ ਲਏ ਨੇ, ਉਹਨਾਂ ਨੂੰ ਤਾਂ ਜਿਹੜਾ ਉਹ ਘਰਾਂ 'ਚ ਬਹਿਣਾ ਹੀ ਨਹੀਂ ਚਾਹੀਦਾ। ਉਹ ਤਾਂ ਨੱਚ ਕੇ ਕੀ, ਉਹ ਤਾਂ ਜੰਪ ਕਰਕੇ ਦਰਖਤਾਂ ਤੇ ਬੈਠੇ ਹੋਣੇ ਚਾਹੀਦੇ ਨੇ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਕਿ ਵੀ ਇੱਕ ਪਾਰਟ ਜਿਹੜਾ ਜ਼ਰੂਰ ਅੱਜ ਸੋਸ਼ਲ ਮੀਡੀਆ ਤੇ ਵੀ ਡਿਸਕਸ ਹੋ ਰਿਹਾ ਸੀ, ਜਿਹੜਾ ਭਾਰਤੀ ਹਾਕੀ ਟੀਮ ਦਾ 41 ਸਾਲ ਬਾਅਦ ਜਿਹੜਾ ਕੋਈ ਮੈਡਲ ਜਿੱਤਣਾ, ਪਰ ਉਹਦੇ 'ਚ ਵੀ ਜਿਹੜੀ ਚਰਚਾ ਹੈ ਉਹ ਹੈ ਕਿ ਕਿਵੇਂ ਉਹਨਾਂ 16 ਪਲੇਅਰਾਂ 'ਚੋਂ 8 ਜਿਹੜੇ ਨੇ ਉਹ ਸਿੱਖ ਨੇ
ਉਹਨਾਂ ਚੋਂ ਜ਼ਾਹਰ ਹੈ ਕਿ ਸਾਰਿਆਂ ਦਾ ਤਾਂ ਸਿੱਖੀ ਸਰੂਪ ਨਹੀਂ ਹੈ, ਲੇਕਿਨ ਜਿਹੜੀ ਫਾਈਟਿੰਗ ਸਪਿਰਿਟ ਸੀ ਜਿਹੜੀ, ਔਰ ਮੈਨੂੰ ਵੀ ਕੁਦਰਤੀ ਕੱਲ ਮੈਚ ਦੇਖਣ ਦਾ ਮੌਕਾ ਬਣਿਆ ਕਿ ਵੀ ਅਦਰਵਾਈਜ਼ ਜੇ ਤੁਸੀਂ 2-1 ਤੇ ਪਿੱਛੇ ਚਲੇ ਗਏ ਹੋ ਔਰ ਉਹਦੇ 'ਚ ਫਿਰ ਜੇ ਡਿਫਾਈਂਡ ਸਪਿਰਿਟ ਨਾ ਹੋਏ ਤੇ ਫਿਰ ਤਾਂ ਤੁਸੀਂ ਸਿਰ ਸੁੱਟ ਕੇ ਬਹਿ ਜਾਂਦੇ ਹੋ। ਪਰ ਜਿਵੇਂ 3-4 ਪੰਜਾਬ ਦੇ ਸਿੱਖ ਮੁੰਡਿਆਂ ਨੇ ਅੱਗੇ ਵੱਧ ਕੇ ਜਿਹੜਾ ਉਹ ਸਾਰੇ ਨੂੰ ਲੈਵਲ ਵੀ ਕੀਤਾ। ਔਰ ਦੂਸਰਾ ਮੈਂ ਸਮਝਦਾ ਵੀ ਹਾਲਾਂ ਅਸੀਂ ਜਦੋਂ ਯੰਗਸਟਰ ਡੇਜ਼ ਦੇ ਵਿੱਚ ਹਾਕੀ ਦੇ, ਹੁਣ ਤਾਂ ਬਹੁਤ ਸਾਰੇ ਰੂਲ ਵੀ ਬਦਲ ਗਏ, 4 ਕੁਆਟਰਸ ਦੇ ਵਿੱਚ ਹੁੰਦਾ 1 ਘੰਟਾ, ਔਰ ਜਿਹੜੇ ਫਾਊਲ ਤੇ ਦੂਜੇ ਉਹ ਬਹੁਤ ਘਟ ਗਏ, ਹੁਣ ਤਾਂ ਸਿੱਧਾ ਪੈਨਲਟੀ ਕਾਰਨਰ ਹੀ ਮਿਲਦੇ ਨੇ। ਔਰ ਮੈਂ ਸਮਝਦਾ ਵੀ ਜੇ ਸਾਰੀ ਟੀਮ ਇੱਕ ਪਾਸੇ ਰੱਖ ਦਿਓ ਤੇ ਵੱਡਾ ਰੋਲ ਫਿਰ ਗੋਲਕੀਪਰ ਦਾ ਹੁੰਦਾ। ਔਰ ਅਖੀਰ ਜਦੋਂ ਐਨ ਮਿੰਟ ਜਾਂ 1.5 ਮਿੰਟ ਰਹਿ ਗਿਆ ਸੀ, ਜਰਮਨ ਨੂੰ ਪੈਨਲਟੀ ਕਾਰਨਰ ਮਿਲਿਆ ਔਰ ਲੱਗਦਾ ਸੀ ਵੀ ਇਕੁਅਲਾਈਜ਼ਰ ਹੋਏਗਾ, ਉਹ ਇਕੁਅਲ ਹੋ ਜਾਏਗਾ, ਲੇਕਿਨ ਗੋਲਕੀਪਰ ਨੇ ਜਿਹੜਾ ਕੇਰਲਾ ਦਾ ਹੈ, ਔਰ ਮੈਂ ਸਮਝਦਾ ਵੀ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ, ਔਰ ਇਹਨੇ ਜਿਹੜਾ ਉਹ ਸਾਰਾ ਬਦਲਿਆ ਔਰ ਇਹ ਇੱਕ ਵਿਕਟਰੀ ਹੈ। ਲੇਕਿਨ ਅਗੇਨ ਜਿਹੜੀ ਗੱਲ ਮੈਂ 3-4 ਦਿਨ ਪਹਿਲਾਂ ਕਹੀ ਸੀ ਕਿ ਇੱਕ ਪਾਸੇ ਉਹ ਵੀ ਨੇ ਜਿਨ੍ਹਾਂ ਨੂੰ ਇਹ ਲੱਗਦਾ, ਔਰ ਸਾਨੂੰ ਵੀ ਇੱਕ ਵਿਪਨ ਨਾਂ ਦਾ ਬੰਦਾ ਜਿਹੜਾ ਟ੍ਰੋਲਰ ਛੱਡਿਆ ਹੋਇਆ ਉਹਨਾਂ ਨੇ ਕਿਹਾ ਲੋ ਅਬ ਬਣਾ ਲੋ ਖਾਲਿਸਤਾਨ, ਦੇਖੋ ਹਮਾਰੇ ਸਰਦਾਰ ਜੀ ਨੇ ਭਾਰਤ ਕੋ ਮੈਡਲ ਦਿਲਾ ਦਿਆ। ਹੁਣ ਗੱਲ ਤਾਂ ਇਹੀ ਹੈ ਵੀ ਜਿਹਦੀ ਭਾਵਨਾ ਜੋ ਹੈ ਉਹ ਉਹਨੂੰ ਉਸੇ ਹਿਸਾਬ ਨਾਲ ਇੰਟਰਪ੍ਰੇਟ ਕਰੇਗਾ। ਪਰ ਮੈਂ ਜਿਵੇਂ ਮੇਰੀਆਂ ਕੱਲ ਵੀ ਫੀਲਿੰਗ ਸੀ ਔਰ ਮੈਂ ਪਹਿਲਾਂ ਵੀ ਇਜ਼ਹਾਰ ਕੀਤਾ ਸੀ ਕਿ ਵੀ ਇਹਦੇ ਬਾਵਜੂਦ ਕਿ 74-75 ਸਾਲ ਸਾਨੂੰ ਪੂਰੀ ਤਰ੍ਹਾਂ ਰਿਪਰੈਸ ਕੀਤਾ ਹੈ, ਪੰਜਾਬ ਨੂੰ ਇਸ ਲਈ ਡਿਪਰਾਈਵ ਕੀਤਾ ਗਿਆ ਹਰ ਪੱਖੋਂ ਕਿ ਇੱਥੇ ਸਿੱਖ ਵਸਦੇ ਨੇ। ਸਪੋਰਟਸ ਦੇ ਮਾਮਲੇ 'ਚ ਔਰ ਇਹ ਗੱਲ ਹਾਲਾਂ ਉਹ ਖੁਦ ਵੀ ਇੱਕ ਹਿੰਦੂ ਤੋਂ ਵੀ ਸੀ, ਅਸ਼ਵਨੀ ਕੁਮਾਰ ਲੰਬਾ ਵਕਤ ਹਾਕੀ ਫੈਡਰੇਸ਼ਨ ਦਾ ਚੇਅਰਮੈਨ ਰਿਹਾ ਔਰ ਉਹਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਸੀ ਕਿ ਜ਼ਾਹਰ ਹੈ ਕਿ ਉਹਨੂੰ ਵੀ ਪਤਾ ਸੀ ਕਿ ਜਿਹੜੀ ਫਾਈਟਿੰਗ ਸਪਿਰਿਟ ਔਰ ਹਾਕੀ ਜੁੜੀ ਪੰਜਾਬ ਦੇ ਨਾਲ ਹੈ, ਦੋਵੇਂ ਪਾਸੇ ਲਹਿੰਦੇ ਪੰਜਾਬ 'ਚ ਵੀ ਔਰ ਇਸ ਮੈਚ ਦੇ ਵਿੱਚ ਵੀ ਲਹਿੰਦੇ ਪੰਜਾਬ ਦੇ ਲੋਕਾਂ ਦੀ ਦਿਲਚਸਪੀ ਸੀ ਕਿਉਂਕਿ ਅਨਫੋਰਚੂਨੇਟਲੀ ਪਾਕਿਸਤਾਨ ਪਿਛਲੀਆਂ 2 ਓਲੰਪਿਕਸ ਤੋਂ ਕੁਆਲੀਫਾਈ ਨਹੀਂ ਕਰ ਪਾ ਰਿਹਾ ਔਰ ਉੱਥੇ ਵੀ ਇਹ ਪ੍ਰੋਬਲਮ ਹੈ, ਉੱਥੇ ਡਿਫਰੈਂਟ ਰੀਜ਼ਨਸ ਨੇ। ਪਰ ਸਾਡੇ ਪਾਸੇ ਤਾਂ ਡੈਲੀਬਰੇਟਲੀ ਹਾਕੀ ਨੂੰ, ਔਰ ਇਹ ਗੱਲ ਖੁਦ ਅਸ਼ਵਨੀ ਕੁਮਾਰ ਨੇ ਕਹੀ ਕਿ ਜਦੋਂ ਇੱਕ ਮੈਚ ਦੇ ਇੱਕ ਜਿਹੜੀ ਟੀਮ ਦੀ ਸਿਲੈਕਸ਼ਨ ਦੇ ਸਿਲਸਿਲੇ 'ਚ 9 ਜਾਂ 10 ਪਲੇਅਰ ਪੰਜਾਬ ਦੇ ਆਏ ਤੇ ਇੰਦਰਾ ਗਾਂਧੀ ਨੇ ਉਸ ਨੂੰ ਜਿਹੜਾ ਇਹ ਕਿਹਾ ਕਿ ਭਾਈ ਇਸ ਤਰੀਕੇ ਨਾਲ ਇਨਬੈਲੈਂਸ ਹੁੰਦਾ ਹੈ, ਇੱਕੋ ਸਟੇਟ ਨੂੰ ਜਿਹੜਾ ਹੈ ਇੰਨਾ ਨਹੀਂ ਹੋਣਾ ਚਾਹੀਦਾ। ਔਰ ਉਹਨੇ ਇਹ ਕਿਹਾ ਕਿ ਉਸ ਤੋਂ ਬਾਅਦ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਉਹਨੇ ਕਿਹਾ ਜੀ ਜੇ ਕੈਪੇਬਿਲਿਟੀ ਦੇ ਹਾਲ ਤੇ ਨਹੀਂ ਦੇਖਣਾ ਫਿਰ ਕੀ ਹਾਲ ਹੋਏਗਾ। ਔਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਇਹਨਾਂ ਨੇ ਡੈਲੀਬਰੇਟਲੀ ਹਾਕੀ ਦੇ ਸਿਰ ਤੇ ਕ੍ਰਿਕਟ ਨੂੰ ਖੜਾ ਕੀਤਾ, ਪੰਜਾਬ ਨੂੰ ਬਿਲਕੁਲ ਇਹਨਾਂ ਨੇ ਜਿਹੜਾ ਇਹਦੇ 'ਚ ਡਿਪਰਾਈਵ ਕੀਤਾ। ਨਤੀਜਾ ਹੁੰਦਾ ਇਹ ਹੈ ਵੀ ਹੁਣ ਜਿਹੜਾ ਪਿੱਠੀਆਂ ਛਾਲਾਂ ਮਾਰ ਰਹੇ ਨੇ 41 ਸਾਲ ਬਾਅਦ ਜੀ ਕੋਈ ਮੈਡਲ ਸਾਨੂੰ ਮਿਲਿਆ ਜਾਂ ਇਹ ਹੋਇਆ, ਤੇ ਇਹਦੇ 'ਚ ਵੀ ਇਹ ਦੇਖੋ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ 8 ਜਾਂ 9 ਮੁੰਡੇ ਪੰਜਾਬ ਦੇ ਨੇ ਜਾਂ ਸਿੱਖ ਨੇ, ਤੇ ਜ਼ਾਹਰ ਹੈ ਇਹੀ ਮੈਸੇਜ ਆਉਂਦਾ ਹੈ ਕਿ ਭਾਈ ਅਲਟੀਮੇਟਲੀ ਜੇ ਤੁਸੀਂ ਇਹਨਾਂ ਨੂੰ ਇਗਨੋਰ ਕਰੋਗੇ ਤੇ ਤੁਹਾਡੇ ਪੱਲੇ ਹੈ ਕੀ ਹੈ। ਔਰ ਹਾਲਾਂ ਇਹ ਵੀ ਗੱਲ ਸਾਹਮਣੇ ਆਈ ਕਿ ਵੀ ਉੜੀਸਾ ਦਾ ਚੀਫ ਮਿਨਿਸਟਰ ਨਵੀਨ ਪਟਨਾਇਕ, ਜਿਹਦਾ ਪਿਓ ਬੀਜੂ ਪਟਨਾਇਕ ਬਹੁਤ ਆਲਾ ਪਾਇਲਟ ਵੀ ਸੀ ਔਰ ਪੰਜਾਬ ਦੇ ਨਾਲ ਵੀ ਨੇੜਤਾ ਰੱਖਦਾ ਸੀ, ਉਹਦੀ ਮਾਂ ਦਾ ਸੰਬੰਧ ਪਟਿਆਲਾ ਘਰਾਣੇ ਨਾਲ ਸੀ ਕਿਸੇ ਜ਼ਮਾਨੇ 'ਚ ਪੰਜਾਬ 'ਚ, ਉਹਦੇ ਮੁੰਡੇ ਨੇ ਇਹ ਜੇ ਜੋ ਵੀ ਹਾਸਲ ਕੀਤਾ ਹੈ, ਬੇਸ਼ੱਕ ਉਹ ਮੈਨ ਹਾਕੀ ਹੈ ਜਾਂ ਵਿਮਨ ਹਾਕੀ ਹੈ, ਉਹਨਾਂ ਦੀ ਕੋਈ ਸਪਾਂਸਰਸ਼ਿਪ ਲਈ ਤਿਆਰ ਨਹੀਂ ਸੀ। ਔਰ ਮੈਂ ਦੇਖ ਰਿਹਾ ਸੀ ਵੀ ਉਹਨਾਂ ਦੇ ਮੈਨ ਨੇ ਜਾਂ ਵਿਮਨ ਨੇ ਉਹਨਾਂ ਨੇ ਜਰਸੀਆਂ ਜਾਂ ਜਿਹੜੀਆਂ ਟੀ-ਸ਼ਰਟਸ ਆ ਉੜੀਸਾ ਦੀਆਂ ਪਾਈਆਂ ਹੋਈਆਂ, ਹਾਂਜੀ ਓਡੀਸ਼ਾ ਕਹਿੰਦੇ ਨੇ ਉਹਨੂੰ। ਔਰ ਇਹ ਸਾਹਮਣੇ ਆਇਆ ਕਿ ਵੀ ਉਹ ਜਿੰਨੇ ਵੀ ਕਰੋੜ ਉਹਦੇ ਤੇ ਖਰਚ ਹੋਇਆ ਉਹਦੀ ਸਪਾਂਸਰਸ਼ਿਪ ਉੜੀਸਾ ਨੇ ਕੀਤੀ ਹੈ, ਉਹਨੇ ਨਵੀਨ ਪਟਨਾਇਕ ਨੇ ਕੀਤੀ ਹੈ। ਸੋ ਜ਼ਾਹਰ ਹੈ ਕਿ ਇਸ ਪੰਜਾਬ ਦੇ ਵਿੱਚ ਇੰਨਾ ਟੈਲੈਂਟ ਹੈ ਜੇ ਪ੍ਰੋਪਰ ਤਰੀਕੇ ਨਾਲ। ਔਰ ਅਸੀਂ ਇਹ ਨਹੀਂ ਹੈ ਵੀ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਬਾਕੀ ਵੀ ਜੇ ਬੱਚੀਆਂ ਦੀ ਹਾਕੀ ਟੀਮ ਹੈ, ਗਰੀਬ ਘਰਾਣਿਆਂ ਦੀਆਂ ਕੁੜੀਆਂ ਜਿਨ੍ਹਾਂ ਨੂੰ, ਔਰ ਇਹ ਵੀ ਇੱਕ ਦੁਖਦਾਈ ਖਬਰ ਸੀ ਕਿ ਇੱਕ ਵਿਮਨ ਹਾਕੀ ਦੀ ਇੱਕ ਦਲਿਤ ਬੱਚੀ ਇਹ ਕਹਿ ਰਹੀ ਹੈ ਕਿ ਵੀ ਜਦੋਂ ਅਸੀਂ ਮੈਚ ਹਾਰਿਆ ਪਿਛਲਾ ਜਿਹਦੇ ਵੀ ਕੋਲੋਂ ਹਾਰੇ, ਤੇ ਸਾਡੇ ਘਰ ਦੇ ਬਾਹਰ ਆ ਕੇ ਜਿਹੜੇ ਉੱਚੀ ਜਾਤੀ ਵਾਲਿਆਂ ਸੀ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਸ਼ੂਦਰਾਂ ਦੀਆਂ ਕੁੜੀਆਂ ਰੱਖੋਗੇ ਤੇ ਇਹੀ ਹੋਏਗਾ, ਵੀ ਉਹਨਾਂ ਨੇ ਆ ਕੇ ਹਰਾਸ ਕੀਤਾ। ਔਰ ਇਹ ਖਬਰ ਸਾਰੇ ਪਾਸੇ। ਸੋ ਇਹ ਇੱਕ ਨਜ਼ਰੀਆ ਵੀ ਦੱਸਦਾ ਹੈ ਵੀ ਕਿੱਧਰ ਗੱਲ ਇਹਨਾਂ ਦਾ ਐਟੀਟਿਊਡ ਕੀ ਹੈ। ਔਰ ਘੱਟ ਗਿਣਤੀਆਂ ਹੋਣ, ਦਲਿਤ ਭਾਈਚਾਰਾ ਹੋਏ, ਪੰਜਾਬ ਦੇ ਸਿੱਖ ਹੋਣ, ਕਿਉਂਕਿ ਸਪੋਰਟਸ ਦਾ ਇੱਕ ਸ਼ੋਭਾ ਹੈ, ਇੱਕ ਫੀਲਡ ਹੈ ਜਿਹਦੀ ਗੱਲ ਕਰਨੀ ਬਣਦੀ ਹੈ। ਪਰ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ
ਤੇ ਫਿਰ ਤੁਸੀਂ ਇਵੇਂ ਹੀ ਮਰਸੀ ਤੇ ਰਹੋਗੇ ਅੱਜ ਵੀ ਕੱਲ ਵੀ। ਔਰ ਇਹ ਗੱਲ ਨੇ ਸਾਬਤ ਕੀਤਾ ਹੈ ਕਿ ਜੇ ਅੱਜ ਬਿਨਾਂ ਪੋਲੀਟੀਕਲ ਪਾਵਰ ਤੋਂ ਔਰ ਬਿਨਾਂ ਕਿਸੇ ਐਨਕਰੇਜਮੈਂਟ ਤੋਂ ਜੇ ਸਾਡੇ ਬੱਚੇ ਬੱਚੀਆਂ ਇਸ ਲੈਵਲ ਤੱਕ ਜਿਹੜਾ ਹੈ ਉਹ ਆਪਣਾ ਟੈਲੈਂਟ ਸ਼ੋਅ ਕਰਦੇ ਨੇ ਤੇ ਹੀ ਸਾਡੇ ਕੋਲ ਮੁਲਕ ਹੋਏ, ਸਾਡੀਆਂ ਸੰਸਾਰ ਪੱਧਰ ਦੀਆਂ ਜਿਹੜੀਆਂ ਨੇ ਵਰਲਡ ਕਲਾਸ ਤੁਹਾਡੀਆਂ ਜਿਹੜੀਆਂ ਨੇ ਕੋਚਿੰਗ ਅਕੈਡਮੀਜ਼ ਹੋਣ, ਤੁਹਾਡੇ ਕੋਲ ਐਸਟ੍ਰੋਟਰਫ ਦੂਸਰੇ ਬੈਸਟ ਪਲੇਗਰਾਊਂਡ। ਹੁਣ ਤਾਂ ਜਿਹੜੇ ਐਸਟ੍ਰੋਟਰਫ ਗਰਾਊਂਡ ਨੇ ਮੈਂ ਦੇਖ ਰਿਹਾ ਸੀ, ਔਰ ਇਹ ਪ੍ਰਗਟ ਸਿੰਘ ਦੇ ਹਵਾਲੇ ਨਾਲ ਹੀ ਜਿਹੜਾ ਹਾਕੀ ਦਾ ਕੈਪਟਨ ਵੀ ਰਿਹਾ ਹੁਣ MLA ਹੈ, ਉਹਨਾਂ ਨੇ ਕਿਹਾ ਜੀ ਕਿ ਜਿਹੜੇ ਬਾਹਰਲੇ ਐਸਟ੍ਰੋਟਰਫ ਗਰਾਊਂਡ ਨੇ ਉਹ ਜਦੋਂ ਉਹਦੀ ਮਿਆਦ ਮੁੱਕ ਜਾਂਦੀ ਆ ਉੱਥੋਂ ਪੱਟ ਦਿੰਦੇ ਨੇ ਤੇ ਅਸੀਂ ਜਾਂਦਾ ਉਹ ਖਰੀਦ ਲੈਂਦੇ ਤੇ ਉਹਨਾਂ ਨੂੰ ਫਿਰ ਅੱਗੋਂ ਟਰੀਟ ਕਰਕੇ ਮਾੜਾ ਮੋਟਾ ਜਿਹੜੀਆਂ ਗਰਾਊਂਡਸ ਕੁਝ ਪੰਜਾਬ 'ਚ ਬਣੀਆਂ ਨੇ ਐਸਟ੍ਰੋਟਰਫ ਦੀਆਂ ਉਹਦੇ 'ਚੋਂ ਨੇ ਥਰਡ ਰੇਟ ਨੇ। ਲੇਕਿਨ ਮਤਲਬ ਇਹ ਉਹਨੇ ਢੰਗ ਲੱਭਿਆ ਕਿ ਵੀ ਹੁਣ ਉਹ ਜ਼ਮੀਨੀ ਆਮ ਨੈਚੁਰਲ ਗਰਾਊਂਡ ਤੇ ਤਾਂ ਖੇਡਦੇ ਨਹੀਂ ਹੈ। ਸੋ ਇਹੀ ਜੇ ਸਟੇਟ ਦੀ ਦਿਲਚਸਪੀ ਹੋਏ ਕਿ ਭਾਈ ਅਸੀਂ ਜਿਹੜਾ ਇਸ ਨੂੰ ਅੱਗੇ ਲੈ ਕੇ ਜਾਣਾ ਤਾਂ ਫਿਰ ਟੈਲੈਂਟ ਤਾਂ ਨਜ਼ਰ ਦਿਖਾ ਦਿੱਤਾ ਹੈ, ਕਈ ਵਾਰੀ ਉਹ ਜਿਹੜਾ ਇੱਕ ਝਲਕਾਰਾ ਹੀ ਹੁੰਦਾ। ਹੁਣ ਅਸੀਂ ਗੱਲ ਕਰੀਏ, ਤੁਸੀਂ ਬਿਲਕੁਲ ਠੀਕ ਕਿਹਾ, ਕਾਲਾ ਦਿਨ 2 ਸਾਲ ਪਹਿਲਾਂ ਠੀਕ ਅੱਜ ਤੋਂ 5 ਅਗਸਤ 2019 ਨੂੰ ਅਮਿਤ ਸ਼ਾਹ ਜਿਹਦੇ ਹੱਥ 'ਚ ਇੱਕ ਪੁਰਾਣੇ ਜਿਹੇ ਕਾਗਜ਼ ਫੜਿਆ ਹੋਇਆ ਸੀ ਉਹ ਰਾਜ ਸਭਾ ਦੇ ਵਿੱਚ ਆਂਦਾ ਔਰ ਆ ਕੇ ਜਿਹੜਾ ਉਹ ਉੱਥੇ ਅਨਾਉਂਸ ਕਰਦਾ ਹੈ ਕਿ ਆਰਟੀਕਲ 370 ਜਿਹੜਾ ਕਨਸਟੀਟਿਊਸ਼ਨ ਦੇ ਓਰੀਜਨਲ ਡਰਾਫਟ ਦਾ ਹਿੱਸਾ ਸੀ ਉਹ ਅਸੀਂ ਖਤਮ ਕਰ ਰਹੇ ਹਾਂ, ਆਰਟੀਕਲ 35A ਖਤਮ ਕਰ ਰਹੇ ਹਾਂ ਔਰ ਜੰਮੂ ਕਸ਼ਮੀਰ ਨੂੰ ਅਸੀਂ 2 ਯੂਨੀਅਨ ਟੈਰੀਟਰੀਜ਼ ਦੇ ਵਿੱਚ ਬਦਲ ਰਹੇ ਹਾਂ, ਇੱਕ ਲੱਦਾਖ ਔਰ ਇੱਕ ਜੰਮੂ ਕਸ਼ਮੀਰ। ਔਰ ਜ਼ਾਹਰ ਹੈ ਕਿ ਪਾਰਲੀਮੈਂਟ ਦੇ ਵਿੱਚ ਤਾਂ ਉਹਨਾਂ ਦੀ ਬਰੂਟ ਮੈਜੋਰਿਟੀ ਹੈ, ਰਾਜ ਸਭਾ ਦੇ ਵਿੱਚ ਉਹਨਾਂ ਨੂੰ ਸੀ ਕਿ ਇਸ ਲਈ ਉਹ ਪਹਿਲਾਂ ਰਾਜ ਸਭਾ ਦੇ ਵਿੱਚ ਹੀ ਲਿਆਂਦਾ ਗਿਆ ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਉਹਨਾਂ ਨੇ ਔਰ ਈਵਨ ਰੀਜਨਲ ਪਾਰਟੀਜ਼ ਉਹ ਆਮ ਆਦਮੀ ਪਾਰਟੀ ਹੋਏ ਜਾਂ ਈਵਨ ਮਾਇਆਵਤੀ ਦੀ ਪਾਰਟੀ ਜਾਂ ਈਵਨ ਬਾਦਲ ਅਕਾਲੀ ਦਲ ਉਹਨਾਂ ਦੀ ਵੀ ਮਦਦ ਲੈ ਕੇ ਕਿਵੇਂ ਇਹ ਆਈਨੀ ਗੁੰਡਾਗਰਦੀ, ਮੈਂ ਲਫ਼ਜ਼ ਪਿਛਲੇ 2 ਸਾਲ ਤੋਂ ਲਗਾਤਾਰ ਆਈਨ ਜ਼ਾਹਰ ਹੈ ਕਨਸਟੀਟਿਊਸ਼ਨ ਨੂੰ ਕਹਿੰਦੇ ਨੇ ਜਿਹਨੂੰ ਸੰਵਿਧਾਨ ਲਫ਼ਜ਼ ਹਿੰਦੀ ਦੇ ਵਿੱਚ ਇਸਤੇਮਾਲ ਕਰਦੇ ਨੇ, ਇੱਕ ਗੁੰਡਾਗਰਦੀ ਸਟਰੀਟ ਦੇ ਉੱਤੇ ਹੁੰਦੀ ਹੈ ਜੋ ਗੁੰਡੇ ਕਰਦੇ ਨੇ, ਇਹ ਆਈਨੀ ਗੁੰਡਾਗਰਦੀ ਹੈ ਕਿ ਤੁਸੀਂ ਬਰੂਟ ਮੈਜੋਰਿਟੀ ਦੇ ਸਿਰ ਦੇ ਉੱਤੇ ਇਸ ਕਿਸਮ ਦਾ ਕਾਰਾ ਕਰ ਰਹੇ ਔਰ ਪਿਛਲੇ 2 ਸਾਲ ਜੰਮੂ ਕਸ਼ਮੀਰ ਖਾਸ ਤੌਰ ਤੇ ਕਸ਼ਮੀਰ ਘਾਟੀ ਇੱਕ ਖੁੱਲੀ ਜੇਲ੍ਹ ਦੇ ਵਿੱਚ ਹੈ, ਹਜ਼ਾਰਾਂ ਨੌਜਵਾਨ ਉੱਥੋਂ ਚੁੱਕ ਕੇ ਭਾਰਤ ਦੀਆਂ ਅੱਡ-ਅੱਡ ਜੇਲ੍ਹਾਂ 'ਚ ਨੇ। ਕੱਲ ਵੀ ਅਸੀਂ ਇਸ ਦੇ ਉੱਤੇ ਗੱਲ ਕੀਤੀ ਸੀ, ਸੋ ਮੈਂ ਉਹਦੇ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ ਔਰ ਉਹੀ ਵਰਤਾਰਾ ਬਰਾਬਰ ਜਾਰੀ ਹੈ ਔਰ ਕਿਸ ਇੱਕ ਹੁੰਦਾ ਔਰ ਬੇਸ਼ੱਕ ਇਹਨਾਂ 2 ਸਾਲਾਂ 'ਚ ਅਸੀਂ ਵਰਲਡ ਲੈਵਲ ਦੇ ਉੱਤੇ ਇਸ ਐਕਸ਼ਨ ਦੀ ਕੰਡੈਮਨੇਸ਼ਨ ਦੇਖੀ, ਜਿਹੜਾ ਅਮਰੀਕਨ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਬਰੀਫਿੰਗਸ ਹੋਈਆਂ, ਅੱਡ-ਅੱਡ ਕਾਂਗਰਸਮੈਨ ਸੈਨੇਟਰਸ ਦੇ ਬਿਆਨ ਆਏ, ਯੂਰਪੀਅਨ ਪਾਰਲੀਮੈਂਟ 'ਚ ਗੱਲ ਹੋਈ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਦੋਂ ਸਤੰਬਰ 2019 ਦੇ ਵਿੱਚ ਨਿਊਯਾਰਕ 'ਚ ਆਏ ਔਰ ਉਹਨਾਂ ਨੇ ਆਪਣੀ ਸਪੀਚ ਇਸ ਨੂੰ ਟਰਕੀ ਨੇ ਔਰ ਮਲੇਸ਼ੀਆ ਨੇ ਵੀ ਐਂਡੋਰਸ ਕੀਤਾ, ਉਹ ਸਾਰੇ 'ਚ ਉਹਨਾਂ ਨੇ ਬੜਾ ਬਿਊਟੀਫੁਲੀ ਇਸ ਕੇਸ ਨੂੰ ਪ੍ਰੈਜ਼ੈਂਟ ਕੀਤਾ। ਹਾਲਾਂ OIC ਦਾ ਰਵੱਈਆ ਜਿਹੜਾ ਸੀ ਉਹ ਕਮਜ਼ੋਰ ਹੈ ਕਿਉਂਕਿ ਉਸ ਤੋਂ ਪਹਿਲਾਂ ਮੋਦੀ ਨੇ, ਜੇ ਤੁਸੀਂ ਟਾਈਮ ਲਾਈਨ ਦੇਖੋ, ਉਹ ਜਾ ਕੇ UAE ਔਰ ਸਾਊਦੀ ਅਰੇਬੀਆ ਆਇਆ ਸੀ ਜਿੱਥੇ ਹਾਈਐਸਟ ਸਿਵਲ ਅਵਾਰਡ ਮੋਦੀ ਨੂੰ ਉਹਨਾਂ ਵੱਲੋਂ ਦਿੱਤੇ ਗਏ। ਲੇਕਿਨ ਇਹਦੇ ਬਾਵਜੂਦ ਇੱਕ ਗੱਲ ਜਿਹੜੀ ਕਸ਼ਮੀਰੀ ਸਪਿਰਿਟ ਦੀ ਗੱਲ ਕਰਦੇ ਆ ਮੈਂ ਦੱਸਾਂਗਾ ਕਿ ਬੇਸ਼ੱਕ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਕੋਈ ਬੰਦ ਦੀ ਕਾਲ ਨਾ ਆਏ, ਕੋਈ ਦੂਜਾ ਨਾ ਆਏ ਔਰ ਕਿਉਂਕਿ ਹੁਰੀਅਤ ਕਾਨਫਰੰਸ ਦੇ ਜਿਹੜੇ ਬਜ਼ੁਰਗ ਆਗੂ ਨੇ ਸੈਯਦ ਅਲੀ ਸ਼ਾਹ ਗਿਲਾਨੀ ਉਹਨਾਂ ਨੂੰ ਜਿਹੜਾ ਹੈ ਉਹ ਸੋਲੀਟਰੀ ਕਨਫਾਈਨਮੈਂਟ 'ਚ ਰੱਖਿਆ ਹੋਇਆ ਲੇਕਿਨ ਕਿਸੇ ਤਰੀਕੇ ਨਾਲ ਉਹਨਾਂ ਦੀ ਇੱਕ ਚਿੱਠੀ ਬਾਹਰ ਆਈ ਕਿ ਭਾਈ ਇਹਨੂੰ ਅਸੀਂ ਜਿਹੜਾ ਇਹ ਦੁਨੀਆ ਨੂੰ ਮੈਸੇਜ ਦੇਣਾ। ਸੋ ਸ੍ਰੀਨਗਰ ਦਾ ਮੇਨ ਚੌਂਕ ਹੋਏ ਲਾਲ ਚੌਂਕ, ਉਹਨਾਂ ਦੇ ਅਨੰਤਨਾਗ ਤੋਂ ਲੈ ਕੇ ਕਸ਼ਮੀਰ ਵਾਦੀ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਟਾਊਨਸ ਔਰ ਦੁਕਾਨਾਂ ਬੰਦ ਰਹੀਆਂ, ਕੰਪਲੀਟ ਸ਼ਟਡਾਊਨ ਔਰ ਇਹਦੇ ਬਾਵਜੂਦ ਕਿ ਉਹਨਾਂ ਨੇ ਪੁਲਿਸ ਨੇ ਔਰ ਇਹ ਗੱਲ ਜਿਹੜਾ ਉਹਨਾਂ ਦੇ ਈਵਨ ਮੀਡੀਆ ਦੇ ਵਿੱਚ ਵੀ ਆਈ, 2nd ਐਨੀਵਰਸਰੀ ਆਫ ਐਬਰੋਗੇਸ਼ਨ ਆਫ ਆਰਟੀਕਲ 370 most shops in Srinagar shut, situation peaceful। ਲਾਲ ਚੌਂਕ ਦੇ ਵਿੱਚ ਵੀ ਔਰ ਦੁਕਾਨਦਾਰਾਂ ਨੇ ਕਿਹਾ shopkeepers in many areas including Lal Chowk alleged that police were forcing them to keep their establishments open
Many of them claimed police broke open the locks of their shops ਕਿ ਵੀ ਉਹਨਾਂ ਨੇ ਕਿਹਾ ਵੀ ਖੁੱਲੀਆਂ ਰੱਖੋ, ਜਦੋਂ ਉਹ ਬੰਦ ਕਰਕੇ ਚਲੇ ਗਏ ਉਹਨਾਂ ਨੇ ਆ ਕੇ ਉਹਨਾਂ ਦੇ ਜੰਦੇ ਭੰਨ ਕੇ ਜਿਹੜਾ ਹੈ ਉਹ ਸ਼ਟਰ ਚੁੱਕ ਦਿੱਤੇ। ਸੋ ਇਹ ਦੱਸ ਰਿਹਾ ਵੀ ਜਿਹੜਾ 2 ਸਾਲ ਤੋਂ ਲਗਾਤਾਰਤਾ ਦੇ ਨਾਲ ਜ਼ੁਲਮ ਦੀ ਕਹਾਣੀ ਕੀ ਹੈ। ਇਹਦੇ ਬਾਵਜੂਦ ਜਿੱਥੇ ਪੀਸਫੁਲ ਤਰੀਕੇ ਨਾਲ ਕਸ਼ਮੀਰੀ ਇਤਜ਼ਾਜ਼ ਕਰ ਰਹੇ ਨੇ, ਉੱਥੇ ਅਸੀਂ ਇਸੇ ਹਵਾਲੇ ਨਾਲ 2 ਖਬਰਾਂ ਦੇਖਦੇ ਹਾਂ। ਮਿਲੀਟੈਂਟਸ ਹਰਲ ਗ੍ਰਨੇਡ ਐਟ ਸਿਕਿਉਰਿਟੀ ਫੋਰਸਿਸ ਪਾਰਟੀ ਇਨ ਜੰਮੂ ਐਂਡ ਕਸ਼ਮੀਰ, ਇਹ श्रीनगर ਦੇ ਹਵਾਲੇ ਨਾਲ ਖਬਰ ਹੈ। फिर एक खबर मिलिटेंट्स ओपन फायर एट पुलिस पार्टी इन जम्मू कश्मीर बारामूला, और ये जड़ा उन्होंने बाटपुरा था नॉर्थ कश्मीर डिस्ट्रिक्ट उत्थे जड़ा उन्होंने इन्हों दे उत्ते फायरिंग की। सो ये भी तुसी इस तो अंदाज़ा लाओ भी ये तो बहुत मिनीमम उन्होंने कवरेज दी गई है, पर ये तुहानू इस गल दे उत्ते झात पवांदी है कि उत्थे चल की रहा। हुण कई बार तुसी देखते हो कि कोई फैसला गलत लिया गया होए या कोई फैसला तुसी लिया, फिर तुहानू लग्या कि भी दुनिया च बड़ी तोए तोए हुई है, इसने कितना कुछ बदलिया। और जे डिवाइन कुदरत दे या रब्बी कानून वाल देखना होए तो जिस जम्मू कश्मीर के लोगों नू जिवें खुली जेल दे विच कन्वर्ट करके इंटरनेट, उन्हां दे स्कूल, मसीतां, गुरुद्वारे सब बंद कर दिते गए, उन्होंने घरों के ताड़ दिता गया। और ये वरतारा 5 अगस्त 2019 ਨੂੰ शुरू होंदा है। और असी देखते हैं कि फरवरी 2020 तक पहुँचते हैं जदों कश्मीर के लोगों की आवाज़, उन्होंने हौके, उन्होंने सिसकियां कोई नहीं सी सुन रहा। और कोविड-19 का वरतारा आंदा है, और उस वेले जिहड़े रब च दी भै भावनी च रहन वाले सी, उन्होंने कहा कि तुसी तां कश्मीरियां नूं जिहड़ा वो अंदर कैद दे विच रखिया सी, आ देख लो कि हुण हाँ तुहानूं कैद रब ने कर दिता है। और इहदे बावजूद कि एक अंदाजे मुताबिक 40 तो 45 ਲੱਖ ਭਾਰਤੀਆਂ ਦੀ मौत, हालांकि ऑफिशियल फिगर जिहड़ी आ वो 5 ਲੱਖ 6 ਲੱਖ ਦੇ ਦੁਆਲੇ ਘੁਮਾ ਰਹੇ ਨੇ, लेकिन हुण क्रेडिबली जिहड़ा ਉਹਨੂੰ 10 टाइम्स ਜਦੋਂ ਕਹਿੰਦੇ ਨੇ 45 ਤੋਂ 50 ਲੱਖ ਲੋਕ, ਇਕਨੋਮੀ ਉਹਨਾਂ ਦੀ ਉੱਡ ਗਈ। और किस ਲੈਵਲ ਦਾ ਉਹੀ गंगा का कंढा, उही जमुना का जिन्हों होली रिवर्स कहते हैं, वो लाशों के नाल रटिया गया। लेकिन ये बावजूद जे असी शैतान की तासीर देखनी होए तो मोदी की शक्ल देखो, मोदी दियां करतूतां देखो। और इस मौके के उत्ते असी दूसरे सैगमेंट गल करांगे कि जदों 5 अगस्त 2020 आंदा है, एक पासे कोविड का कहर वरत रहा है, पर कश्मीरियां दे जख्मां ते भारती मुसलमानां दे जख्मां ते अगों लूण छिड़कण दे लई उस दिन नूं राम मंदिर इनॉगरेशन दे लई मोदी उत्थे पहुंच जांदा है मास्क ला के। और वो खुद इवें वो सारे दे उत्ते फोकस हुंदा है जिवें वो मंदिर राम दा नहीं बन रहा, वो मोदी दा मंदिर बन रहा। उहदी गल असीं अगले सैगमेंट च करांगे। और हुण क्योंकि अज असीं गल कर रहे हैं दूसरी जिहड़ी है वरेगंढ है उस दी, और हुण सी कि भी ऐतकी की कहेगा इन्हां दा ऑफिशियल तंत्र जां मोदी। और तुसी अज देखो कि भी उन्हें अगों वो तां लूण छिड़किया, जिवें कहंदे ने कि ट्रक लोड्स ऑफ साल्ट फरदर पा के उन्हें जस्टिफाई करदे हैं। ईवन इन्हां दोनों घटनावां नूं जो उन्हें 5 अगस्त नूं कीता 2019 नूं, फिर 5 अगस्त नूं जिथे बाबरी मसीत सी उन्होंने ढा के राम मंदिर बनाने की इनॉगरेशन की गल की। और हुण खेड खिडारी रहे ने, जित कोई रहा, और वो हुण इस टोक्यो ओलंपिक नूं भी इहदे नाल जोड़ के दोनों घटनावां नूं सैलीब्रेट कर रहा। मोदी कह रहा है आर्टिकल August 5th will be remembered in history. Article 370 was abrogated, Ram Mandir associated with it. Our youth is scoring goal of victory, whereas some are doing self goal due to political selfishness. वो इस सारे नूं कह रहा है कि देखो 2 साल पहला 5 अगस्त का दिन सी जिस दिन भारत ने यह नारा एक भारत श्रेष्ठ भारत इस दे उत्ते अमल करदे उन्होंने आर्टिकल 370 खत्म कर दिता सी। और यही जड़ा दिन है फिर उन्होंने कहा जी कि इसे ही दिन 1 साल पहला ग्रैंड राम मंदिर जड़ा है वो होंद दे विच आंदा है। और फिर वो कहता है कि भी कंटिन्यूइंग विद द इंपॉर्टेंस ऑफ द डेट प्राइम मिनिस्टर टॉक्ड ऑफ enthusiasm and excitement brought on the day through re-establishing India's pride in hockey by the resurgent youth of the country on the Olympic ground। कि जी ये जिहड़ी असी जित हासिल की है ओलंपिक
ਇਹ ਵੀ ਉਹੀ ਸਪਿਰਿਟ ਹੈ ਜਿਹੜੀ 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰਕੇ ਜਿਹੜੀ ਹੈ ਉਹ ਏਕ ਭਾਰਤ ਸ੍ਰੇਸ਼ਠ ਭਾਰਤ ਨਾਲ ਆਈ ਸੀ, ਫਿਰ ਗ੍ਰੈਂਡ ਰਾਮ ਮੰਦਿਰ ਬਣਾ ਕੇ ਆਈ ਸੀ, ਔਰ ਹੁਣ ਅਸੀਂ ਹਾਕੀ ਦੇ ਮੈਦਾਨ 'ਚ ਸਾਡੇ ਜਿਹੜਾ ਉਹ ਜਿੱਤ ਕੇ ਅਸੀਂ ਦੱਸ ਦਿੱਤਾ ਹੈ ਕਿ ਵੀ ਭਾਰਤ ਕਿੰਨਾ ਅੱਗੇ ਵੱਧ ਰਿਹਾ ਹੈ, ਕਿੰਨਾ ਐਡਵਾਂਸ ਹੋ ਰਿਹਾ ਹੈ। ਔਰ ਉਹ ਕਹਿ ਰਿਹਾ ਕਿ ਵੀ ਜਿਹੜੀ ਆਪੋਜੀਸ਼ਨ ਜਿਹੜੀ ਹੈ ਇਹਦਾ ਵਿਰੋਧ ਕਰ ਰਹੀ ਹੈ, ਨੋ ਵਨ ਹੈਂਡ ਅਵਰ ਕੰਟਰੀ ਅਵਰ ਯੂਥ ਆਰ ਅਚੀਵਿੰਗ ਨਿਊ ਅਚੀਵਮੈਂਟਸ, ਦੇ ਆਰ ਸਕੋਰਿੰਗ ਗੋਲਸ ਆਫ ਵਿਕਟਰੀ। ਪਰ ਉਹਨਾਂ ਨੇ ਕਿਹਾ ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਕੀ ਹੋ ਰਿਹਾ ਹੈ। ਦ ਗ੍ਰੇਟ ਕੰਟਰੀ ਕੈਨ ਨਾਟ ਬਿਕਮ ਹੌਸਟੇਜ ਟੂ ਸੱਚ ਸੈਲਫਿਸ਼ ਐਂਡ ਐਂਟਾਈ ਨੈਸ਼ਨਲ ਪੋਲਿਟਿਕਸ, ਕਿ ਜਿਹੜਾ ਆਰਟੀਕਲ 370 ਐਬਰੋਗੇਟ ਕਰਨ ਦਾ ਵਿਰੋਧ ਕਰੇ, ਜਿਹੜਾ ਉਸ ਮੰਦਿਰ ਬਣਾਉਣ ਦਾ ਵਿਰੋਧ ਕਰੇ, ਜਾਂ ਜਿਹੜਾ ਕਹੇ ਵੀ ਜਿੱਤੇ ਤਾਂ ਖਿਡਾਰੀ ਨੇ ਤੇ ਤੁਸੀਂ ਉਹਨਾਂ ਨੂੰ ਜਿਹੜਾ ਹੈ, ਔਰ ਉਹਦੇ 'ਚ ਕੋਈ ਇੰਡੀਅਨ ਗਵਰਨਮੈਂਟ, ਜਿਵੇਂ ਮੈਂ ਕਿਹਾ ਵੀ ਉੜੀਸਾ ਦੀ ਔਰ ਬਿਜੂ ਉਹਦੀ ਨਵੀਨ ਪਟਨਾਇਕ ਕੋਈ ਬੀਜੇਪੀ ਨਹੀਂ ਹੈ, ਉਹਦੀ ਆਪਣੀ ਪਾਰਟੀ ਹੈ, ਉਹਦੀ ਸਪਾਂਸਰਸ਼ਿਪ ਖੇਡਣ ਵਾਲੇ ਜਿਹੜੇ ਨੇ, ਔਰ ਕਿੰਨੀਆਂ ਕਹਾਣੀਆਂ ਜੇ ਉਹਨਾਂ ਬੱਚੀਆਂ ਦੀਆਂ ਵੀ ਜਿਹੜਿਆਂ ਨੇ ਕਿ ਕਿਸ ਗੁਰਬਤ ਚੋਂ ਕਿਹਨਾਂ ਨੇ, ਉਹਦੇ 'ਚ ਕੋਈ ਸਰਕਾਰੀ ਸਕੀਮ ਕੋਈ ਹਾਂ ਇਹ ਠੀਕ ਹੈ ਵੀ ਕੋਚ ਜਿਹੜੇ ਨੇ ਉਹ ਆਸਟ੍ਰੇਲੀਅਨ ਜਿਹੜੇ ਨੇ ਬਾਹਰਲੇ, ਉਹ ਮੈਨ ਹਾਕੀ ਵੀ ਵਿਮਨ ਹਾਕੀ ਵੀ, ਉਹ ਵੀ ਮੋਦੀ ਤੋਂ ਬਹੁਤ ਪਹਿਲਾਂ ਦੇ, ਉਹ ਤਾਂ ਕਦੋਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ। ਲੇਕਿਨ ਜੇ ਤੁਸੀਂ ਹੁਣ ਉਹ ਮੂਰਖ ਦੀ ਗੱਲ ਤਾਂ ਫਿਰ ਉਹ ਕਹੀ ਜਾਂਦੀ ਹੈ ਕਿ ਭਾਈ ਕਿਸੇ ਨੇ ਕਿਹਾ ਵੀ ਤੇਰੇ ਮਗਰ ਬੇਰੀ ਉੱਗੀ ਹੈ, ਉਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਨਾਲੇ ਛਾਂ 'ਚ ਬੈਠਾਂਗੇ ਨਾਲੇ ਬੇਰ ਖਾਵਾਂਗੇ। ਸੋ ਇਹੋ ਜਿਹਾ ਐਟੀਟਿਊਡ ਜਿਹੜਾ ਹੈ, ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇੱਥੇ ਤੁਸੀਂ ਕਿਹੜੀ ਤਬਦੀਲੀ ਜਿਹਨਾਂ ਨੂੰ ਲੱਗਦਾ ਸੀ, ਔਰ ਹੁਣ ਤਾਂ ਉਹੀ ਕਸ਼ਮੀਰ ਦੇ ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਉਮਰ ਅਬਦੁੱਲਾ ਜਿਹੜੇ ਬੜੇ ਭੱਜ ਕੇ ਦਿੱਲੀ ਗਏ ਸੀ ਮਿਲਣ, ਜੀ ਮੋਦੀ ਨੇ ਸੱਦਿਆ, ਉਹ ਕਹਿ ਰਹੇ ਨੇ ਜੀ ਅਸੀਂ ਤਾਂ ਡੀਕ ਰਹੇ ਹਾਂ। ਉਹਨਾਂ ਨੂੰ ਇਹ ਸੀ ਵੀ ਚਲੋ ਕੋਈ ਨਹੀਂ, ਸੂਬੇ ਦਾ ਸਟੇਟਸ ਹੀ ਜਿਹੜਾ ਉਹ ਵਾਪਸ ਕਰ ਦੇਣਗੇ। ਸੋ ਅਸੀਂ ਜਿੱਥੇ ਇਸ ਕਾਲੇ ਦਿਨ ਨੂੰ ਯਾਦ ਕਰ ਰਹੇ ਹਾਂ, ਉੱਥੇ ਮੈਂ ਸਮਝਦਾ ਵੀ ਜਿਹੜੇ ਸੰਘਰਸ਼ ਲਈ ਸਟਰਗਲ ਲਈ ਖਲੋਣ ਵਾਲੇ ਹੁੰਦੇ ਨੇ ਯੋਧੇ, ਉਹੀ ਸਟਰੈਂਥ ਹੁੰਦੇ ਨੇ। ਸਾਡਾ ਸੈਲੂਟ ਹੈ ਉਹਨਾਂ ਬਹਾਦਰ ਕਸ਼ਮੀਰੀ ਨੌਜਵਾਨਾਂ ਨੂੰ, ਕਸ਼ਮੀਰੀ ਮੁਟਿਆਰਾਂ ਨੂੰ, ਉਹਨਾਂ ਮਾਤਾਵਾਂ ਨੂੰ, ਪਿਤਾਵਾਂ ਨੂੰ, ਜਿਹੜੇ ਕਿ ਹਿੰਮਤ ਦੇ ਨਾਲ, ਦਲੇਰੀ ਦੇ ਨਾਲ 2 ਸਾਲ ਦੇ ਲਗਾਤਾਰ ਜ਼ੁਲਮਾਂ ਦੇ ਬਾਵਜੂਦ ਜ਼ੁਲਮ ਨੂੰ ਵੰਗਾਰ ਰਹੇ ਨੇ। ਕਸ਼ਮੀਰ ਦੀ ਫਿਜ਼ਾ ਬੇਸ਼ੱਕ ਕਸ਼ਮੀਰੀਆਂ ਦੇ ਹੰਝੂ, ਉਹਨਾਂ ਦੇ ਅਥਰੂ, ਚਿਨਾਰਾਂ ਦੇ ਦਰਖਤਾਂ ਦੇ ਜਿਹੜੇ ਨੇ ਉਹਨਾਂ ਹੰਝੂਆਂ ਨਾਲੋਂ ਵੀ ਕਿਤੇ ਜਿਹੜੇ ਨੇ ਜ਼ਿਆਦਾ ਨੇ, ਲੇਕਿਨ ਔਰ ਉਹਨਾਂ ਦੇ ਜੇ ਅਸੀਂ ਆਬਸ਼ਾਰ, ਝਰਨੇ, ਉਹਨਾਂ ਦੇ ਲੇਕ, ਉਹਨਾਂ ਦੇ ਵਿੱਚ ਹੌਕੇ ਨੇ, ਸਿਸਕੀਆਂ ਨੇ, ਪਰ ਇਹਦੇ ਬਾਵਜੂਦ ਜਿਹੜੀ ਆਜ਼ਾਦੀ ਦਾ ਲਫ਼ਜ਼ ਜਿਹੜਾ ਉਹਨਾਂ ਦੀ ਫਿਜ਼ਾ 'ਚ ਹੈ, ਉਹ ਉਹਨਾਂ ਨੂੰ ਕਦੇ ਵੀ ਗੁਲਾਮੀ ਕਬੂਲਣ ਨਹੀਂ ਦੇਗਾ। ਔਰ ਅਸੀਂ ਇਹ ਕਨਕਲੂਜਨ 'ਚ ਦੱਸ ਦਈਏ ਕਿ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਵੱਲੋਂ ਜਿਹਦੀ ਰੂਏ ਰਵਾਂ ਰਾਜਾ ਰਜ਼ਾਕ ਭੈਣ ਜੀ ਫਰੀਦਾ ਔਰ ਉਹਨਾਂ ਦੀ ਸਾਰੀ ਟੀਮ ਹੈ, ਉਹਨਾਂ ਨੇ ਇਹ ਉਦਮ ਕੀਤਾ ਕਿਉਂਕਿ ਅਗਲੇ 14 ਅਗਸਤ ਨੂੰ ਪਾਕਿਸਤਾਨ ਡੇ ਹੈ। 5 ਅਗਸਤ ਦਾ ਦਿਨ ਕਸ਼ਮੀਰੀਆਂ ਦੀ ਇਸ ਜਦੋਜਹਿਦ ਨੂੰ ਸਮਰਪਿਤ ਔਰ ਜ਼ਾਹਰ ਹੈ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਖਾਲਿਸਤਾਨ ਦੇ ਜਿਹੜੇ ਨੇ ਉਹ ਪੂਰੇ ਐਡਵੋਕੇਟ ਹੀ ਨਹੀਂ, ਉਹ ਜਦੋਂ ਪਾਕਿਸਤਾਨ ਡੇ ਵੀ ਸੈਲੀਬ੍ਰੇਟ ਕਰਦੇ ਨੇ, ਖਾਲਿਸਤਾਨ ਦਾ ਕੇਕ ਵੀ ਹੁੰਦਾ ਹੈ, ਝੰਡਾ ਵੀ ਹੁੰਦਾ ਹੈ। ਸੋ ਉਹਨਾਂ ਨੇ ਇਹ ਉਦਮ ਕੀਤਾ ਕਿ ਇਸ ਵਾਰ ਧਰਤੀ ਦੇ ਉੱਤੇ ਤੇ ਅਸੀਂ ਮਨਾਉਂਦੇ ਹੀ ਹਾਂ ਕਸ਼ਮੀਰੀਆਂ ਦੀ ਆਜ਼ਾਦੀ ਨੂੰ ਵੀ ਔਰ ਖਾਲਿਸਤਾਨ ਦੀ ਵੀ, ਔਰ ਜ਼ਾਹਰ ਹੈ ਪਾਕਿਸਤਾਨ ਡੇ ਨੂੰ ਵੀ। ਐਤਕੀ ਉਹਨਾਂ ਨੇ ਕਿਹਾ ਕਿ ਪਾਣੀਆਂ ਦੀ ਹਿੱਕ ਤੇ ਮਨਾਉਣਾ, ਔਰ ਉਹਨਾਂ ਨੇ ਇੱਕ ਬੋਟ ਦਾ ਪ੍ਰਬੰਧ ਕੀਤਾ ਜਿਸ ਦੇ ਅੱਗੇ ਝੰਡੇ ਜਿਹੜੇ ਨੇ ਪਾਕਿਸਤਾਨ, ਕਸ਼ਮੀਰ ਔਰ ਖਾਲਿਸਤਾਨ ਦੇ ਹੋਣਗੇ। ਔਰ ਪਰਸੋਂ ਯਾਨੀ ਕਿ ਸੈਚਰਡੇ ਸ਼ਾਮ ਨੂੰ ਜਿਉਂ ਸੂਰਜ ਢਲ ਰਿਹਾ ਹੋਏਗਾ ਤੇ ਉਸ ਪਾਣੀਆਂ ਦੇ ਵਿੱਚ ਜਿਹੜਾ ਇਹ ਮੈਸੇਜ ਹੋਏਗਾ ਕਿ ਸਾਡਾ ਆਜ਼ਾਦੀ ਦਾ ਸੂਰਜ ਚੜ੍ਹੇਗਾ, ਖਾਲਿਸਤਾਨ ਦਾ ਵੀ, ਕਸ਼ਮੀਰ ਦਾ ਵੀ। ਔਰ ਇਹ ਜਿਹੜਾ ਐਂਟਰਿੰਗ ਪੁਆਇੰਟ ਹੈ ਜਿੱਥੋਂ ਕਿ ਬਰੁਕਲਿਨ ਦੇ ਵਿੱਚ ਇਹ ਬੋਟ ਮਾਰਚ ਹੋਏਗਾ, ਇਹ ਮਿਡਨਾਈਟ ਫਲੀਟ 2600 ਐਮਨਸ ਐਵਨਿਊ ਬਰੁਕਲਿਨ ਹੈ। ਔਰ ਜ਼ਾਹਰ ਹੈ ਕਿ ਇਹ ਪਬਲਿਕ ਓਪਨ ਸੱਦਾ ਤਾਂ ਨਹੀਂ ਹੈ, ਜਿੰਨੇ ਇੱਕ ਮੈਂਬਰ ਸਾਨੂੰ ਉਹਨਾਂ ਨੇ ਕਿਹਾ ਸਾਡੀ ਟੀਮ ਵੀ ਉਹਦੇ 'ਚ ਸ਼ਮੂਲੀਅਤ ਕਰੇਗੀ। ਔਰ ਜ਼ਾਹਰ ਹੈ ਕਿ ਮੈਂ ਅੱਜ ਹੀ ਇੱਕ ਵੀਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਵੈਸੇ ਮੈਂ ਤਾਂ ਇਹ ਲਫ਼ਜ਼ ਨਹੀਂ ਅਜੇ ਤੱਕ ਲੱਗਦਾ, ਬਟ ਅਮਰੀਕਨ ਕਹਿੰਦੇ ਹੁੰਦੇ ਨੇ ਵੀ ਵਿਲ ਹੈਵ ਫਨ। ਸੋ ਹੁਣ ਇਹ ਪਾਣੀਆਂ ਦੇ ਵਿੱਚ ਫਨ ਤਾਂ ਪਤਾ ਨਹੀਂ, ਪਰ ਅਸੀਂ ਸਰਟਨਲੀ ਉਹਨਾਂ ਆਪਣੇ ਯੋਧਿਆਂ ਨੂੰ ਵੀ ਯਾਦ ਕਰਦੇ ਹਾਂ। ਔਰ ਇਹ ਮੈਸੇਜ ਵੀ ਹੋਏਗਾ
ਕਿ ਉਹ ਧਰਤੀ ਹੋਏ, ਅਸਮਾਨ ਹੋਏ, ਪਾਣੀ ਹੋਣ, ਹਰ ਥਾਂ ਤੋਂ ਇਹ ਲਫ਼ਜ਼ ਆਜ਼ਾਦੀ ਆਜ਼ਾਦੀ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਬ੍ਰੇਕ ਤੇ ਇੱਥੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental Punjab independence referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰੀਆਂ ਭਾਰਤ ਦੇ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਜ਼ਖਮਾਂ ਤੇ ਅੱਗੋਂ ਲੂਣ ਛਿੜਕਦਿਆਂ 5 ਅਗਸਤ 2020 ਨੂੰ ਅਯੋਧਿਆ ਵਿੱਚ ਮੋਦੀ ਵੱਲੋਂ ਰਾਮ ਮੰਦਿਰ ਦਾ ਉਦਘਾਟਨ ਕੀਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਇਸ਼ੂ ਬਾਰੇ? ਦੇਖੋ, ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਆਪਣੇ ਬਹਾਦਰ ਕਸ਼ਮੀਰੀ ਯੋਧਿਆਂ ਦੇ ਨਾਂ, ਕਸ਼ਮੀਰੀ ਲੋਕਾਂ ਦੇ ਨਾਂ, ਜਿਨ੍ਹਾਂ ਨੇ ਲਗਾਤਾਰਤਾ ਨਾਲ ਪਿਛਲੇ ਲਗਭਗ 75 ਸਾਲ ਤੋਂ ਆਪਣੀ ਆਜ਼ਾਦੀ ਦੀ ਆਵਾਜ਼ ਨੂੰ, ਇਹਦੇ ਬਾਵਜੂਦ ਕਿ ਕਈ ਪੜਾਅ ਜ਼ੁਲਮ ਦੇ ਵੀ ਆਏ ਔਰ ਇਸ ਵੇਲੇ ਤਾਂ ਜ਼ੁਲਮ ਦੀ ਸਿਖਰ ਹੈ ਪਿਛਲੇ 2 ਸਾਲਾਂ ਤੋਂ, ਜਿਹਦਾ ਜ਼ਿਕਰ ਅਸੀਂ ਪਹਿਲੇ ਸੈਗਮੈਂਟ 'ਚ ਕੀਤਾ, ਲੇਕਿਨ ਕਸ਼ਮੀਰ ਦੀਆਂ ਫਿਜ਼ਾਵਾਂ ਦੇ ਵਿੱਚ ਅੱਜ ਵੀ ਲਫ਼ਜ਼ ਆਜ਼ਾਦੀ ਆਜ਼ਾਦੀ ਗੂੰਜਦਾ। ਅਸੀਂ ਉਹਨਾਂ ਦੇ ਨਾਂ ਕਰਦੇ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਇਹ ਪੰਜਾਬੀ ਦਾ ਅਖਾਣ, ਔਰ ਵੈਸੇ ਤਾਂ ਅੰਗਰੇਜ਼ੀ 'ਚ ਵੀ ਹੁੰਦਾ ਹੈ, ਟੂ ਰੱਬ ਸਾਲਟ ਔਨ ਦਾ ਵੂੰਡਸ, ਪੰਜਾਬੀ 'ਚ ਅਸੀਂ ਕਹਿੰਦੇ ਹਾਂ ਜ਼ਖਮਾਂ ਤੇ ਲੂਣ ਛਿੜਕਣਾ। ਹੁਣ ਸ਼ਾਇਦ ਨਵੀਂ ਜਨਰੇਸ਼ਨ ਦੇ ਲਈ ਤਾਂ ਇਹ ਉਹਨਾਂ ਨੇ ਨਾ ਇਹ ਦੇਖਿਆ ਹੋਏ ਨਾ ਸਮਝਿਆ ਹੋਏ, ਲੇਕਿਨ
ਜਦੋਂ ਕੋਈ ਕਿਸੇ ਨੂੰ ਟਾਰਚਰ ਵੀ ਕਰਦਾ ਸੀ, ਪਹਿਲਾਂ ਤਾਂ ਉਸਨੇ ਉਸ ਨੂੰ ਜਿਹੜਾ ਜ਼ਖਮ ਦੇਣਾ ਔਰ ਫਿਰ ਜਿਹੜਾ ਉਸ ਦੇ ਉੱਤੇ ਲੂਣ, ਕਿਉਂਕਿ ਉਹਦੇ ਨਾਲ ਜਿਹੜਾ ਸਾਲਟ ਹੈ ਉਹ ਬਹੁਤ ਪੇਨ ਦਿੰਦਾ। ਆਲਰੇਡੀ ਤੁਸੀਂ ਜ਼ਖਮ ਦੀ ਪੇਨ ਸਹਿ ਰਹੇ ਹੁੰਦੇ ਹੋ। ਇਸੇ ਤਰ੍ਹਾਂ ਅੱਜ ਵੀ ਜਿਹੜੇ ਪੁਲਿਸ ਦੇ ਟਾਰਚਰ ਸੈਂਟਰ ਨੇ, ਇੰਟਰੋਗੇਸ਼ਨ ਸੈਂਟਰ, ਬ੍ਰਿਟਿਸ਼ ਪੀਰੀਅਡ ਤੋਂ ਜਿਹੜੇ ਟਾਰਚਰ ਦੇ ਤੌਰ ਤਰੀਕੇ ਨੇ, ਉਹਦੇ 'ਚ ਈਵਨ ਜਿਹੜੇ ਸੈਂਸਿਟਿਵ ਅੰਗ ਨੇ ਉਹਨਾਂ ਦੇ ਵਿੱਚ ਰੈੱਡ ਚਿਲੀਜ਼, ਲਾਲ ਮਿਰਚਾਂ ਪਾਣੀਆਂ ਔਰ ਜ਼ਖਮ ਜਿਹੜੇ ਨੇ ਉਹਨਾਂ ਦੇ ਉੱਤੇ ਲੂਣ ਪਾਣਾ, ਇਹ ਉਹਨਾਂ ਦੀ ਇੱਕ ਸੈੱਟ ਸਟੈਂਡਰਡ ਟੈਕਨੀਕ ਹੈ, ਉਹਨਾਂ ਦੀ ਟਾਰਚਰ ਬੁੱਕ ਦਾ ਇਹ ਹਿੱਸਾ ਹੈ। ਈਵਨ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ, ਇੱਥੇ ਇਸ ਕਿਸਮ ਦਾ ਤਾਂ ਸ਼ਾਇਦ ਨਹੀਂ ਹੈ, ਪਰ ਜਿਵੇਂ ਵਾਟਰ ਬੋਰਡਿੰਗ ਔਰ ਉਸ ਕਿਸਮ ਦੇ ਥੱਲੇ ਜਦੋਂ 9/11 ਤੋਂ ਬਾਅਦ ਜੇ ਇਹਨਾਂ ਨੇ ਖੁਦ ਨਹੀਂ ਕੀਤਾ ਤਾਂ ਉਹਨਾਂ ਮੁਲਕਾਂ 'ਚ ਲੈ ਗਏ ਜਿੱਥੇ ਕਿ ਇਹ ਟਾਰਚਰ ਜਿਹੜਾ ਉਹ ਗੈਰ ਕਾਨੂੰਨੀ ਨਹੀਂ ਸੀ। ਪਰ ਇਹ ਇੱਕ ਵੱਖਰਾ ਵਿਸ਼ਾ ਹੈ। ਅਸੀਂ ਸਮਝਦੇ ਹਾਂ ਕਿ ਇਹ ਜਦੋਂ ਹਿੰਦੂਤਵੀ ਹਾਕਮ ਉਹਨਾਂ ਦੀ ਅਸੀਂ ਨੀਅਤ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਲਗਭਗ 100 ਸਾਲ ਪਹਿਲਾਂ ਜਦੋਂ RSS ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨਾਂ ਥੱਲੇ ਡਾਕਟਰ ਹੈਡਗਵੇਅਰ ਉਹਨੂੰ ਫਾਊਂਡ ਕਰਦਾ ਹੈ ਔਰ ਬਾਅਦ ਦੇ ਵਿੱਚ ਲੰਬਾ ਵਕਤ ਉਸ ਨੂੰ ਗੋਲਵਲਕਰ ਲੀਡ ਕਰਦਾ ਹੈ ਔਰ ਫਿਰ ਇਹ ਚੱਲਦੇ ਹੁਣ ਦੇ ਮੋਹਨ ਭਾਗਵਤ ਤੱਕ ਗੱਲ ਪਹੁੰਚਦੀ ਹੈ। ਇਹ ਸਾਰੇ ਬ੍ਰਾਹਮਣ, ਕਿਉਂਕਿ ਉਹਨਾਂ ਦੇ ਕਨਸਟੀਟਿਊਸ਼ਨ ਦਾ ਹਿੱਸਾ ਹੀ ਇਹ ਰਿਹਾ ਸ਼ੁਰੂ ਦੇ ਵਿੱਚ, ਤਾਂ ਵਿੱਚ ਵਿਚਾਲੇ ਇਹਨਾਂ ਨੇ ਇੱਕ ਅੱਧਾ ਦੂਸਰਾ ਲਿਆਂਦਾ, ਪਰ ਅਲਟੀਮੇਟਲੀ ਡਿਸਾਈਡਿੰਗ ਫੈਕਟਰ ਬ੍ਰਾਹਮਣ। ਔਰ ਉਹਨਾਂ ਨੇ ਜਦੋਂ ਅਸੀਂ ਬੰਚ ਆਫ ਥਾਟਸ ਸਾਵਰਕਰ ਦਾ ਇਸ ਦਾ ਗੋਲਵਲਕਰ ਦਾ ਪੜ੍ਹਦੇ ਹਾਂ, ਸਾਵਰਕਰ ਨੇ ਤਾਂ ਉਹ ਕੋਈ ਰਿਲੀਜੀਅਸ ਨਹੀਂ, ਉਹ ਤਾਂ ਵੈਸੇ ਹੀ ਆਪਣੇ ਆਪ ਨੂੰ ਨਾਸਤਕ ਕਹਿੰਦਾ ਸੀ, ਲੇਕਿਨ ਆਈਡੀਓਲੋਜੀਕਲੀ ਇਹਨਾਂ ਦਾ ਜੇ ਅੱਜ ਜਿਹੜੀ ਇਹਨਾਂ ਨੇ ਇਹ ਮਿਲਗੋਬਾ ਬਣਾਇਆ ਹਿੰਦੂਤਵਾ, ਪੋਲੀਟੀਕਲ ਸੈਪਰੇਟ ਐਂਟੀਟੀ ਦੀ ਗੱਲ, ਸੈਪਰੇਟ ਰਾਸ਼ਟਰ ਦੀ ਗੱਲ, ਉਹ ਸਾਵਰਕਰ, ਇਸ ਲਈ ਸਾਵਰਕਰ ਦਾ ਬੁੱਤ ਵਾਜਪਾਈ ਨੇ ਪਾਰਲੀਮੈਂਟ ਦੇ ਵਿੱਚ ਲਵਾਇਆ ਸੀ। ਔਰ ਈਵਨ ਇਹਨਾਂ ਨੇ ਜਿਹੜਾ ਕਾਲਾ ਪਾਣੀ ਜਿਹਨੂੰ ਕਹਿੰਦੇ ਨੇ ਅੰਡੇਮਾਨ ਨਿਕੋਬਾਰ, ਉਹਦੀ ਜੇਲ੍ਹ ਦਾ ਨਾਂ, ਏਅਰਪੋਰਟ ਦਾ ਨਾਂ ਸਾਵਰਕਰ ਦੇ ਨਾਂ ਤੇ ਰੱਖਿਆ। ਹਾਲਾਂਕਿ ਸਾਵਰਕਰ ਆਪਣੇ ਆਪ ਨੂੰ ਨਾਸਤਕ ਡਿਕਲੇਅਰ ਕਰਦਾ ਸੀ, ਵੈਸੇ ਵੀ ਉਹ ਹੋਮੋਸੈਕਸ਼ੂਅਲ ਸੀ ਔਰ ਉਸ ਦਾ ਗਾਂ ਖਾਣ ਵਾਲਾ ਔਰ ਉਹਦਾ ਕੋਈ ਉਹ ਧਾਰਮਿਕ ਕੋਈ ਉਹ ਦੇਵੀ ਦੇਵਤਿਆਂ ਨੂੰ ਮੰਨਣ ਵਾਲੀ ਗੱਲ ਨਹੀਂ ਸੀ। ਪਰ ਕਿਉਂਕਿ ਉਹਨੇ ਇੱਕ ਨਫ਼ਰਤ ਇਹ ਕਹਿ ਕੇ ਕਿ ਭਾਈ ਇਹੀ ਹੱਲ ਹੈ ਘੱਟ ਗਿਣਤੀਆਂ ਨਾਲ ਡੀਲ ਕਰਨ ਦਾ ਜੋ ਹਿਟਲਰ ਨੇ ਨਾਜ਼ੀਆਂ ਔਰ ਦੂਸਰਿਆਂ ਦੇ ਨਾਲ ਕੀਤਾ, ਜਿਪਸੀਆਂ ਦੇ ਨਾਲ, ਨਾਜ਼ੀਆਂ ਨੇ ਜਿਪਸੀਆਂ ਔਰ ਯਹੂਦੀਆਂ ਦੇ ਨਾਲ ਕੀਤਾ, ਉਸੇ ਨੂੰ ਹੀ ਉਹ ਮਾਡਲ ਇੰਡੀਆ 'ਚ ਕਹਿੰਦਾ ਸੀ। ਔਰ ਉਹਨੇ ਇਸ ਗੱਲ ਨੂੰ ਪ੍ਰੋਪੇਗੇਟ ਕੀਤਾ ਕਿ ਇਹ ਅਸੀਂ ਸੈਪਰੇਟ ਨੇਸ਼ਨ ਹੈ ਔਰ ਇਹ ਜਿਹੜੇ ਨੇ ਇੱਥੇ ਬਿਲੋਂਗ ਨਹੀਂ ਕਰਦੇ। ਔਰ ਉਹਨੇ ਇਹ ਕਿ ਜਿਨ੍ਹਾਂ ਦਾ ਰਿਲੀਜੀਅਸ ਔਰ ਕਲਚਰਲ ਆਸਥਾ ਜਿਸ ਧਰਤੀ ਨਾਲ ਹੈ, ਜਿਹੜੀ ਪੁੰਨ ਭੂਮੀ ਹੈ, ਉਹੀ ਉਹਨਾਂ ਦਾ ਜਿਹੜਾ ਮਦਰਲੈਂਡ ਹੈ ਜਾਂ ਫਾਦਰਲੈਂਡ ਹੈ। ਇਸ ਤਰ੍ਹਾਂ ਕਰਕੇ ਉਹਨੇ ਮੁਸਲਮਾਨਾਂ ਔਰ ਈਸਾਈਆਂ ਨੂੰ ਵਿਦ ਦਾ ਸਟ੍ਰੋਕ ਆਫ ਦਾ ਪੈਨ ਆਪਣੀ ਆਈਡੀਓਲੋਜੀ ਦੇ ਸਿਰ ਦੇ ਉੱਤੇ ਗੈਰ ਐਲਾਨਿਆ। ਔਰ ਇਹ ਸਾਈਮਲਟੇਨੀਅਸਲੀ, ਹਾਲਾਂਕਿ ਸਾਵਰਕਰ ਕਦੇ ਵੀ RSS ਦਾ ਮੁਖੀ ਨਹੀਂ ਰਿਹਾ, ਉਹਨੇ ਜਿਹੜੀ ਇੱਕ ਹੋਰ ਆਰਗੇਨਾਈਜੇਸ਼ਨ ਜਿਹੜਾ ਸੌਫਟ ਹਿੰਦੂਤਵਾ ਦਾ ਜੇ ਉਦੋਂ ਕਹਿਣਾ ਹੋਏ ਕਿ ਕਾਂਗਰਸ ਦੇ ਵਿੱਚ ਬੈਠਾ ਹੋਇਆ ਐਲੀਮੈਂਟ ਸੀ, ਉਹ ਮਦਨ ਮੋਹਨ ਮਾਲਵੀਆ ਸੀ। ਔਰ ਉਹ ਮਦਨ ਮੋਹਨ ਮਾਲਵੀਆ ਜਿਸ ਨੇ ਹਿੰਦੂ ਮਹਾਸਭਾ ਨਾਂ ਦੀ ਆਰਗੇਨਾਈਜੇਸ਼ਨ ਬਣਾਈ। ਔਰ ਹੁਣ ਵੀ ਜਦੋਂ ਹਿੰਦੂ ਮਹਾਸਭਾ ਜਿਹੜੀ ਆ ਉਹ ਨਥੂਰਾਮ ਗੋਡਸੇ ਦਾ ਬੁੱਤ ਲਾ ਕੇ ਜਾਂ ਉਸ ਦੀ ਸਾਲਾਨਾ ਪੂਜਾ ਉਹਦਾ ਮੰਦਿਰ ਵੀ ਬਣਾਉਣਾ ਚਾਹੁੰਦੀ ਹੈ ਤੇ ਇਹ ਮਦਨ ਮੋਹਨ ਮਾਲਵੀਆ, ਪਰ ਇਹ ਬੇਸ਼ੱਕ ਮਦਨ ਮੋਹਨ ਮਾਲਵੀਆ ਰਨ ਕਰ ਰਿਹਾ ਸੀ ਹਿੰਦੂ ਮਹਾਸਭਾ, ਜਿਸ ਦਾ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਸਾਵਰਕਰ ਬਣਦਾ ਔਰ ਗੋਲਵਲਕਰ ਹੈਡਗਵੇਅਰ ਤੋਂ ਬਾਅਦ RSS ਨੂੰ ਲੀਡ ਕਰ ਰਿਹਾ ਸੀ, ਜਿਸ RSS ਨੇ ਕਿਹਾ ਸਾਡਾ ਕੋਈ ਪੋਲੀਟੀਕਲ ਏਜੰਡਾ ਨਹੀਂ ਹੈ, ਅਸੀਂ ਤਾਂ ਸਮਾਜ ਸੇਵੀ ਹਾਂ। ਇਸ ਲਈ ਉਹਦਾ ਨਾਂ ਹੀ ਸਵੈਮ ਸੇਵਕ ਸੰਘ ਦਾ ਮਤਲਬ ਹੀ ਜਿਹੜਾ ਹੈ ਆਪਣੀ ਸੇਵਾ ਕਰਨ ਵਾਲੇ। ਔਰ ਇਸ ਪਰ ਇਹ ਪੈਰਲਲ ਰਨ ਕਰ ਰਹੇ ਸੀ। ਔਰ ਗਾਂਧੀ ਜਿਹੜਾ ਬੇਸ਼ੱਕ ਦੇਖਣ ਨੂੰ ਉਹਨੇ ਸੈਕੂਲਰਿਜ਼ਮ ਦਾ ਜਿਹੜਾ ਉਹ ਲਬਾਦਾ ਪਹਿਨਿਆ ਹੋਇਆ ਸੀ, ਲੇਕਿਨ ਜੇ ਤੁਸੀਂ ਉਹਦਾ ਰਾਮ ਰਾਜ ਦਾ ਕਨਸੈਪਟ ਦੇਖੋ ਤੇ ਜ਼ਾਹਰ ਹੈ ਕਿ ਉਹ ਸਾਰੀ ਆਪਣੀ ਪੋਲਿਟਿਕਸ ਨੂੰ ਹਿੰਦੂ ਥਾਟ ਦੇ ਉੱਤੇ ਮਬਨੀ ਕਰ ਰਿਹਾ ਸੀ। ਉਹੀ ਰਾਜਾ ਰਾਮ, ਉਹੀ ਰਮਾਇਣ, ਉਹੀ ਰਘੁਪਤੀ ਰਾਘਵ ਰਾਜਾ ਰਾਮ, ਪਤਿਤ ਪਾਵਨ ਸੀਤਾ ਰਾਮ, ਜਿਹੜੀ ਉਹਦੀ ਮਾਰਨਿੰਗ ਪ੍ਰੇਅਰ ਸੀ, ਜਿਹੜੀ ਉਹ ਸਾਰਿਆਂ ਨੂੰ ਹੀ ਗਵਾਉਂਦਾ ਸੀ ਜਿਹੜੇ ਉਹਦੇ ਨਾਲ ਬੈਠੇ ਹੁੰਦੇ ਸੀ। ਇਸੇ ਤਰ੍ਹਾਂ ਜ਼ਬਾਨ ਇਸ ਖਿੱਤੇ ਦੀ
ਦੇਵਨਾਗਰੀ ਸਕ੍ਰਿਪਟ ਦੇ ਵਿੱਚ ਹੋਣੀ ਚਾਹੀਦੀ ਹੈ। ਗਾਂਧੀ ਨੇ ਇਨਸਿਸਟ ਕੀਤਾ, ਇਸ ਲਈ ਉਹਨੇ ਗੁਰਮੁਖੀ ਸਕ੍ਰਿਪਟ, ਤਾਮਿਲ ਦੂਜੇ ਉਹਨਾਂ ਦਾ ਵਿਰੋਧ ਕੀਤਾ ਕਿ ਦੇਵਨਾਗਰੀ ਐਕਸੈਪਟ ਕਰੋ। ਈਵਨ ਜੇ ਅਸੀਂ ਅੱਜ RSS ਦਾ ਗਊ ਮਾਤਾ ਦਾ ਕਨਸੈਪਟ ਦੇਖਦੇ ਹਾਂ ਤੇ ਇਹਨੂੰ ਪੋਲੀਟੀਕਲੀ ਜਿਹੜਾ ਹੈ ਉਹ ਗਾਂਧੀ ਨੇ ਹੀ ਜਿਹੜਾ ਪ੍ਰਮੋਟ ਕੀਤਾ, ਰਿਲੀਜੀਅਸਲੀ ਵੀ ਪੋਲੀਟੀਕਲੀ ਵੀ। ਹਾਂ, ਉਹਦਾ ਇੰਨਾ ਸੀ ਕਿ ਨਹੀਂ, ਇਹ ਲੋਕ ਆਪਣੀ ਮਰਜ਼ੀ ਨਾਲ ਗਾਂ ਖਾਣਾ ਛੱਡ ਦੇਣ, ਉਹਨਾਂ ਤੇ ਫੋਰਸ ਨਹੀਂ ਹੋਣ। ਫੋਰਸ ਤਾਂ ਹੈ ਵੀ, ਉਦੋਂ ਰਾਜ ਅੰਗਰੇਜ਼ਾਂ ਦਾ ਸੀ, ਤੁਹਾਡੀ ਫੋਰਸ ਮੰਨਦਾ ਵੀ ਕੌਣ ਸੀ? ਜਿਨ੍ਹਾਂ ਦਾ ਰਾਜ ਸੀ ਉਹ ਤਾਂ ਗਾਂ ਖਾਣ ਵਾਲੇ ਸੀ, ਜਿਨ੍ਹਾਂ ਨੂੰ ਜਿਹੜਾ ਉਹਨਾਂ ਦੇ ਫੂਡ ਦਾ ਹਿੱਸਾ ਸੀ, ਅੱਜ ਵੀ ਹੈ ਉਹਨਾਂ ਦੇ ਫੂਡ ਦਾ ਹਿੱਸਾ। ਹੁਣ ਇਹ ਜਿਹੜੇ ਸਾਰੇ ਹੀ ਨੇ, ਜੇ ਤੁਸੀਂ ਗਾਂਧੀ, ਮਦਨ ਮੋਹਨ ਮਾਲਵੀਆ, ਸਾਵਰਕਰ, ਗੋਲਵਲਕਰ, ਇਹਨਾਂ ਸਾਰਿਆਂ ਦਾ ਦੇਖੋ ਤਾਂ ਅੱਜ ਜੋ ਸਾਨੂੰ ਮੋਦੀ ਫਾਰਮ ਦੇ ਵਿੱਚ ਨਜ਼ਰ ਆ ਰਿਹਾ ਹੈ, ਇਹ ਔਰ ਜੋ ਆਈਡੀਓਲੋਜੀ ਹਿੰਦੂਤਵਾਦੀ ਨਾਗਪੁਰ 'ਚ ਹੈ, ਇਹ ਆ ਕੇ ਜਿਵੇਂ ਇਹਨਾਂ ਦੀਆਂ ਗੰਗਾ, ਜਮਨਾ, ਸਰਸਵਤੀ ਆ ਕੇ ਕਿਸੇ ਥਾਂ ਤੇ ਪ੍ਰਯਾਗਰਾਜ ਮਿਲਦੀਆਂ ਨੇ। ਸਰਸਵਤੀ ਤਾਂ ਐਗਜ਼ਿਸਟ ਹੀ ਨਹੀਂ ਕਰਦੀ ਨਦੀ, ਪਰ ਬਣਾਤੀ ਇਹਨਾਂ ਨੇ ਕਿ ਜੀ ਇਹ ਸੰਗਮ ਹੋ ਗਿਆ। ਇਹ ਇਹਨਾਂ ਦਾ ਅਲਟੀਮੇਟ ਸੰਗਮ ਇੱਥੇ ਹੀ ਆ ਕੇ ਹੁੰਦਾ ਸੀ। ਇੱਕ ਜਿਹੜੇ ਨੇ ਗਾਂਧੀ ਵਰਗੇ, ਉਹ ਮੁਸਲਮਾਨਾਂ, ਈਸਾਈਆਂ ਔਰ ਘੱਟ ਗਿਣਤੀਆਂ ਨੂੰ ਡੈਥ ਕਿਸ ਨਾਲ ਮਾਰਨਾ ਚਾਹੁੰਦੇ ਸੀ, ਔਰ ਦੂਸਰੇ ਜਿਹੜੇ ਨੇ ਉਹਦੇ 'ਚ ਸਾਵਰਕਰ ਔਰ ਗੋਲਵਲਕਰ ਔਰ ਜਿਹਦੀ ਨਸਲ ਅੱਜ ਮੋਦੀ ਹੈ, ਇਹ ਜਿਹੜੇ ਨੇ ਇਹ ਵਿਦ ਦਾ ਸੌਰਡ ਕਿ ਵੀ ਜੋ ਇਨਕੁਇਜ਼ੀਸ਼ਨ ਦੇ ਵੇਲੇ 1492 ਦੇ ਵਿੱਚ ਸਪੇਨ ਦੇ ਵਿੱਚ ਮੁਸਲਮਾਨਾਂ ਦੇ ਨਾਲ ਕੀਤਾ ਗਿਆ ਜਾਂ ਯਹੂਦੀਆਂ ਨਾਲ ਕੀਤਾ ਗਿਆ ਈਸਾਈਆਂ ਵੱਲੋਂ, ਇਹ ਉਸ ਔਰ ਜਿਹੜਾ ਕਿ 30s ਦੇ ਵਿੱਚ ਹਿਟਲਰ ਕਰ ਰਿਹਾ ਸੀ, ਇਹ ਉਸ ਹਾਲ ਵੱਲ ਜਾਂਦੇ ਸੀ। ਸੋ ਇਹ ਆਈਡੀਓਲੋਜੀਕਲ ਗੱਲ ਜੇ ਸਮਝ ਆ ਜਾਏ ਤਾਂ ਫਿਰ ਇਹ ਸਮਝ ਆ ਸਕਦਾ ਹੈ ਕਿ ਭਾਈ ਮਸੀਤਾਂ ਦਾ ਢਾਣਾ ਕੀ ਹੈ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਇੰਦਰਾ ਗਾਂਧੀ ਵੱਲੋਂ, ਜਿਹਨੂੰ ਅਟਲ ਬਿਹਾਰੀ ਵਾਜਪਾਈ ਜਿਹੜਾ ਸੌਫਟ ਚਿਹਰਾ ਹੈ ਹਿੰਦੂਤਵਾ ਦਾ, ਉਹ ਦੁਰਗਾ ਮਾਤਾ ਦਾ ਅਵਤਾਰ ਕਹਿੰਦਾ ਹੈ, ਰੀਇਨਕਾਰਨੇਸ਼ਨ ਆਫ ਦੁਰਗਾ। ਦੁਰਗਾ ਦਾ ਰੋਲ ਕੀ ਹੈ? ਡੀਮਨਸ ਨੂੰ ਮਾਰਨਾ, ਰਾਖਸ਼ਾਂ ਨੂੰ ਮਾਰਨਾ। ਸੋ ਜੇ ਔਰ ਉਹ ਵੀ ਉਹਨਾਂ ਦੀ ਮਾਈਥੋਲੋਜੀ ਦੇ ਵਿੱਚੋਂ ਕ੍ਰੀਏਟ ਕੀਤਾ ਹੋਇਆ। ਉਹਨਾਂ ਦੇ ਡੀਮਨ ਕੌਣ ਸਨ, ਉਹਨਾਂ ਦੇ ਰਾਖਸ਼ ਕੌਣ ਸੀ? ਜਿਹੜੇ ਆਰੀਆ ਨਹੀਂ ਸੀਗੇ, ਜਿਹੜੇ ਡਰਾਵਿਡਨ ਸੀ, ਜਿਹੜੇ ਲੋਕ ਚੈਲੰਜ ਕਰ ਰਹੇ ਸੀ ਬ੍ਰਾਹਮਣਵਾਦ ਦੀ ਸੁਪਰਾਮੇਸੀ ਨੂੰ। ਜਿਹੜਾ ਬ੍ਰਾਹਮਣਵਾਦ ਦੀ ਸੁਪਰਾਮੇਸੀ ਨੂੰ ਚੈਲੰਜ ਕਰੇ ਉਹ ਰਾਖਸ਼ ਹੈ, ਔਰ ਉਹਨੂੰ ਮਾਰਨਾ ਇਹ ਧਰਮ ਦਾ ਕੰਮ ਹੈ। ਇਹੀ ਇਹਨਾਂ ਦਾ ਆਰੀਆ ਔਰ ਅਨਾਰੀਆ ਦਾ ਕਨਸੈਪਟ ਹੈ। ਇਹੀ ਇਹਨਾਂ ਦਾ ਧਰਮ ਔਰ ਜਿਹਨੂੰ ਨੇਕੀ ਔਰ ਬਦੀ ਦੀ ਲੜਾਈ ਇਹ ਕਹਿ ਕੇ ਪੇਸ਼ ਕਰਦੇ ਨੇ। ਐਕਚੁਅਲੀ ਇਹ ਆਪਣੇ ਆਪ ਨੂੰ ਨੇਕੀ ਔਰ ਦੇਵਤੇ ਔਰ ਰਾਖਸ਼, ਇਹ ਕਨਸੈਪਟ ਹੀ ਇਹ ਹੈ ਕਿ ਜਿਹੜਾ ਤੁਹਾਡੀ ਆਈਡੀਓਲੋਜੀ ਬ੍ਰਾਹਮਣਵਾਦ ਦੇ ਨਾਲ ਸਹਿਮਤ ਨਹੀਂ ਹੈ, ਉਹ ਦਾਨਵ ਹੈ, ਉਹ ਰਾਖਸ਼ ਹੈ, ਉਹ ਉਸ ਦਾ ਖੂਨ ਡੋਲਣਾ ਔਰ ਉਹਨੂੰ ਮਾਰਨ ਵਾਲਾ ਜਿਹੜਾ ਜੇ ਦੁਰਗਾ ਸੀ ਤੇ ਉਹ ਮਹਾਨ ਹੈ, ਉਹ ਮਾਤਾ ਹੈ, ਉਹਦੇ ਮੰਦਰ ਬਣਾਓ। ਤੇ ਜੇ ਇੰਦਰਾ ਗਾਂਧੀ ਨੇ ਸਿੱਖਾਂ ਦਾ ਘਾਣ ਕਰਨ ਦੇ ਲਈ ਉਹਨਾਂ ਦੇ ਸਭ ਤੋਂ ਪਵਿੱਤਰ ਥਾਂ ਦੇ ਉੱਤੇ ਟੈਂਕ ਤੋਪਾਂ ਦੇ ਨਾਲ ਹਮਲਾ ਕੀਤਾ ਤਾਂ ਉਹਨੂੰ ਦੁਰਗਾ ਮਾਤਾ ਦਾ ਅਵਤਾਰ ਕਹੋ, ਦਿੱਲੀ ਏਅਰਪੋਰਟ ਦਾ ਨਾਂ ਉਹਦੇ ਨਾਂ ਤੇ ਰੱਖੋ, ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਨੂੰ ਦਿਓ ਤੇ ਉਸ ਰਾਜਸਥਾਨ ਨਹਿਰ ਦਾ ਨਾਂ ਬਦਲ ਕੇ ਇੰਦਰਾ ਗਾਂਧੀ ਨਹਿਰ ਰੱਖ ਦਿਓ, ਅੱਜ ਵੀ ਹੈ। ਔਰ ਇਹ ਸਾਰਾ ਜਿਹੜਾ ਵਰਤਾਰਾ ਹੈ ਇਹ ਜਦੋਂ ਤੱਕ 6 ਦਸੰਬਰ 1992 ਤੱਕ ਪਹੁੰਚਦਾ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਕਿ ਪਹਿਲੇ ਸੈਗਮੈਂਟ 'ਚ ਅਸੀਂ ਗੱਲ ਕੀਤੀ ਕਿ ਕਿਵੇਂ 2 ਸਾਲ ਪਹਿਲਾਂ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਗਿਆ। ਆਰਟੀਕਲ 370 35A ਸੂਬੇ ਦਾ ਵਜੂਦ ਮਿਟਾ ਦਿੱਤਾ ਗਿਆ। ਫਿਰ ਠੀਕ 1 ਸਾਲ ਬਾਅਦ 5 ਅਗਸਤ 2019 ਤੋਂ 5 ਅਗਸਤ 2020 ਨੂੰ ਉਹ ਬਾਬਰੀ ਮਸਜਿਦ ਜਿਹੜੀ ਲਗਭਗ 550 ਸਾਲ ਪੁਰਾਣੀ, ਜਿਹੜੀ ਕਿ ਉਹਨਾਂ ਦੀ ਆਰਕੀਓਲੋਜੀਕਲ ਸਰਵੇ ਦੇ ਥੱਲੇ ਔਰ ਪੁਰਾਤਨ ਜਿਹੜਾ ਵਿਭਾਗ ਹੈ ਉਹਨਾਂ ਨੇ ਮਿੱਥੀ ਹੋਈ, ਉਹਨੇ ਹਾਲਾਂ ਬਾਬਰ ਉੱਥੇ ਆਇਆ ਨਹੀਂ ਹੈ, ਜਿਹੜੇ ਵੀ ਉਹਦੇ ਜਨਰਲ ਨੇ ਬਣਾਈ ਇੱਕ ਪਲੇਨ ਥਾਂ ਦੇ ਉੱਤੇ, ਉਸ ਬਾਰੇ 47 ਤੋਂ ਬਾਅਦ ਇਹਨਾਂ ਨੇ ਕਹਾਣੀ ਘੜੀ ਕਿ ਜੀ ਇਹ ਤਾਂ ਮੰਦਿਰ ਸੀ, ਇੱਥੇ ਰਾਮਚੰਦਰ ਦਾ ਜਨਮ ਸਥਾਨ ਸੀ, ਉਹਨੂੰ ਢਾਇਆ ਗਿਆ। ਔਰ ਕਿਵੇਂ ਅਦਾਲਤੀ ਜਿਹੜੇ ਫੈਸਲਿਆਂ ਦੇ ਨਾਂ ਦੇ ਥੱਲੇ ਪਹਿਲਾਂ ਮੂਰਤੀਆਂ ਰੱਖੀਆਂ ਗਈਆਂ, ਫਿਰ ਰਾਜੀਵ ਗਾਂਧੀ ਨੇ 1985 ਚ ਉਹਦੇ ਏਜੰਡੇ ਖਲਵਾਏ, ਕਿਉਂਕਿ ਜੇ ਉਹਦੀ ਮਾਂ ਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਦੁਰਗਾ ਮਾਤਾ ਦਾ ਅਵਤਾਰ ਬਣੀ ਸੀ ਤੇ ਇਹਨੇ ਵੀ ਫਿਰ ਕਿਸੇ ਨਾ ਕਿਸੇ ਸ਼ਿਵ ਸ਼ੰਕਰ ਦਾ ਅਵਤਾਰ ਬਣਨਾ ਸੀ ਉਹਨਾਂ ਹਿੰਦੂਆਂ ਨੂੰ ਖੁਸ਼ ਕਰਨ ਲਈ, ਔਰ ਇਹਨੇ ਜੰਦੇ ਖੁਲਾਏ। ਔਰ ਉਸੇ ਹੀ ਕਾਂਗਰਸ ਪਾਰਟੀ ਦੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਦੇ ਪੀਰੀਅਡ ਦੇ ਵਿੱਚ 6 ਦਸੰਬਰ 1992 ਨੂੰ ਵੱਡੀ ਭੀੜ, ਜਿਹੜੀ ਕਿ ਕਈ ਮਹੀਨਿਆਂ ਤੋਂ ਨਹੀਂ, ਜਿਹੜਾ ਸਾਰੀ ਰੱਥ ਯਾਤਰਾ ਦਾ ਡਰਾਮਾ LK ਅਡਵਾਨੀ ਨੇ ਕੀਤਾ, ਵਾਇਲੈਂਸ ਵੀ ਹੋ ਰਹੀ ਸੀ, ਇਹਦੇ ਬਾਵਜੂਦ ਕਿਵੇਂ
ਸੁਪਰੀਮ ਕੋਰਟ ਲੋਕਲ ਬੀਜੇਪੀ ਦੀ ਹਕੂਮਤ ਔਰ ਕਾਂਗਰਸ ਦੀ ਹਕੂਮਤ ਨਰਸਿਮਹਾ ਰਾਓ ਦੀ ਆਲ ਜਿਹਨੂੰ ਕਹਿੰਦੇ ਨੇ ਹੈਂਡ ਇਨ ਗਲਵਜ਼ ਨੇ। ਔਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦਾ ਜਿਹੜਾ ਖੜਾ ਢਾਂਚਾ ਹੈ ਉਸ ਨੂੰ ਤੋੜ ਦਿੱਤਾ ਜਾਂਦਾ ਹੈ। ਦੁਨੀਆ ਦੇ ਵਿੱਚ ਇਸ ਦਾ ਜਿਹੜਾ ਨੈਗੇਟਿਵਿਟੀ ਹੁੰਦੀ ਹੈ। ਫਿਰ ਹੋਇਆ ਜੀ ਕੇਸ ਕਮਿਸ਼ਨ, ਫਲਾਣਾ ਕਮਿਸ਼ਨ, ਢਿਮਕਾ ਕਮਿਸ਼ਨ, ਕੋਰਟਾਂ ਦੇ ਕੇਸ, ਉਹਨਾਂ ਤੇ ਕ੍ਰਿਮੀਨਲ ਇਧਰ। ਪਰ ਅੱਜ ਜਦੋਂ ਅਸੀਂ 1992 6 ਦਸੰਬਰ ਤੋਂ ਬਾਅਦ ਆਲਮੋਸਟ 28 ਸਾਲ ਬਾਅਦ ਜਦੋਂ ਜਿਹੜੀ ਹੈ 29 ਸਾਲ ਬਾਅਦ ਆਲਮੋਸਟ ਗੱਲਬਾਤ ਕਰ ਰਹੇ ਹਾਂ ਤੇ ਸੁਪਰੀਮ ਕੋਰਟ ਤੱਕ ਪਹੁੰਚਦੇ ਆ, ਉਹ ਸਾਰੇ ਹੀ ਬਰੀ ਕਰ ਦਿੱਤੇ ਗਏ ਜਿਨ੍ਹਾਂ ਦੇ ਉੱਤੇ ਪਹਿਲਾਂ ਕਮਿਸ਼ਨ ਬਿਠਾਇਆ ਗਿਆ ਸੀ, ਜਿਨ੍ਹਾਂ ਨੇ ਢਾਈ। ਕਿਵੇਂ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਇਆ, ਉਹਨਾਂ ਨੇ 3 ਧਿਰਾਂ ਨੂੰ ਨਿਰਮੋਹੀ ਅਖਾੜਾ, ਬਾਬਰੀ ਜਿਹੜਾ ਉਹਨਾਂ ਦਾ ਪਰਸਨਲ ਬੋਰਡ ਔਰ ਹਿੰਦੂ ਮੰਦਰ ਦੇ ਨਾਂ ਥੱਲੇ ਉਹਨਾਂ ਨੇ 3 ਹਿੱਸਿਆਂ 'ਚ ਵੰਡਿਆ। ਕੇਸ ਸੁਪਰੀਮ ਕੋਰਟ 'ਚ ਜਾਂਦਾ ਹੈ। ਹਜ਼ਾਰਾਂ ਗਵਾਹੀਆਂ, ਰੈਵਨਿਊ ਰਿਕਾਰਡ ਸਾਰੇ ਦੇ ਬਾਵਜੂਦ ਕਿ ਇੱਥੇ ਕਦੇ ਮੰਦਰ ਐਗਜ਼ਿਸਟ ਨਹੀਂ ਸੀ ਕਰਦਾ, ਸੁਪਰੀਮ ਕੋਰਟ 'ਚ ਉਹੀ ਚੀਫ ਜਸਟਿਸ ਰੰਜਨ ਗੋਗੋਈ ਜਿਹੜਾ ਰਿਟਾਇਰ ਹੋਣ ਤੋਂ 6 ਮਹੀਨੇ ਦੇ ਵਿੱਚ ਵੀ ਜਿਹੜਾ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਜਾਂਦਾ ਹੈ, ਉਹ ਫੈਸਲਾ ਲਿਖਦਾ ਹੈ। ਉਹ ਕਹਿੰਦਾ ਹੈ ਕਿ ਬੇਸ਼ੱਕ ਭਾਵੇਂ ਸਬੂਤ ਨਹੀਂ ਨੇ ਕਿ ਇੱਥੇ ਕੋਈ ਮੰਦਰ ਢਾਹ ਕੇ ਬਣਾਇਆ ਗਿਆ, ਪਰ ਬਹੁ ਗਿਣਤੀ ਦੀ ਆਸਥਾ ਦਾ ਧਿਆਨ ਰੱਖਦਿਆਂ ਹੋਇਆ, ਫੇਥ ਆਫ ਦਾ ਮੈਜੋਰਿਟੀ ਪੀਪਲ, ਇਹ ਮੰਦਰ ਬਣਾਉਣ ਦੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਰਦੇ। ਔਰ ਹੁਣ ਬੇਸ਼ੱਕ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਇਕੱਲਾ ਇਹ ਨਹੀਂ ਸੀ ਕਿ ਇੱਕ ਢਾਂਚਾ ਢਾਇਆ ਗਿਆ, ਕਿਵੇਂ ਅਯੁੱਧਿਆ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਬੰਬਈ ਰਾਇਟਸ ਜਿਹਨੂੰ ਕਿਹਾ ਗਿਆ, ਜਿੱਥੇ ਰਾਇਟਸ ਲਫ਼ਜ਼ ਦੇ ਇਸਤੇਮਾਲ ਕਰਨ ਦਾ ਮਤਲਬ ਹੈ ਕਿ ਉਸ ਘੱਟ ਗਿਣਤੀ ਦਾ ਕਾਂਡ ਹੋਇਆ। ਹਜ਼ਾਰਾਂ ਮੁਸਲਮਾਨ ਜਿਹੜੇ ਨੇ ਬੰਬਈ 'ਚ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹ ਲਗਾਤਾਰਤਾ ਨਾਲ ਜੋ ਵਰਤਾਰਾ 6 ਦਸੰਬਰ 1992 ਤੋਂ ਬਾਅਦ ਕੀਤਾ ਹੈ, 2002 'ਚ ਮੋਦੀ ਅਮਿਤ ਸ਼ਾਹ ਨੇ ਗੁਜਰਾਤ ਦੇ ਵਿੱਚ ਕੀਤਾ। ਔਰ ਇਸ ਕਦਰ ਜਦੋਂ ਤੱਕ ਇਹ ਫੈਸਲਾ 9 ਨਵੰਬਰ 2019 ਨੂੰ ਸੁਣਾਇਆ ਜਾਂਦਾ ਹੈ, ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਸ ਦਿਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਜਿਹੜਾ 74-75 ਸਾਲ ਦੀ ਸਿੱਖਾਂ ਦੀ ਅਰਦਾਸ ਸੀ, ਇਨੋਗਰੇਟ ਕਰ ਰਹੇ ਸੀ ਕਰਤਾਰਪੁਰ ਸਾਹਿਬ ਵੀਕਐਂਡ, ਉਸ ਦਿਨ ਸੁਪਰੀਮ ਕੋਰਟ ਦੀ ਅਦਾਲਤ ਲੱਗੀ। ਔਰ 5 ਅਗਸਤ 2000 ਜਿਹੜਾ 9 ਨਵੰਬਰ 2019 ਨੂੰ ਜਿਹੜਾ ਸੁਪਰੀਮ ਕੋਰਟ ਨੇ ਉਹ ਥਾਂ ਮੰਦਰ ਬਣਾਉਣ ਵਾਲਿਆਂ ਦੇ ਨਾਂ ਕਰ ਦਿੱਤੀ। ਹੁਣ ਜਿਹੜੀ ਤਾਂ ਕਿ ਭਾਰਤ ਦਾ ਮੀਡੀਆ ਕਿ ਭਾਈ ਇੱਕ ਪਾਸੇ ਗੁੱਡਵਿਲ ਹੈ, ਉਹਨੂੰ ਗਾਇਬ ਕਰਨ ਦੇ ਲਈ 9 ਨਵੰਬਰ 2019 ਨੂੰ ਜਿਹੜੀ ਹੈ ਸੁਪਰੀਮ ਕੋਰਟ ਭਾਰਤ ਦੇ ਉੱਥੇ ਮੰਦਰ ਬਣਾਉਣ ਦਾ ਕਰਦੀ ਬਣਾ ਦਿਓ। ਔਰ 5 ਅਗਸਤ 2020 ਨੂੰ ਫਿਰ ਜਦੋਂ ਕਿ ਫਸਟ ਐਨੀਵਰਸਰੀ ਹੈ ਜੋ ਕਸ਼ਮੀਰ ਦੀ ਇਹਨਾਂ ਨੇ ਆਈਨੀ ਗੁੰਡਾਗਰਦੀ ਕੀਤੀ, ਉੱਥੇ ਮੋਦੀ ਪਹੁੰਚ ਜਾਂਦਾ ਹੈ। ਔਰ ਉਹ ਕਿਵੇਂ ਉਸ ਮੰਦਰ ਦੇ ਉਦਘਾਟਨ ਦੇ ਨਾਂ ਦੇ ਥੱਲੇ ਫਿਰ ਉਹ ਮੋਦੀ ਦਾ ਗੁਣ ਗਾਇਨ ਹੁੰਦਾ। ਔਰ ਹੁਣ ਵੀ ਜਦੋਂ ਕੱਲ ਮੋਦੀ ਨੇ ਇਸ ਈਵ ਦੇ ਉੱਤੇ ਮੈਸੇਜ ਦਿੱਤਾ ਜਿੱਥੇ ਉਹਨੇ ਕਸ਼ਮੀਰੀਆਂ ਦੇ ਮਾਮਲੇ 'ਚ ਕਿਹਾ ਕਿ ਜੀ ਦੇਖੋ ਅਸੀਂ ਏਕ ਭਾਰਤ ਸ੍ਰੇਸ਼ਟ ਭਾਰਤ ਦੇ ਥੱਲੇ ਇਹ ਆਰਟੀਕਲ 370 ਖਤਮ ਕਰਕੇ ਭਾਰਤ ਨੂੰ ਸ੍ਰੇਸ਼ਟ ਬਣਾਇਆ। ਨਾਲ ਹੀ ਉਹਨੇ ਕਿਹਾ on this very day last year Indians took the first step towards the construction of a grand Ram temple after hundreds of years। ਇਹ ਉਹੀ ਗੱਲ ਜਿਹੜੀ ਮੋਹਨ ਭਾਗਵਤ ਨੇ ਕਹੀ ਸੀ ਜਦੋਂ ਮੋਦੀ ਨੇ ਸਹੁੰ ਚੁੱਕੀ 2014 कि 1000 साल की गुलामी के बाद अब हिंदुओं के राज का दौर शुरू हुआ है। उन्होंने ईवन नेहरू तो लैके इंदिरा गांधी तक जां अखीरले मनमोहन सिंह तक जिहड़ा नहीं सी कुछ भी नज़र आया वो हिंदुओं का ही कह रहा सी, हुण शुरू होया। और यही गल जिहड़ा वो मोदी दोहरा रहा। और गल ये नहीं है कि भी उन्होंने हुण किन्ने हज़ार करोड़ लोगों तो उस मंदिर के नां थले कोइट्स करके इकट्ठे किए गए ने, किए जा रहे हैं। किवें उही लैंड किन्ने किन्ने गुणा तो किवें वो रज के जिहड़ा उहनूं लुट रहे हैं। और हुण ये नहीं है कि भी उन्हां दा ये मसला जां मिशन खत्म हो गया कि उन्होंने मसीत ढा के हुण जिहड़ियां 2024 दे विच पार्लीमेंट चोणां होणीआं ने वो भी उन्होंने इस राम मंदिर के सिर तो। और ये गल जदों अज असीं देख रहे हैं राम टैंपल टू ओपन फॉर दर्शन टू डिवोटीज बाय 2023 एंड ਹੁਣ 2023 तक। और एक किन्ने हज़ार करोड़ जिहदे चों गवन भी हो रहा है और 3-4 हज़ार करोड़ दा जिहड़ी उस लागत दे नाल मंदिर बन रहे। उन्होंने कहा जी कि कंस्ट्रक्शन बड़ी तेज़ी नाल चल रही है और असीं जिहड़ा है वो एंड 2023 तक
ਇਹ ਲੋਕਾਂ ਦੇ ਲਈ ਖੋਲ੍ਹ ਦਿੱਤਾ ਜਾਏਗਾ। ਹਾਲਾਂਕਿ ਭਾਵੇਂ ਕੰਪਲੀਟ ਉਸ ਦੇ ਆਰਕਾਈਵਸ ਔਰ ਦੂਜੇ 2025 ਤੱਕ ਤਿਆਰ ਹੋਣਗੇ, ਪਰ ਇਹ ਜਿਹੜਾ ਇੰਨਾ ਲੰਬਾ ਚੌੜਾ ਜਿਹੜਾ ਇਹ ਮੰਦਿਰ ਹੈ ਜਿਸ ਦੇ ਉੱਤੇ ਇੰਨੇ 1000 ਕਰੋੜ ਖਰਚ ਅਸੀਂ ਕਰ ਰਹੇ ਹਾਂ, ਇਹ ਡਿਵੈਲਪਮੈਂਟ ਅਸਿਊਮਸ ਪੋਲੀਟੀਕਲ ਸਿਗਨੀਫੀਕੈਂਸ ਐਜ਼ ਨੈਕਸਟ ਲੋਕ ਸਭਾ ਇਲੈਕਸ਼ਨਸ ਆਰ ਡਿਊ in the first half of 2024 ਕਿਉਂਕਿ ਉਦੋਂ ਹੋਣੀਆਂ ਨੇ। ਸੋ ਦਸੰਬਰ 2023 ਤੱਕ ਫਿਰ ਕਹਿਣਗੇ ਕਿ ਜੀ ਦੇਖੋ ਅਸੀਂ ਕਿੰਨਾ ਵੱਡਾ ਜਿਹੜਾ ਹੈ, ਔਰ ਇਹ ਉਹਨਾਂ ਨੇ ਕਿਹਾ ਜੀ ਕਿ 160 ਕਾਲਮਸ ਜਿਹੜੇ ਨੇ ਗਰਾਊਂਡ ਫਲੋਰ ਤੇ ਹੋਣਗੇ, 132 ਕਾਲਮਸ ਫਸਟ ਫਲੋਰ ਤੇ ਨੇ, 74 ਕਾਲਮ ਸੈਕੰਡ ਫਲੋਰ ਤੇ ਨੇ, ਔਰ ਕੁਬੇਰ ਟਿੱਲਾ ਔਰ ਸੀਤਾ ਕੂਪ ਇਹ ਖਾਸ ਤੌਰ ਤੇ ਇਹਨਾਂ ਨੂੰ ਜਿਹੜਾ ਉਹ ਡਿਵੈਲਪ ਕੀਤਾ ਗਿਆ, ਔਰ ਇਹਦੇ ਨਾਲ ਨਾਲ ਆਰਕਾਈਵਸ, ਰਿਸਰਚ ਸੈਂਟਰ, ऑडिटोरियम, म्यूजियम और ये सारे जड़े ने एडमिनिस्ट्रेटिव बिल्डिंग, संत निवास, ये सारा लंबा चौड़ा उन्हों का पार्ट है। और ये जड़ा इस नूं अज भी उसे ही झील दे नाल RSS और हिंदुत्व भी अपने नफरत के एजेंडे नूं अगे वधा रहे हैं। और गल ये नहीं है कि राम मंदिर के उत्ते गल मुक गई। जिदन राम मंदिर के नां थले इन्हां ने 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਸੀ, ਉਸ ਦਿਨ ਪਾਰਲੀਮੈਂਟ ਦੇ ਗਲਿਆਰਿਆਂ 'ਚ ਬੀਜੇਪੀ ਦੇ ਮੈਂਬਰਾਂ ਨੇ ਨਾਅਰੇ ਲਾਏ ਸੀ, ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਔਰ ਹੁਣ ਜਿਸ ਯੂਪੀ ਦੇ ਵਿੱਚ ਅਯੁੱਧਿਆ ਹੈ, ਉਸੇ ਯੂਪੀ ਦੇ ਵਿੱਚ ਮਥੁਰਾ ਵੀ ਹੈ, ਕਾਂਸ਼ੀ ਵੀ ਹੈ, ਔਰ ਉਸੇ ਹੀ ਬਨਾਰਸ ਦੇ ਵਿੱਚ ਕਾਂਸ਼ੀ ਦੇ ਵਿੱਚ ਜਿਹੜੀ ਪੁਰਾਣੀ ਮਸਜਿਦ ਹੈ ਉਸ ਨੂੰ ਢਾਣ ਦੇ ਲਈ ਅੱਗੋਂ ਔਰ ਗਿਆਨ ਵਿਆਪੀ ਮੰਦਰ ਬਣਾਉਣ ਦੇ ਲਈ ਆਲਰੇਡੀ ਕੋਰਟ ਦਾ ਸਹਾਰਾ ਲਿਆ ਜਾ ਰਿਹਾ ਹੈ। ਔਰ ਮੋਦੀ ਸਰਕਾਰ ਦੀ ਗੁੰਡਾ ਨੀਤੀ ਜਿਹੜੀ ਹੈ ਉਹ ਅਦਾਲਤਾਂ ਤੇ ਵੀ ਹਾਵੀ ਹੈ। ਉਹ ਤਾਂ ਹਜ਼ਾਰਾਂ ਐਨਕਾਊਂਟਰ ਬਣਾਏ ਨੇ, ਉਹਨੂੰ ਕੀ ਪਰਵਾਹ ਹੈ। ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਕਿ ਇਹ ਜਿਹੜਾ ਬਨਾਰਸ ਦੀ ਕਾਂਸ਼ੀ ਦੀ ਮਸਜਿਦ ਦਾ ਵੀ ਔਰ ਫਿਰ ਮਥੁਰਾ ਦੀ ਮਸਜਿਦ ਨੂੰ ਵੀ ਢਾਣ ਦੀ ਲਾਈਨ, ਇਹ ਆਉਣ ਵਾਲੇ ਅਗਲੇ ਪੀਰੀਅਡ 'ਚ ਅਜੇ ਉਹਨਾਂ ਨੇ 2024 ਦੀਆਂ ਇਲੈਕਸ਼ਨਾਂ ਇਹੀ ਮੰਦਰ ਨੂੰ ਉਹਨਾਂ ਨੇ ਕਹਿਣਾ ਦੇਖੋ ਜੀ ਅਸੀਂ 550 ਸਾਲ ਪੁਰਾਣੇ ਜਿਹੜੀ ਮਸਜਿਦ ਨੂੰ ਢਾਇਆ ਔਰ ਅਸੀਂ 1000 ਸਾਲ ਦੀ ਗੁਲਾਮੀ ਦਾ ਹੁਣ ਬਦਲਾ ਲੈ ਰਹੇ ਹਾਂ। ਪਰ ਬਾਕੀ ਕੀ ਕਰ ਰਹੇ ਨੇ ਘੱਟ ਗਿਣਤੀਆਂ ਨਾਲ ਮੁਸਲਮਾਨਾਂ ਨਾਲ, ਉਹ ਅਕਸਰ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਮੁਆਇਦ ਯੂਸਫ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਲਗਾਤਾਰ ਅਣਗੌਲਿਆਂ ਕਰ ਰਿਹਾ ਹੈ। ਸੋ ਅਜੇ ਤੱਕ ਪ੍ਰੈਜ਼ੀਡੈਂਟ ਬਾਈਡਨ ਨੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨਾਲ ਕੋਈ ਵੀ ਟੈਲੀਫੋਨਿਕ ਰਾਬਤਾ ਨਹੀਂ ਕੀਤਾ। ਜੇ ਅਮਰੀਕਾ ਦਾ ਇਹੀ ਰਵੱਈਆ ਰਿਹਾ ਤਾਂ ਫਿਰ ਪਾਕਿਸਤਾਨ ਕੋਲ ਦੂਸਰੀਆਂ ਆਪਸ਼ਨਸ ਵੀ ਹਨ। ਸੋ ਪਾਕਿਸਤਾਨ ਦੀ ਇਸ ਧਮਕੀ ਦੇ ਕੀ ਅਰਥ ਨੇ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ?
ਦੇਖੋ ਪਿਛਲੇ ਕਈ ਦਿਨਾਂ ਤੋਂ ਅਸੀਂ ਲਗਾਤਾਰਤਾ ਨਾਲ ਅਫਗਾਨਿਸਤਾਨ ਦਾ ਇਸ਼ੂ ਡਿਸਕਸ ਕਰਦੇ ਰਹੇ ਹਾਂ। ਅੱਜ ਵੀ ਉਹਨੂੰ ਅਸੀਂ ਟੱਚ ਬੇਸ ਜ਼ਰੂਰ ਕਰਾਂਗੇ ਜੀ, ਕਿਉਂਕਿ ਇਸੇ ਸਿਲਸਿਲੇ ਦੇ ਵਿੱਚ ਹੀ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਔਰ ਜਿਹੜੇ ਇਮਰਾਨ ਖਾਨ ਹੋਰਾਂ ਦੇ ਕਾਫੀ ਕਰੀਬੀ ਵੀ ਨੇ, ਮੋਇਦ ਯੂਸਫ ਉਹ ਵੀ, ਔਰ ਉਹਨਾਂ ਦੇ ਨਾਲ ISI ਚੀਫ ਪਾਕਿਸਤਾਨ ਦੇ ਉਹ ਅਮਰੀਕਾ ਆਏ ਹੋਏ ਸਨ। ਔਰ ਜਿਹੜੀਆਂ ਖਬਰਾਂ ਸੀ ਕਿ ISI ਚੀਫ ਤਾਂ ਵਾਪਸ ਚਲੇ ਗਏ ਔਰ ਮੋਇਦ ਯੂਸਫ ਜਿਹੜੇ ਨੇ ਉਹਨਾਂ ਨੇ ਫਰਦਰ ਜਿਹੜੀਆਂ ਮੀਟਿੰਗਸ ਕੀਤੀਆਂ। ਜ਼ਾਹਰ ਹੈ ਉਹਨਾਂ ਦੀ ਇੱਕ ਔਰ ਇਹ ਸੈਕੰਡ ਮੀਟਿੰਗ ਸੀ। ਪਹਿਲੀ ਉਹਨਾਂ ਨੇ ਜਨੀਵਾ ਦੇ ਵਿੱਚ ਜਿਹੜੇ ਅਮਰੀਕਾ ਦੇ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਉਹਨਾਂ ਦੇ ਨਾਲ ਕੀਤੀ। ਇੱਥੇ ਵੀ ਜੈਕ ਸਲੀਵਾਨ ਨਾਲ ਵੀ ਹੋਈ, ਸਟੇਟ ਡਿਪਾਰਟਮੈਂਟ ਦੇ ਹੋਰ ਅਹੁਦੇਦਾਰਾਂ ਨਾਲ ਵੀ ਹੋਈ। ਔਰ ਜ਼ਾਹਰ ਹੈ ਕਿ ਜਿਹੜੀਆਂ ਵੀ ਸੈਨੇਟ ਜਾਂ ਹਾਊਸ ਦੀਆਂ ਫੋਰਨ ਰਿਲੇਸ਼ਨਸ ਕਮੇਟੀਜ਼ ਹੁੰਦੀਆਂ ਨੇ ਉਹਨਾਂ ਦੇ ਨਾਲ ਵੀ ਹੋਈਆਂ ਹੋਣਗੀਆਂ। ਬਹੁਤ ਸਾਰੀਆਂ ਪਬਲਿਸਾਈਜ਼ ਤਾਂ ਨਹੀਂ ਹੋਈਆਂ, ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਉਹਨਾਂ ਦਾ ਮੋਇਦ ਯੂਸਫ ਔਰਾਂ ਦਾ ਇੰਟਰਵਿਊ ਫਾਈਨੈਂਸ਼ੀਅਲ ਟਾਈਮਜ਼ ਲੰਡਨ ਦੇ ਵਿੱਚ ਆਇਆ ਹੈ, ਉਸ ਤੋਂ ਕਿਤੇ ਨਾ ਕਿਤੇ ਫਰਸਟ੍ਰੇਸ਼ਨ ਦਾ ਝਲਕਾਰਾ ਵੀ ਪੈਂਦਾ। ਪਰ ਨਾਲ ਦੀ ਨਾਲ ਅੱਖਾਂ ਦਿਖਾਉਣ ਦੀ ਗੱਲ ਵੀ ਕੀਤੀ ਹੈ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਕਿ ਭਾਈ ਉਹਨਾਂ ਨੇ ਐਸੀ ਕਿਹੜੀ ਗੱਲ ਕਹੀ ਹੈ ਜਿਹੜੀ ਅੱਖਾਂ ਦਿਖਾਉਣ ਦੀ ਹੈ, ਔਰ ਐਸੀ ਕਿਹੜੀ ਗੱਲ ਹੈ ਜਿਹੜੀ ਫਰਸਟ੍ਰੇਸ਼ਨ ਸ਼ੋਅ ਕਰਦੀ ਹੈ। ਕਿਉਂਕਿ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਅਗਸਤ ਦੇ ਮਹੀਨੇ ਲਈ ਭਾਰਤ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਹੈ, ਔਰ ਅਸੀਂ ਕਿਹਾ ਸੀ ਵੀ ਇਹ ਫਿਤਨਾ ਆਪਣੇ ਕੰਮ ਤੇ ਲੱਗ ਗਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਤ੍ਰਿਮੂਰਤੀ ਜਿਹੜਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ UN 'ਚ, ਉਹ ਫੁੱਲ ਸਕੇਲ 24 ਆਵਰਸ ਉਹ ਆਪਣਾ ਫਿਤਨਾਪਨ ਦਿਖਾ ਰਿਹਾ। ਔਰ ਉਹਦੇ 'ਚ ਜਿਵੇਂ ਅਸੀਂ ਦੱਸਿਆ ਸੀ ਕਿ ਵੀ ਉਹਨਾਂ ਨੇ ਇੱਕਦਮ ਜਿਹੜੀ ਹੈ ਲੌਬੀ ਕਰਕੇ ਉਹਨਾਂ ਨੇ ਇਹ ਏਜੰਡੇ ਦੇ ਉੱਤੇ ਲੈ ਆਂਦਾ ਕਿ ਅਫਗਾਨਿਸਤਾਨ ਡਿਸਕਸ ਹੋਣਾ ਚਾਹੀਦਾ ਹੈ। ਇਸ ਦਾ ਆਧਾਰ ਬਣਾਇਆ ਗਿਆ ਕਿਉਂਕਿ ਹੈਰਾਤ ਦੇ ਵਿੱਚ ਜਿਹੜਾ ਇੱਕ ਅਟੈਕ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਜਿਹੜੀ ਉਹਨਾਂ ਦੀ ਏਡ ਹੈੱਡਕੁਆਰਟਰ ਹੈ ਉਹਦੇ ਤੇ ਹੋਇਆ, ਉਹਨੂੰ ਉਹਨਾਂ ਨੇ ਤਾਲਿਬਾਨ ਦੇ ਖਾਤੇ 'ਚ ਪਾਇਆ। ਹਾਲਾਂਕਿ ਅਸੀਂ ਕਿਹਾ ਸੀ ਵੀ ਇਹਨਾਂ ਦਾ ਆਪਣਾ ਕੰਮ ਹੈ, ਔਰ ਉਹਨੂੰ ਆਧਾਰ ਬਣਾ ਕੇ ਕਿ ਕਿਉਂਕਿ ਜੇ ਹੁਣ UN ਦਾ ਜਿਹੜਾ ਪ੍ਰੈਮਿਸਿਸ ਹੈ ਉਹ ਅੰਡਰ ਅਟੈਕ ਆਇਆ, ਸੋ ਜ਼ਾਹਰ ਹੈ ਕਿ ਤਾਲਿਬਾਨ ਨੇ ਇੰਟਰਨੈਸ਼ਨਲ ਲਾਅ ਔਰ ਉਹਨੂੰ ਵਾਇਲੇਟ ਕੀਤਾ ਹੈ। ਔਰ ਇਸ ਲਈ ਇਹ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਇਸ ਇਸ਼ੂ ਨੂੰ ਜ਼ਰੂਰ ਡਿਸਕਸ ਕਰੇ। ਹਾਲਾਂ ਉਹਦੇ ਨਾਲ ਉਹਨਾਂ ਨੇ 2-3 ਚੀਜ਼ਾਂ ਹੋਰ ਵੀ ਜੋੜ ਦਿੱਤੀਆਂ। ਉਹਦੇ 'ਚ ਮੈਰੀਟਾਈਮ ਸਿਕਿਉਰਿਟੀ, ਐਂਟੀ ਟੈਰਰਿਜ਼ਮ ਔਰ ਇਸ ਸਾਰੇ ਨੂੰ ਐਂਡ ਸਟੇਬਿਲਿਟੀ ਇਨ ਦਾ ਰੀਜਨ। ਸੋ ਉਸ ਦੇ ਉੱਤੇ ਕੱਲ੍ਹ ਜਿਹੜੀ ਹੈ ਇਹਨਾਂ ਦੀ UN ਸਿਕਿਉਰਿਟੀ ਕੌਂਸਲ ਦੀ ਜਿਹੜੀ ਹੈ ਉਹ ਡਿਸਕਸ਼ਨ ਹੋਣ ਜਾ ਰਹੀ ਹੈ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਐਸਾ ਇੱਕ ਮਾਹੌਲ ਸਿਰਜ ਦਿੱਤਾ ਹੈ ਕਿ ਇੱਕ ਪਾਸੇ ਉਹਨਾਂ ਨੇ ਇਹ ਪ੍ਰੋਪੇਗੈਂਡਾ ਪੂਰੇ ਜ਼ੋਰ ਦੇ ਨਾਲ ਕਿ ਜੀ ਤਾਲਿਬਾਨ ਨੇ ਵਾਇਲੇਟ ਕੀਤਾ ਹੈ ਲਾਅ UN ਦੇ ਉਸ ਪ੍ਰੈਮਿਸਿਸ ਤੇ ਅਟੈਕ ਕਰਕੇ, ਨਾਲ ਦੀ ਨਾਲ ਹਾਲਾਂ ਜ਼ਿਆਦਾ ਮੌਤਾਂ ਜਿਹੜੀਆਂ ਵੀ ਤਿੰਨੋਂ ਹੀ ਥਾਂ ਤੇ ਲਸ਼ਕਰਗਾਹ ਜਾਂ ਹੈਰਾਤ ਜਾਂ ਦੂਸਰੇ ਪਾਸੇ ਜਿਹੜਾ ਕੰਧਾਰ ਦੇ ਵਿੱਚ ਜਿਹੜੀ ਬੰਬਾਰਡਮੈਂਟ ਕਰ ਰਹੀਆਂ ਨੇ ਅਫਗਾਨ ਫੋਰਸਿਸ, ਜਿਹਦੇ ਅਮਰੀਕਨ ਪਾਇਲਟ ਵੀ ਨੇ, ਇੰਡੀਅਨ ਉਹਦੇ ਨਾਲ ਹੋ ਰਹੀਆਂ, ਪਰ ਉਹਨੂੰ ਵੀ ਸਿਵਿਲੀਅਨ ਦੀ ਡੈਥ ਜਿਹੜੀ ਹੈ ਉਹ ਤਾਲਿਬਾਨ ਦੇ ਨਾਲ ਜੋੜੀ ਜਾ ਰਹੀ ਹੈ। ਔਰ ਇਸ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਚੀਫ ਨੇ ਉਹਨਾਂ ਦੀ ਸਪੋਕਸਪਰਸਨ ਨੇ ਜਿਹੜਾ ਉਹਨਾਂ ਦੇ ਬਿਹਾਫ ਤੇ ਸਟੈਫਨੀ ਡੁਜ਼ਾਰਿਕ ਹੈ, ਉਹਨੇ ਸਟੇਟਮੈਂਟ ਦਿੱਤੀ ਹੈ। ਉਹਦੇ ਮਿਸਟਰ ਜਿਹੜੇ ਨੇ ਉਹਨਾਂ ਦਾ ਸਟੇਟਮੈਂਟ ਹੈ ਡੀਪਲੀ ਕੰਸਰਨਡ ਅਬਾਊਟ ਸੇਫਟੀ ਐਂਡ ਪ੍ਰੋਟੈਕਸ਼ਨ ਆਫ ਪੀਪਲ ਇਨ ਅਫਗਾਨਿਸਤਾਨਸ ਲਸ਼ਕਰਗਾਹ ਯੂਨਾਈਟਿਡ ਨੇਸ਼ਨ ਚੀਫ। ਉਹਨਾਂ ਨੇ ਕਿਹਾ ਜੀ ਬਹੁਤ, ਕਿਉਂਕਿ ਜਿਹੜਾ ਲਸ਼ਕਰਗਾਹ ਉਹਦੇ 40 ਸਿਵਿਲੀਅਨ ਮਾਰੇ ਗਏ, 118 ਜ਼ਖਮੀ ਨੇ ਪਿਛਲੇ 24 ਘੰਟੇ ਦੇ ਵਿੱਚ। ਔਰ ਉਹਨਾਂ ਦੇ ਬਿਹਾਫ ਦੇ ਉੱਤੇ ਉਹਨਾਂ ਦੀ ਜਿਹੜੀ ਸਪੋਕਸਮੈਨ ਹੈ ਸਟੈਫਨੀ ਡੁਜ਼ਾਰਿਕ, ਉਹਨੇ ਕਿਹਾ ਕਿ ਵੀ ਕੈਨ ਟੈਲ ਯੂ ਦੈਟ ਵੀ ਆਰ ਡੀਪਲੀ ਕੰਸਰਨਡ ਅਬਾਊਟ ਦਾ ਸੇਫਟੀ ਐਂਡ ਪ੍ਰੋਟੈਕਸ਼ਨ ਆਫ ਪੀਪਲ ਇਨ ਲਸ਼ਕਰਗਾਹ in the south where tens of thousands of people could be trapped by fighting। और अगे लंबी चौड़ी है कि we urge the parties to the conflict to protect civilians, aid workers and civilian infrastructure including schools, hospitals in compliance with international humanitarian law। So ਇਹ ਵੀ ਈਵਨ ਜਿਹੜੀ UN ਚੀਫ ਦੀ ਸਟੇਟਮੈਂਟ ਉਹਦੀ ਸਪੋਕਸਪਰਸਨ ਦੇ ਬਿਹਾਫ ਤੇ ਹੈ, ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਕਿ ਐਜ਼ ਇਫ ਤਾਲਿਬਾਨ ਵਾਇਲੇਟ ਕਰ ਰਹੇ ਨੇ, ਇਸ ਲਈ ਜਿਹੜਾ ਹੈ ਇਹ UN ਉਹਨੂੰ ਕੰਡੈਮ ਕਰ ਰਿਹਾ।
ਦੂਸਰੇ ਪਾਸੇ ਜਿਵੇਂ ਮੈਂ ਕਿਹਾ ਵੀ ਇਹਨਾਂ ਦੇ ਸਾਰੇ ਹੀ ਅਦਾਰੇ 24/7 ਜਿਹੜੇ ਨੇ ਉਹ ਬਦਨਾਮ ਕਰਨ ਤੇ ਲੱਗੇ ਹੋਏ ਨੇ। ਔਰ ਇਸੇ ਤਰ੍ਹਾਂ ਜਿਹੜੀ ਯੂਕੇ ਕਿਉਂਕਿ ਪਰਮਾਨੈਂਟ ਮੈਂਬਰ ਵੀ ਹੈ ਸਿਕਿਉਰਿਟੀ ਕਾਉਂਸਲ ਦਾ, ਉਹਨਾਂ ਦੀ ਜਿਹੜੀ ਪਰਮਾਨੈਂਟ ਐਂਬੈਸਡਰ ਹੈ ਜਾਂ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਬਾਰਬਰਾ ਵੁਡਵੇ, ਉਹਦੇ ਨਾਲ ਵੀ ਇੱਕ ਇੰਟਰਵਿਊ ਜਿਹੜਾ ਹਿੰਦੂ ਅਖਬਾਰ ਦੇ ਸ੍ਰੀ ਰਾਮ ਲਕਸ਼ਮਣ ਨੇ ਕੀਤਾ ਔਰ ਉਹਦੀ ਸਟੇਟਮੈਂਟ ਕੋਟ ਕੀਤੀ ਗਈ ਹੈ, ਬ੍ਰਿਟਨ ਵਿਲ ਨਾਟ ਰੈਕਗਨਾਈਜ਼ ਏ ਤਾਲਿਬਾਨ ਗਵਰਨਮੈਂਟ that takes power by force, UK envoy to UN। ਔਰ ਜਿਵੇਂ ਅਸੀਂ ਕਿਹਾ ਵੀ ਉਹਨੇ ਇਹ ਬੜੀ ਮਜ਼ਬੂਤੀ ਦੇ ਨਾਲ ਜਿਹੜਾ UK's permanent representative to United Nations Barbara Woodward say Britain is not prepared to recognize the Taliban government that uses force to come to power। She discusses UK-India cooperation at UN, multilateralism, China and climate action in an interview with the Hindu। ਇਹ ਲੰਬਾ ਚੌੜਾ ਇੰਟਰਵਿਊ ਹੈ, ਪਰ ਉਹਦਾ ਲੁਬੇ ਲਬਾਬ ਇਹ ਹੈ ਕਿ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਜੋ ਹੁਣ ਕਰ ਰਹੇ ਨੇ ਤਾਲਿਬਾਨ, ਇਹ ਜ਼ਾਹਰ ਹੈ ਕਿ ਬਾਈ ਫੋਰਸ ਕੈਪਚਰ ਕਰ ਰਹੇ ਨੇ, ਔਰ ਜੇ ਉਹ ਕਰ ਵੀ ਲੈਂਦੇ ਨੇ ਤੇ ਅਸੀਂ ਉਹਨਾਂ ਦੀ ਹਕੂਮਤ ਨੂੰ ਰੈਕਗਨਾਈਜ਼ ਨਹੀਂ ਕਰਾਂਗੇ। ਔਰ ਇੰਡੀਆ ਜਿਹੜਾ ਕਿ ਅਫਗਾਨਿਸਤਾਨ ਦੇ ਨਾਲ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ 2011 ਦੇ ਵਿੱਚ ਐਗਰੀਮੈਂਟ ਸਾਈਨ ਕੀਤਾ ਸੀ, ਸਟ੍ਰੈਟੇਜਿਕ ਪਾਰਟਨਰਸ਼ਿਪ ਐਗਰੀਮੈਂਟ, ਉਸ ਦਾ ਆਧਾਰ ਬਣਾ ਕੇ। ਔਰ ਇਹ ਜਿਹੜਾ 2011 ਦਾ ਐਗਰੀਮੈਂਟ ਸੀ, ਇਹਦੇ ਮੁਤਾਬਕ ਇਹ ਸੀ ਕਿ ਜਿਹੜਾ ਇੰਡੀਆ ਹੈ ਉਹ ਅਫਗਾਨਿਸਤਾਨ ਨੂੰ ਜਿਹੜਾ ਮਿਲਟਰੀ ਹਾਰਡਵੇਅਰ ਦੇਗਾ, ਉਹਨਾਂ ਦੀਆਂ ਹੋਰ ਜਿਹੜੀਆਂ ਜੰਗੀ ਲੋੜਾਂ ਨੇ ਉਹ ਪੂਰੀਆਂ ਕਰੇਗਾ। ਔਰ ਹੁਣ ਜਿਹੜਾ ਇੰਡੀਆ ਜੋ ਕੁਛ ਕਰ ਰਿਹਾ ਉਹ ਕਹਿ ਰਿਹਾ ਜੀ ਅਸੀਂ ਤਾਂ ਸਟ੍ਰੈਟੇਜਿਕ ਪਾਰਟਨਰਸ਼ਿਪ ਐਗਰੀਮੈਂਟ 2011 ਦੇ ਥੱਲੇ ਹੀ ਕਰ ਰਹੇ। ਔਰ ਭਾਰਤੀ ਫੋਰਨ ਅਫੇਅਰ ਮਿਨਿਸਟਰੀ ਦੇ ਜਿਹੜੇ ਸਪੋਕਸਮੈਨ ਹੈ ਮਿਸਟਰ ਅਰਿੰਦਾਮ ਬਾਗਚੀ, ਉਹਨੇ ਜਿਹੜੀ ਮੀਡੀਆ ਬਰੀਫਿੰਗ ਕੀਤੀ ਹੈ ਉਹਦੇ 'ਚ ਉਹਨੇ ਆਪਣੀ ਵੀਕਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਆਰ ਕਲੋਜ਼ਲੀ ਮੋਨੀਟਰਿੰਗ the evolving security situation and we continue to call for an immediate and comprehensive ceasefire. We support an Afghan-led, Afghan-owned and Afghan-controlled peace process, said Mr. Bakji at the virtual press conference। उन्हें कहा जी असी जड़ा Afghan-led, Afghan-owned और Afghan-controlled, ਸੋ ਇਹ ਸਿੱਧਾ ਪਾਕਿਸਤਾਨ ਦੇ ਮੂੰਹ ਦੇ ਉੱਤੇ ਚਪੇੜ ਮਾਰਨ ਦੀ ਕੋਸ਼ਿਸ਼ ਹੈ ਕਿ ਜੀ ਇਹ ਜਿਹੜੀ ਸਾਰੀ ਤਾਲਿਬਾਨ ਦੀ ਪੋਲਿਟਿਕਸ ਹੈ ਉਹਨੂੰ ਤਾਂ ਜਿਹੜਾ ਉਹ ਪਾਕਿਸਤਾਨ ਲੀਡ ਕਰ ਰਿਹਾ। ਇਸ ਲਈ ਜਦੋਂ ਰਿਪੀਟਡਲੀ ਕਹਿੰਦੇ ਨੇ ਅਫਗਾਨ ਹੋਣ ਅਫਗਾਨ, ਉਹਨਾਂ ਨੂੰ ਅਫਗਾਨਾਂ ਦੇ ਕਿਸੇ ਨੇ ਹੱਥ ਬੰਨੇ ਹੋਏ ਨੇ ਕਿ ਵੀ ਉਹ ਨਹੀਂ ਕਰ ਸਕਦੇ, ਉਹ ਵੀ ਤਾਂ ਅਫਗਾਨ ਨੇ ਤਾਲਿਬਾਨ। ਪਰ ਉਦੋਂ ਉਹਦੇ ਤੋਂ ਅਸ਼ਰਫ ਗਨੀ ਤੋਂ ਕਹਾਤਾ ਜੀ 10,000 ਪਾਕਿਸਤਾਨੀ ਤਾਲਿਬਾਨ ਜਿਹੜੇ ਨੇ ਉਹ ਵੜ ਗਏ ਨੇ, ਫਿਰ 15 ਕਰਤੀ ਗਿਣਤੀ, ਫਿਰ ਸਾਰੇ ਡਰਾਮੇਬਾਜ਼ੀ ਕੀਤੀ। ਹੁਣ ਮੈਨੂੰ ਇਹ ਲੱਗਦਾ ਹੈ ਵੀ ਇਸ ਇੰਡੀਆ ਨੇ ਇਸ ਫਿਤਨੇ ਅੰਦਾਜ਼ ਦੇ ਵਿੱਚ ਅਮਰੀਕਾ ਨੂੰ ਵੀ ਕਿਤੇ ਨਾ ਕਿਤੇ ਘੇਰਿਆ ਹੋਇਆ ਹੈ। ਅਮਰੀਕਾ ਦੇ ਐਡਮਿਨਿਸਟ੍ਰੇਸ਼ਨ 'ਚ ਵੀ ਜ਼ਾਹਰ ਹੈ, ਬਾਈਡਨ ਐਡਮਿਨਿਸਟ੍ਰੇਸ਼ਨ 'ਚ ਪ੍ਰੋ ਇੰਡੀਆ ਲੌਬੀ ਬਹੁਤ ਸਟਰੋਂਗ ਹੈ, ਬਹੁਤ ਸਾਰੇ ਤਾਂ ਉਹਨੇ ਹਾਈ ਪੋਸਟਾਂ ਤੇ ਨੋਮੀਨੇਟ ਵੀ ਕੀਤੇ ਨੇ। ਹੁਣ ਇਹਨਾਂ ਦੇ ਚੱਲਦਿਆਂ ਹਾਲਾਂਕਿ ਇਹਨਾਂ ਦਾ ਸਟੇਟ ਡਿਪਾਰਟਮੈਂਟ ਜਾਂ ਉਹਨਾਂ ਦਾ ਸਪੋਕਸਪਰਸਨ ਮਿਸਟਰ ਨੈਡ ਪ੍ਰਾਈਸ ਪਹਿਲਾਂ ਕਹਿ ਚੁੱਕਾ ਸੀ ਕਿ ਵੀ ਜੇ ਉਹਦੀ ਸਟੇਟਮੈਂਟ ਦੇਖਣੀ ਹੋਏ ਕਿ ਇਨ ਦਾ ਐਂਡ ਉਹਨਾਂ ਨੇ ਕਿਹਾ ਕਿ ਵੀ ਦਾ US ਸਟੇਟ ਡਿਪਾਰਟਮੈਂਟ ਹਾਊਐਵਰ assured Islamabad and Washington, Islamabad that Washington recognizes Pakistan's vital role in restoring peace in Afghanistan and wants Islamabad to play that role, ਕਿ ਵੀ ਤੁਹਾਡਾ ਵਾਈਟਲ ਰੋਲ ਹੈ ਔਰ ਤੁਸੀਂ ਉਹ ਰੋਲ ਪਲੇ ਕਰੋ। ਔਰ ਨਾਲ ਦੀ ਨਾਲ ਉਹ ਇਹ ਵੀ ਕਹਿ ਰਹੇ ਨੇ ਪਾਕਿਸਤਾਨ ਹੈਜ਼ ਮਚ ਟੂ ਗੇਨ ਐਂਡ ਵਿਲ ਕੰਟੀਨਿਊ ਟੂ ਹੈਵ ਏ ਕ੍ਰਿਟੀਕਲ ਰੋਲ ਐਂਡ ਵੈਲ ਪੋਜੀਸ਼ਨ ਟੂ ਹੈਵ ਏ ਰੋਲ ਇਨ ਸਪੋਰਟਿੰਗ ਦਾ ਆਊਟਕਮ। ਇਹ ਨੈਡ ਪ੍ਰਾਈਸ ਕਹਿ ਰਿਹਾ ਸਟੇਟ ਡਿਪਾਰਟਮੈਂਟ ਸਪੋਕਸਮੈਨ। ਲੇਕਿਨ ਐਸਾ ਕੀ ਹੈ ਕਿ ਮੋਇਦ ਯੂਸਫ ਜਦੋਂ ਫਾਈਨੈਂਸ਼ੀਅਲ ਟਾਈਮਸ ਲੰਡਨ ਨੂੰ ਇੰਟਰਵਿਊ ਦਿੰਦੇ ਨੇ ਔਰ ਮੈਂ ਉਹਨਾਂ ਦੇ ਐਗਜ਼ੈਕਟ ਅਲਫਾਜ਼ ਕੋਟ ਕਰਨਾ ਚਾਹੁੰਦਾ, ਉਹਨਾਂ ਨੇ ਇਹ ਕਿਹਾ ਕਿ ਵੀ ਅਪਸੈਟ ਸ਼ੁਰੂ ਇੱਥੋਂ ਹੁੰਦੀ ਹੈ ਖਬਰ। ਉਹਨਾਂ ਨੇ ਕਿਹਾ ਕਿ ਦਾ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਹੈਜ਼ ਨਾਟ ਸਪੋਕਨ ਟੂ ਦਾ ਪ੍ਰਾਈਮ ਮਿਨਿਸਟਰ ਆਫ ਸਚ ਐਨ ਇੰਪੋਰਟੈਂਟ ਕੰਟਰੀ ਮੀਨਸ ਇਮਰਾਨ ਖਾਨ who the US itself says is make or break in some cases। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਚਾਹੇਗਾ ਤਾਂ ਹੋਏਗਾ, ਨਹੀਂ ਚਾਹੇਗਾ ਤਾਂ ਨਹੀਂ ਹੋਏਗਾ। In some ways in Afghanistan we struggle to understand the signal, right? Yusuf said in an interview। ਉਹਨਾਂ ਨੇ ਕਿਹਾ ਜੀ ਇਹਦੇ ਬਾਵਜੂਦ ਜੇ ਬਾਈਡਨ ਨੇ ਕਾਲ ਨਹੀਂ ਕੀਤੀ, ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਪਾਕਿਸਤਾਨ ਮੇਕ ਔਰ ਬ੍ਰੇਕ ਸਿਚੁਏਸ਼ਨ 'ਚ ਹੈ ਇਸ ਸਾਰੇ ਅਫਗਾਨਿਸਤਾਨ ਦੇ। We have been told every time the phone call will happen
it's technical reasons or whatever, but frankly people don't believe it। ਉਹਨੇ ਕਿਹਾ ਜੀ ਉਹਨੂੰ ਤੁਸੀਂ ਟੈਕਨੀਕਲ ਰੀਜ਼ਨ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਇਮਰਾਨ ਖਾਨ ਨੂੰ ਕਾਲ ਕਰਨਾ ਕਿਉਂ ਨਹੀਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਹਾਲੇ ਮੈਨੂੰ ਨਹੀਂ ਸਮਝ ਆਈ ਕਿ ਵੀ ਇਹ ਇੰਨਾ ਉਹਨਾਂ ਨੇ ਕਿਉਂ ਇਸ ਨੂੰ ਪਰ ਇਹਦੇ ਤੋਂ ਜ਼ਿਆਦਾ ਰੀਜ਼ਨ ਹੋਣਗੇ। ਇਹ ਤਾਂ ਤੁਸੀਂ ਕੋਈ ਗੱਲ ਕਈ ਵਾਰੀ ਕਹਿਣ ਦੇ ਲਈ ਇੱਕ ਕਵਰ ਢੂੰਡਦੇ ਹੋ। ਮੈਨੂੰ ਲੱਗਦਾ ਵੀ ਇਹ ਫਰਸਟ੍ਰੇਟ ਕਰ ਰਹੇ ਨੇ, ਪਾਕਿਸਤਾਨ ਇੰਡੀਅਨ ਪ੍ਰੋਪੇਗੈਂਡਾ ਹਾਵੀ ਹੋਇਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਫ ਏ ਫੋਨ ਕਾਲ ਇਜ਼ ਏ ਕੰਸੈਸ਼ਨ, ਇਫ ਏ ਸਿਕਿਉਰਿਟੀ ਰਿਲੇਸ਼ਨਸ਼ਿਪ ਇਜ਼ ਏ ਕੰਸੈਸ਼ਨ, ਪਾਕਿਸਤਾਨ ਹੈਜ਼ ਆਪਸ਼ਨਸ, ਹੀ ਐਡਡ। ਉਹਨਾਂ ਨੇ ਕਿਹਾ ਜੀ ਕਿ ਜੇ ਤੁਸੀਂ ਇਹ ਹੀ ਬੜਾ ਆਸਾਨ ਕਰਕੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਕਾਲ ਕੀਤੀ ਵੀ ਤੁਸੀਂ ਪਾਕਿਸਤਾਨ ਤੇ ਆਸਾਨ ਕਰ ਰਹੇ ਹੋ। ਸਟੇਟ ਡਿਪਾਰਟਮੈਂਟ ਤੁਹਾਡਾ ਇਹ ਕਿਹਾ, ਜਿਵੇਂ ਮੈਂ ਉਹਦੀ ਮਿਸਟਰ ਨੈਡ ਪ੍ਰਾਈਸ ਦੀ ਸਟੇਟਮੈਂਟ ਕਹੀ ਹੈ ਕਿ ਪਾਕਿਸਤਾਨ ਹੈਜ਼ ਮਚ ਟੂ ਗੇਨ ਐਂਡ ਵਿਲ ਕੰਟੀਨਿਊ ਟੂ ਹੈਵ ਏ ਕ੍ਰਿਟੀਕਲ ਰੋਲ, ਕਿ ਵੀ ਜੇ ਤੁਹਾਡਾ ਫੋਨ ਕਰਨਾ ਤੁਹਾਡੇ ਪ੍ਰੈਜ਼ੀਡੈਂਟ ਦਾ ਇਹਨੂੰ ਤੁਸੀਂ ਸਾਡੇ ਸਿਰ ਤੇ ਬੜਾ ਆਸਾਨ ਜਤਾ ਰਹੇ ਹੋ। ਜੇ ਤੁਸੀਂ ਸਿਕਿਉਰਿਟੀ ਰਿਲੇਸ਼ਨਸ਼ਿਪ, ਹਾਲਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਜਿਹੜਾ $2 ਬਿਲੀਅਨ ਇਹ ਦਿੰਦੇ ਸੀ ਫॉर ਡਿਪਲੋਮੈਟਿਕ ਜਿਹੜਾ ਉਸ ਦੇ ਲਈ ਉਹਨਾਂ ਦੀ ਸਿਕਿਉਰਿਟੀ ਅਸਿਸਟੈਂਸ, ਉਹ ਬੰਦ ਕਰ ਦਿੱਤਾ ਸੀ। ਪਾਕਿਸਤਾਨ ਨੂੰ ਕੀ ਫਰਕ ਪਿਆ? ਠੀਕ ਹੈ, ਬੰਦ ਹੈ ਤਾਂ ਬੰਦ ਹੈ। ਲੇਕਿਨ ਇਹ ਗੱਲ ਮੋਹਿਦ ਯੂਸਫ ਨੇ ਜਿਸ ਅੰਦਾਜ਼ ਦੇ ਵਿੱਚ ਕਹੀ, ਉਹਨਾਂ ਨੇ ਕਿਹਾ ਵੀ ਜੇ ਇਹ ਤੁਸੀਂ ਤੁਹਾਡੇ ਦਿੱਤੇ ਕੰਸੈਸ਼ਨ ਤੁਸੀਂ ਬਹੁਤ ਵੱਡੀ ਗੱਲ ਹੈ, ਪਾਕਿਸਤਾਨ ਹੈਜ਼ ਆਪਸ਼ਨਸ। ਦਾ ਮਤਲਬ ਇਹ ਹੈ ਕਿ ਫਿਰ ਭੁੱਲ ਜਾਓ ਕਿ ਅਸੀਂ ਕੋਈ ਤੁਹਾਡੀ ਗੱਲ ਮੰਨਾਂਗੇ ਜੇ ਤੁਸੀਂ ਚੱਜ ਦੀ ਜਿਹੜੀ ਕੋਈ ਵੀ ਆਊਟਕਮ ਦੇਣ ਦੀ ਥਾਂ ਇਹਨਾਂ ਨੂੰ ਹੀ ਬੜੇ ਆਸਾਨ ਬਣਾ ਰਹੇ ਹੋ। ਔਰ ਮੈਂ ਸਮਝਦਾ ਵੀ ਇਹ ਗੱਲ ਬੇਸ਼ੱਕ ਇੱਕ ਪਾਸੇ ਫਰਸਟ੍ਰੇਸ਼ਨ ਵੀ ਸ਼ੋਅ ਕਰਦੀ ਹੈ, ਪਰ ਇਹ ਜਿਹੜੀ ਹੈ ਇਸ ਨੂੰ ਇਹ ਵੀ ਸ਼ੋਅ ਕਰਦੀ ਹੈ ਕਿ ਪਾਕਿਸਤਾਨ ਜੇ ਬੇਸ ਮੰਗੇ ਅਮਰੀਕਾ ਨੇ ਤੇ ਇਮਰਾਨ ਖਾਨ ਨੇ ਕਿਹਾ ਸੀ ਐਬਸੋਲੂਟਲੀ ਨਾਟ। ਔਰ ਇਹ ਲਫ਼ਜ਼ ਸਾਰੇ ਪਾਸੇ ਮੀਡੀਆ 'ਚ ਵੀ ਔਰ ਅਮਰੀਕਨ ਮੀਡੀਆ ਨਾਲ ਗੱਲ ਕਰਦੇ ਆ ਐਬਸੋਲੂਟਲੀ ਨਾਟ। ਔਰ ਹੁਣ ਵੀ ਮੋਹਿਦ ਯੂਸਫ ਜਿਹੜੇ ਨੇ ਪ੍ਰੋਮੀਨੈਂਟ ਪਬਲੀਕੇਸ਼ਨ ਫਾਈਨੈਂਸ਼ੀਅਲ ਟਾਈਮਸ ਲੰਡਨ, ਜਿਹਨੂੰ ਦੁਨੀਆ 'ਚ ਮੋਨੀਟਰ ਕੀਤਾ ਜਾਂਦਾ ਹੈ, ਉਹ 'ਚੋਂ ਕਹਿ ਰਹੇ ਨੇ ਕਿ ਵੀ ਹੈਵ ਅਦਰ ਆਪਸ਼ਨਸ। ਮਤਲਬ ਇਹ ਹੈ ਕਿ ਮਤ ਸਮਝੋ ਕਿ ਅਸੀਂ ਤੁਹਾਡੇ ਸਿਰ ਤੇ ਬੈਠੇ ਹੋਏ ਹਾਂ। ਸੋ ਆਉਣ ਵਾਲੇ ਪੀਰੀਅਡ 'ਚ ਹੁਣ ਫਰਾਈਡੇ ਦੀ ਅਸੀਂ ਕੱਲ ਦੀ ਮੀਟਿੰਗ ਤੋਂ ਬਾਅਦ ਦੇਖਾਂਗੇ ਕਿ ਕੀ ਨਿਕਲਦਾ UN ਸਿਕਿਉਰਿਟੀ ਕਾਉਂਸਲ 'ਚੋਂ, ਪਰ ਇੰਡੀਆ ਆਪਣਾ ਫਿਤਨਾ ਰੋਲ ਪੂਰੀ ਤਰ੍ਹਾਂ ਅਦਾ ਕਰ ਰਿਹਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਵਿੱਢੀ ਗਈ ਕਿਸਾਨ ਮੂਵਮੈਂਟ ਕਿਸ ਪਾਸੇ ਵੱਲ ਜਾ ਰਹੀ ਹੈ। ਕੀ ਮੂਵਮੈਂਟ ਦੀ ਲੀਡਰਸ਼ਿਪ ਦੀ ਨਾ ਅਹਿਲੀਅਤ ਕਰਕੇ ਇਸ ਵਿੱਚ ਖੜੋਤ ਆ ਗਈ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਬਾਰੇ?
ਦੇਖੋ, ਸਾਨੂੰ ਬਹੁਤ ਸਾਰੇ ਸਾਡੇ ਵਿਊਅਰਸ ਵੱਲੋਂ ਲਿਖਿਆ ਵੀ ਜਾਂਦਾ ਹੈ, ਪੁੱਛਿਆ ਵੀ ਜਾਂਦਾ ਹੈ ਕਿ ਜੀ ਕੀ ਫਿਊਚਰ ਹੈ ਫਾਰਮਰਸ ਐਜੀਟੇਸ਼ਨ ਦਾ, ਕੀ ਡੋਲ ਡਰਮ 'ਚ ਹੈ, ਪਾਵਰ 'ਚ ਫਸ ਗਈ ਹੈ, ਕੀ ਡਾਇਰੈਕਸ਼ਨ ਲੈਸ ਹੋ ਗਈ ਹੈ। ਔਰ ਇਸ ਕਿਸਮ ਦੀਆਂ ਵੀ ਕੁਝ ਕਿਸਾਨ ਲੀਡਰਾਂ ਦੇ ਨਾਲ ਇਹ ਜੋੜ ਦਿੱਤਾ ਗਿਆ ਕਿ ਇੰਨੇ ਏਕੜ 'ਚ ਉਹਨਾਂ ਦਾ ਘਰ ਬਣ ਰਿਹਾ ਹੈ ਔਰ ਉਹਨਾਂ ਦੀਆਂ ਘਰਾਂ ਦੀਆਂ ਬਿਲਡਿੰਗ ਦੇ ਸੁਜ਼ਾਰ ਹੈ। ਜਿਹੜਾ ਇੱਕ ਇਲਜ਼ਾਮ ਹਮੇਸ਼ਾ ਕਰਪਸ਼ਨ ਦਾ ਹੁੰਦਾ ਹੈ ਕਿ ਪੈਸੇ ਉਹਦੇ ਨਾਂ ਤੇ ਖਾ ਗਏ, ਉਹ ਵੀ ਚੱਲ ਰਿਹਾ ਹੈ। ਪੋਲੀਟੀਕਲੀ ਜੇ ਅਸੀਂ ਦੇਖੀਏ ਤੇ ਉਹਨਾਂ ਦੀ ਜਿਹੜੀ ਇੱਕ ਕਾਫੀ ਐਕਟਿਵ ਇਕਾਈ ਹਰਿਆਣੇ 'ਚ ਔਰ ਉਹਦੀ ਹੁਣ ਯੂਨਿਟ ਉਹਨਾਂ ਨੇ ਪੰਜਾਬ 'ਚ ਵੀ ਬਣਾਈ, ਗੁਰਨਾਮ ਸਿੰਘ ਚੜੂਨੀ, ਜਿਹੜੇ ਉਹਨਾਂ ਦਾ ਯੂਨਾਈਟਿਡ ਕਿਸਾਨ ਮੋਰਚਾ, ਬੇਸ਼ੱਕ ਉਸ ਦੇ ਵੀ ਇੱਕ ਲੀਡਰ ਨੇ ਪਰ ਉਹਨਾਂ ਦੀ ਆਪਣਾ ਪਾਰਟ ਹੈ। ਉਹਨਾਂ ਦੀ ਇਹ ਸਟੇਟਮੈਂਟ ਪਹਿਲਾਂ ਕੁਝ ਸਮਾਂ ਪਹਿਲਾਂ ਆਈ ਸੀ ਕਿ ਭਾਈ ਮੈਨੂੰ ਇਹ ਖਿਆਲ 10ਵੇਂ ਪਾਤਸ਼ਾਹ ਦਾ ਹੁਕਮ ਹੀ ਆ ਰਿਹਾ ਹੈ ਕਿ ਭਾਈ ਰਾਜ ਬਿਨਾਂ ਨਾ ਧਰਮ ਚਲੇ ਹੈ, ਔਰ ਰਾਜ ਜੇ ਲੈਣਾ ਹੈ ਤਾਂ ਫਿਰ ਅਸੀਂ ਜਿਨ੍ਹਾਂ ਤੋਂ ਹੁਣ ਮੰਗ ਰਹੇ ਨੇ ਤਾਂ ਸਾਨੂੰ ਦੇਣਾ ਨਹੀਂ, ਸਾਨੂੰ ਪੋਲੀਟੀਕਲ ਪ੍ਰੋਸੈਸ 'ਚ ਆਉਣਾ ਚਾਹੀਦਾ ਹੈ ਔਰ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ। ਔਰ ਉਹਨੂੰ ਉਹਨਾਂ ਨੇ ਕਿਸਾਨ ਲੀਡਰਾਂ ਨੇ ਕਿਹਾ ਸੀ ਜੇ ਇਹਦੇ ਆਪਣੇ ਇੰਡੀਵਿਜੂਅਲ ਖਿਆਲ ਕਹਿ ਕੇ ਉਹਨੂੰ ਕੁਛ ਦਿਨਾਂ ਲਈ, ਇੱਕ ਹਫ਼ਤੇ ਲਈ ਸ਼ਾਇਦ ਸਸਪੈਂਡ ਵੀ ਕਰਤਾ ਸੀ ਗੁਰਨਾਮ ਸਿੰਘ ਚੜੂਨੀ ਨੂੰ। ਹੁਣ ਜਿਹੜੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਸ ਵੇਲੇ ਧਰਾਤਲ ਦੇ ਉੱਤੇ ਜਾਂ ਜ਼ਮੀਨ ਦੇ ਉੱਤੇ ਕੀ ਚੱਲ ਰਿਹਾ ਹੈ, ਕਿਸਾਨੀ ਮੂਵਮੈਂਟ ਜ਼ਾਹਰ ਹੈ ਲੋਕਾਂ ਦੇ ਵਿੱਚ, ਪੰਜਾਬ ਦੇ ਲੋਕਾਂ 'ਚ ਤਾਂ ਉਵੇਂ ਹੀ ਜਾਂ ਸਿੱਖ ਜਿੱਥੇ ਬੈਠੇ ਨੇ ਉਹ ਹਮਦਰਦੀ ਰੱਖਦੇ ਨੇ, ਖੁਦ ਕਿਸਾਨਾਂ ਦੇ ਪੁੱਤਰ ਧੀਆਂ ਨੇ ਔਰ ਉਹ ਸਮਝਦੇ ਨੇ ਕਿ ਭਾਈ 550 ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ ਔਰ ਇਹ ਜਿਸ ਅੰਦਾਜ਼ 'ਚ ਇਹ ਹਿੰਦੂ ਤਵੀ ਮਜ਼ਾਕ ਕਰਦੇ ਨੇ, ਜਿਵੇਂ ਪਾਰਲੀਮੈਂਟ ਦੇ ਵਿੱਚ ਜੋਕ ਬਣਾਏ ਜਾ ਰਹੇ ਨੇ ਔਰ ਉਹਨਾਂ ਨੂੰ ਬਿਲਕੁਲ ਇੱਕ ਪਾਸੇ ਜੀ ਭਾਰਤ ਸੈਲੀਬ੍ਰੇਟ ਕਰ ਰਿਹਾ, ਉਹਨਾਂ ਨੇ ਕਿਹਾ ਦੇਖ ਲਓ ਜਿਹੜਾ ਨੇ ਤੁਹਾਨੂੰ ਹਾਕੀ ਜਿਤਾਈ ਹੈ, ਮੁੰਡੇ ਹੋਣ ਕੁੜੀਆਂ ਹੋਣ, ਕਿੰਨੇ ਕਿਸਾਨਾਂ ਦੇ ਪੁੱਤਰ ਧੀਆਂ ਨੇ, ਆਲਮੋਸਟ 90% ਤੋਂ ਜ਼ਿਆਦਾ ਜੀ। ਉੱਥੇ ਫਿਰ ਖਿਆਲ ਨਹੀਂ ਹੈ ਕਿਸੇ ਦਾ ਵੀ। ਔਰ ਇਹ ਹੁਣ ਗੁਰਨਾਮ ਸਿੰਘ ਚੜੂਨੀ ਨੂੰ ਭਾਵੇਂ ਸਸਪੈਂਡ ਕਰਤਾ ਸੀ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ, ਪਰ ਉਹਦੀ ਇੱਕ ਜਿਹੜਾ ਉਹਨੇ ਫੇਰ ਇਹ ਕਿਹਾ ਕਿ ਫਾਰਮਰਸ ਟੂ ਕੰਟੈਸਟ ਆਲ 117 ਸੀਟਸ ਅੰਡਰ ਮਿਸ਼ਨ ਪੰਜਾਬ। ਗੁਰਨਾਮ ਉਹਨਾਂ ਨੇ ਕਿਹਾ ਜੀ ਅਸੀਂ ਚੋਣਾਂ ਲੜਨੀਆਂ ਨੇ, ਇਹਨੂੰ ਅਸੀਂ ਕਿਸਾਨ ਮੋਰਚੇ ਥੱਲੇ, ਕਿਉਂਕਿ ਮੇਨ ਲੀਡਰਸ਼ਿਪ ਮੰਨੀ ਨਹੀਂ, ਉਹਨੇ ਕਿਹਾ ਇਹਨੂੰ ਅਸੀਂ ਸਾਰੀਆਂ ਹੀ ਜਿਹੜੀਆਂ ਨੇ 117 ਸੀਟਾਂ ਦੇ ਉੱਤੇ ਅਸੀਂ ਲੜਾਂਗੇ, ਇਸ ਦਾ ਮਿਸ਼ਨ ਪੰਜਾਬ ਨਾਂ ਰੱਖਿਆ। ਔਰ ਉਹਨਾਂ ਨੇ ਕਿਹਾ ਵੀ ਹੁਣ ਤੱਕ ਆਲ ਪੋਲੀਟੀਕਲ ਪਾਰਟੀਜ਼ ਹੈਵ ਯੂਜ਼ਡ ਫਾਰਮਰਸ ਐਜ਼ ਵੋਟ ਬੈਂਕ but never did any work in their interest. After Punjab they plan to contest general elections under India mission. ਉਹਨਾਂ ਨੇ ਕਿਹਾ ਵੀ ਹੁਣ ਅਸੀਂ ਮਿਸ਼ਨ ਪੰਜਾਬ ਰੱਖਿਆ, ਅਸੀਂ ਚੋਣਾਂ ਲੜਾਂਗੇ, ਉਸ ਤੋਂ ਬਾਅਦ ਅਸੀਂ ਭਾਰਤ ਦੇ ਵਿੱਚ ਜਿਹੜੀਆਂ ਨੇ ਉਹ ਵੀ ਲੜਾਂਗੇ। ਔਰ ਇਹ ਉਹਨੇ ਕਿਹਾ ਕਿ ਵੀ ਉਹਨੇ ਆਪਣੀ ਪ੍ਰਪੋਜ਼ਲ ਲੋਕਾਂ ਦੇ ਸਾਹਮਣੇ ਰੱਖੀ ਹੈ, ਇਹਨੂੰ ਭਾਵੇਂ ਸੰਯੁਕਤ ਕਿਸਾਨ ਮੋਰਚੇ ਦੀ ਬਲੈਸਿੰਗ ਨਹੀਂ ਹੈ ਪਰ ਅਸੀਂ ਜਿਹੜਾ ਹੈ ਇਹ ਕਰਾਂਗੇ। ਸੋ ਜ਼ਾਹਰ ਹੈ ਵੀ ਇਹ ਵੀ ਇੱਕ ਆਪਣੇ ਆਪ 'ਚ ਕਰੈਕ ਸ਼ੋ ਕਰਦਾ ਹੈ ਕਿ ਜਿਹੜੀ ਫਰਸਟ੍ਰੇਸ਼ਨ ਜਿਸ ਲੈਵਲ ਤੇ ਲੈ ਆਈ ਹੈ ਉਹ ਉਹਦੇ 'ਚ ਇੱਕ ਥਾਟ ਇਹ ਆਇਆ ਕਿ ਬਈ ਇਹ ਐਵੇਂ ਤੁਸੀਂ ਮੱਝ ਦੇ ਅੱਗੇ ਬੀਨ ਵਜਾਓ ਔਰ ਹੈਲਪਲੈਸ, ਮਤਲਬ ਇਹ ਹੈ ਕਿ ਲੋਕਾਂ ਦੇ ਵਿੱਚ ਜਾ ਇਹ ਕਿੰਨਾ ਰਾਦਰ ਇਹ ਵੀ ਕਿੰਨਾ ਮਦਦਗਾਰ ਹੋਏਗਾ। ਹਾਲਾਂ ਜਿਹੜਾ ਬੀਜੇਪੀ ਦਾ ਮਿਸ਼ਨ ਪੰਜਾਬ ਹੈ ਅਗਲੀਆਂ ਅਸੈਂਬਲੀ ਚੋਣਾਂ ਲਈ 2022 ਲਈ, ਉਹ ਇੰਨੇ ਕੁ ਧੜੇ ਖੜੇ ਕਰ ਦੇਣਾ ਚਾਹੁੰਦੇ ਨੇ ਕਿ ਜਿੱਥੇ ਵਰਡਿਕਟ ਜਿਹੜਾ ਉਹ ਸਪਲਿੰਟਰਡ ਹੋਏ, ਇੰਨੀਆਂ ਧਿਰਾਂ ਕਿਸੇ ਕੋਲ 5 ਸੀਟਾਂ 7 ਸੀਟਾਂ ਇਹ ਉਹ, ਕਿਸੇ ਧਿਰ ਕੋਲ ਉਹ ਤੁਸੀਂ ਕਾਂਗਰਸ 'ਚ ਦੇਖੋ ਨਵਜੋਤ ਸਿੱਧੂ ਔਰ ਅਮਰਿੰਦਰ, ਉਹ ਅੱਡ ਅੱਧੇ ਜਿਹੜੀ ਟਿਕਟਾਂ ਜਿਹਨੂੰ ਨਹੀਂ ਮਿਲਣਗੀਆਂ ਉਹ ਹਰਾਣਗੇ, ਅੱਧੇ ਬੀਜੇਪੀ 'ਚ ਜਾਣਗੇ, ਆਮ ਆਦਮੀ ਪਾਰਟੀ ਵਿੱਚ ਆ ਗਈ। ਔਰ ਇਸੇ ਤਰ੍ਹਾਂ ਇੱਕ ਲੋਕ ਅਧਿਕਾਰ ਸੰਘਰਸ਼ ਦੇ ਨਾਂ ਥੱਲੇ ਜਿਹੜਾ ਗਰੁੱਪ ਹੈ ਉਹ ਵੀ ਕਹਿ ਰਿਹਾ ਸਾਨੂੰ ਵੋਟਾਂ ਪਾਓ। ਦੂਸਰੀਆਂ ਧਿਰਾਂ ਕੀ ਕਰਦੀਆਂ ਨੇ, ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਦੂਸਰਾ, ਉਹ ਵੀ ਹੋ ਸਕਦਾ ਨੇੜੇ ਜੇ ਆ ਕੇ ਉਹਨਾਂ ਨੂੰ ਲੱਗੇ ਕਿ ਬਈ ਅਸੀਂ ਸੋ ਕੁੱਲ ਮਿਲਾ ਕੇ ਇਹ ਭਾਵੇਂ ਹਰ ਕੋਈ ਬਦਨੀਅਤ ਨਹੀਂ ਹੈ, ਉਹ ਹੱਲ ਹੀ ਲੱਭ ਰਹੇ ਨੇ, ਪਰ ਇਹ ਵੀ ਕਿਤੇ ਨਾ ਕਿਤੇ ਬੀਜੇਪੀ ਦਾ ਹੀ ਜਿਹੜਾ ਉਸ ਏਜੰਡੇ ਨੂੰ ਉਹ ਪੰਜਾਬ ਦੀ ਆਵਾਜ਼ ਨੂੰ ਜਿਹੜਾ ਉਹ ਸਪਲਿੰਟਰ ਉਹਨਾਂ ਨੇ ਕਰ ਦਿੱਤਾ ਹੋਇਆ ਪਹਿਲਾਂ ਵੀ, ਔਰ ਉਸ ਸਾਰੇ 'ਚ ਇਹ ਪਾਰਟ ਚੱਲ ਰਿਹਾ। ਹੁਣ ਦੂਸਰੇ ਪਾਸੇ ਜਿਹੜੇ ਕਿਸਾਨਾਂ ਦੇ ਨਾਂ ਥੱਲੇ ਲੋਕਾਂ ਤੋਂ ਵੋਟਾਂ ਮੰਗਣਾ ਚਾਹੁੰਦੇ ਨੇ, ਜ਼ਾਹਰ ਹੈ ਅਕਾਲੀ ਦਲ ਨੇ ਭਾਵੇਂ ਬਾਦਲ ਪਿਓ ਪੁੱਤਰ ਨੂੰ ਉਦੋਂ ਹਿੱਸਾ ਸੀ ਗਵਰਨਮੈਂਟ ਦਾ ਜਦੋਂ ਕਿ ਇਹ ਬਿੱਲ ਪਾਸ ਹੋਏ, ਲੇਕਿਨ ਬਾਅਦ ਦੇ ਵਿੱਚ ਜਦੋਂ ਲੋਕਾਂ ਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਸਾਨ ਖਲੋਤੇ ਤੇ ਅਕਾਲੀਆਂ ਨੂੰ ਲੱਗਿਆ ਵੀ ਸਾਡਾ ਤਾਂ ਬੇਸ ਹੀ ਇਹ ਐਸਾ ਉੱਡ ਜਾਵਾਂਗੇ, ਉਹਨਾਂ ਨੇ ਜਿਹੜਾ ਉਹ ਰਿਜ਼ਾਈਨ ਕੀਤਾ, ਉਹਨੂੰ ਤੋੜਿਆ 50 ਸਾਲ ਦੇ ਅਲਾਇੰਸ ਨੂੰ। ਹੁਣ
ਇਹ ਵੀ ਚੱਲ ਰਿਹਾ ਕਿਉਂਕਿ ਕਿਸਾਨਾਂ ਨੇ ਕਾਲ ਦਿੱਤੀ ਸੀ ਕਿ ਵੀ ਬਾਈਕਾਟ ਕਰੋ ਔਰ ਮੁੱਦਾ ਚੁੱਕੋ। ਮੁੱਦਾ ਤਾਂ ਚੁੱਕਣ ਨਹੀਂ ਦਿੱਤਾ ਗਿਆ, ਅੰਦਰ ਤੋਂ ਡਿਸਕਸ ਕਰ ਹੀ ਨਹੀਂ ਰਹੇ ਬਾਹਰ। ਹੁਣ ਤੁਸੀਂ ਦੇਖੋ ਵੀ ਤਿੰਨੋਂ ਹੀ ਜਿਹਨੂੰ ਕਿਵੇਂ ਵੋਟ ਪੋਲਿਟਿਕਸ ਐਕਸਪਲੋਇਟੇਸ਼ਨ ਕੀ ਹੁੰਦੀ ਹੈ। ਆਮ ਆਦਮੀ ਪਾਰਟੀ ਦਾ ਇੱਕੋ ਭਗਵੰਤ ਮਾਨ ਹੈ, ਉਹ ਆਪਣਾ ਪਲੈਕੈਟ ਫੜ ਕੇ ਖੜਾ ਹੈ ਕਿ ਜੀ ਸਿਰਫ ਅਸੀਂ ਕਿਸਾਨਾਂ ਦੇ ਨਾਲ ਹੈ। ਉਧਰ ਹਰਸਿਮਰਤ ਬਾਦਲ ਔਰ ਉਹਨਾਂ ਦੇ ਜਿੰਨੇ ਨੇ ਉਹ ਕਿਸਾਨਾਂ ਦੇ ਨਾਲ, ਔਰ ਕਾਂਗਰਸ ਉਹੀ ਜਿਹੜਾ ਕਾਤਲ ਬੁੱਚੜ ਬੇਅੰਤਾ ਉਹਦਾ ਪੋਤਾ ਰਵਨੀਤ ਬਿੱਟੂ ਤੇ ਇਹ ਉਹ। ਹੁਣ ਜਿਹੜੀ 2 ਦਿਨ ਪਹਿਲਾਂ ਜਿਹਨੇ ਕਾਫੀ ਲੋਕਾਂ ਨੂੰ ਅਮਿਊਜ਼ ਕੀਤਾ, ਪਰ ਮੈਂ ਤਾਂ ਇਸ ਨੂੰ ਸ਼ਰਮਨਾਕ ਹੀ ਕਹਿੰਦਾ ਕਿ ਵੀ ਬਾਹਰ ਪਾਰਲੀਮੈਂਟ ਦੇ ਦੋਨੋਂ ਉਹ ਕਣਕ ਦੀਆਂ ਬੱਲੀਆਂ ਫੜ ਕੇ ਖੜੀ ਆ ਹਰਸਿਮਰਤ ਬਾਦਲ, ਤੇ ਉਧਰ ਉਹ ਰਵਨੀਤ ਬਿੱਟੂ ਜਿਹੜਾ ਹੈ ਉਹ ਉਹਨੂੰ ਚੈਲੰਜ ਕਰ ਰਿਹਾ ਵੀ ਹੁਣ ਤੂੰ ਬੱਲੀਆਂ ਫੜ ਕੇ ਆ ਗਈ ਹੈ, ਤੁਹਾਡੀ ਸਰਕਾਰ ਸੀ, ਤੁਸੀਂ ਬਿੱਲ ਪਾਸ ਕਰਾਏ। ਉਹ ਅੱਗੋਂ ਕਹਿ ਰਹੀ ਹੈ ਕਿੱਥੇ ਹੈ ਸੋਨੀਆ ਗਾਂਧੀ, ਕਿੱਥੇ ਹੈ ਰਾਹੁਲ ਗਾਂਧੀ, ਇਹ ਤਾਂ ਤੁਸੀਂ ਜਿਹੜਾ ਉਹ ਸਾਥ ਨਹੀਂ ਦਿੱਤਾ, ਤੁਸੀਂ ਬਾਈਕਾਟ ਕਰਕੇ ਬਿੱਲ ਪਾਸ। ਸੋ ਮਤਲਬ ਜਿਹਨੂੰ ਅਸੀਂ ਪੰਜਾਬੀ 'ਚ ਕੁੱਕੜ ਖੇ ਉਡਾਣਾ ਕਹਿੰਦੇ ਆ, ਇਹ ਕੁੱਕੜ ਖੇ ਨਜ਼ਰ ਆ ਰਹੀ ਸੀ। ਪਰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ 13 MP ਜਿਹਨਾਂ 'ਚ ਪਹਿਲਾਂ ਹੀ 1-2 BJP ਦੇ ਨੇ, ਉਹਨਾਂ 'ਚ ਜੇ ਕਾਂਗਰਸ, ਅਕਾਲੀ ਔਰ ਆਮ ਆਦਮੀ ਪਾਰਟੀ ਦੇ ਨੇ, ਇਹ ਵੀ ਇੱਕ ਪਲੇਟਫਾਰਮ ਦੇ ਉੱਤੇ ਭਾਈ ਇੱਕ ਮੁੱਦਾ ਤੇ ਕਿਸਾਨਾਂ ਦਾ ਰੱਖ ਲਓ, ਪਰ ਹਰ ਇੱਕ ਨੂੰ 2022 ਦੀਆਂ ਵੋਟਾਂ ਨਜ਼ਰ ਆ ਰਹੀਆਂ ਕਿ ਬਈ ਉਹਨਾਂ ਨੇ ਦੱਸਣਾ ਵੀ ਅਸੀਂ ਤੁਹਾਡੇ ਹਮਦਰਦ ਹਾਂ, ਉਹਨਾਂ ਨੇ ਦੱਸਣਾ ਸਾਡੇ ਹੈ ਕੋਈ ਵੀ ਨਹੀਂ ਹੈ, ਸਾਰੇ ਹੀ ਏਜੰਸੀਆਂ ਦੇ ਪੇਡ ਲੋਕ ਨੇ ਔਰ ਉਹਨਾਂ ਦੇ ਏਜੰਡੇ ਦੇ ਉੱਤੇ ਕੰਮ ਕਰਦੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਹੁਣ ਇੱਕ ਪਾਸੇ ਤਾਂ ਅਸੀਂ 26 ਜਨਵਰੀ 'ਚ ਸਟਰੈਂਥ ਦੇਖੀ ਮੂਵਮੈਂਟ ਦੀ, ਯੂਥ ਦੀ। ਹੁਣ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ 15 ਅਗਸਤ ਆ ਰਿਹਾ, ਇਹ ਕੀ ਕਰਨਗੇ, ਕੀ ਜਿਹੜੀ ਸੰਸਦ ਹੈ ਕਿਸਾਨਾਂ ਦੀ ਪਾਰਲੀਮੈਂਟ ਉਹ ਤਾਂ ਅਲੱਗ ਹਟੀ, ਉਹਦੇ ਤੇ ਜਿੰਨੀਆਂ ਕਿ ਖਬਰਾਂ ਬਣਨੀਆਂ ਸੀ 2-3 ਦਿਨ ਬਣ ਗਈਆਂ, ਉਸ ਤੋਂ ਅੱਗੇ ਤਾਂ ਗੱਲ ਗਈ ਨਹੀਂ। ਹੁਣ ਜਿਹੜਾ ਟਕੈਤ ਹੈ, ਜਿਹੜਾ ਟਿਕਰੀ ਬਾਰਡਰ ਤੇ ਬੈਠੇ ਭਰਾ ਨੇ, ਉਹ ਵੀ ਕਈ ਵਾਰੀ ਲੱਗਦਾ ਵੀ ਉਹ ਜ਼ਿਆਦਾ ਜੁਝਾਰੂ ਨੇ ਪੰਜਾਬ ਦੇ ਕਿਸਾਨਾਂ ਦੇ, ਤਾਂ ਗਲਾਂ 'ਚ ਹਰੇ ਜੇ ਉਹ ਪਵਾ ਕੇ ਤੇ ਹੱਥਾਂ 'ਚੋਂ ਫੜਾ ਕੇ ਉਹਨਾਂ ਨੂੰ ਤਾਂ ਬਿਲਕੁਲ ਹੀ ਗਾਂਧੀ ਦੇ ਚੇਲੇ ਬਣਾਇਆ। ਉਹ ਕਦੇ ਉਹ ਕਹਿੰਦਾ ਸੀ ਵੀ ਨਹੀਂ ਅਸੀਂ 15 ਅਗਸਤ ਤੱਕ ਪਹੁੰਚਦੇ ਹਾਂ, ਅਸੀਂ ਦੇਖਾਂਗੇ, ਅਸੀਂ ਰਿਪਬਲਿਕ ਡੇ ਟਰੈਕਟਰ ਰੈਲੀ ਦੀ ਤਰਜ਼ ਦੇ ਉੱਤੇ ਜਿਹੜਾ ਉਹ ਰੈਲੀ ਵੀ ਕਰ ਸਕਦੇ ਹਾਂ, ਉਹਨਾਂ ਨੇ ਕਿਹਾ ਸੀ ਕਿ ਵੀ। ਲੇਕਿਨ ਇਹ ਇੰਨੇ ਕੁ ਡਰ ਗਏ, ਉਹ ਆਪਣੇ ਆਪ ਨੂੰ ਇਹ ਸਿੱਖਾਂ ਦੇ ਪੁੱਤਰ ਧੀਆਂ ਕਹਿੰਦੇ ਨੇ ਕਿਸਾਨ। No farmers rally in Delhi on Independence Day, Sanयुक्त Kisan Morcha. Sanयुक्त Kisan Morcha asks them to carry out Tiranga Yatras. ਉਹਨੇ ਕਿਹਾ ਜੀ ਦਿੱਲੀ 'ਚ ਕੋਈ ਅਸੀਂ ਨਹੀਂ ਕਰਾਂਗੇ, ਔਰ ਇਹ ਜਿਹੜੇ ਲੋਕ ਜ਼ਿਲ੍ਹਾ ਲੈਵਲ ਤੇ ਔਰ ਤਹਿਸੀਲ ਲੈਵਲ ਤੇ ਨੇ ਉਹ ਤਿਰੰਗੇ ਫੜ ਕੇ ਜਿਹੜੇ ਨੇ ਉਹ ਤਿਰੰਗਾ ਯਾਤਰਾ ਕਰਨ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਨੇ ਮਿਸਟਰ ਰਾਕੇਸ਼ ਟਕੈਤ, ਉਹਨਾਂ ਨੇ ਪਿਛਲੇ ਹਫਤੇ ਕਿਹਾ ਸੀ ਕਿ ਟਰੈਕਟਰ ਰੈਲੀ ਇਜ਼ ਨਾਟ ਅ ਬੈਡ ਥਿੰਗ ਐਂਡ ਇੰਡੀਕੇਟਿੰਗ that such a parade would be held on Delhi's roads on August 15. This has given rise to concerns of a repeat of Republic Day. और उन्होंने कहा जी ये तो घबरा गए, उन्हें राकेश कहने असीं देख सकते हैं, नॉट ए बैड आइडिया। हुण उहदे ते उन्होंने यही नहीं कहा भी असीं कुछ नहीं करांगे, उन्होंने कहा जी तिरंगे फड़ के कढो। हुण जदों तुसीं इस हद तक, और ये उन्हां दी स्टेटमेंट है राष्ट्रीय किसान महासंघ लीडर दी, let me be very clear, Sanयुक्त Kisan Morcha will not enter Delhi on August 15. There will be no program in the capital on Independence Day. और उन्होंने कहा कि have Tiranga Yatras at Tehsil, block, district levels between 11 AM and 1 PM. ਹੁਣ ਜੇ ਤੁਸੀਂ ਆਪਣੇ ਆਪ ਨੂੰ ਤਿਰੰਗੇ 'ਚ ਲਪੇਟ ਕੇ ਔਰ ਉਹਨਾਂ ਦੇ ਹੀ ਗੁਣ ਗਾਇਨ ਕਰਨੇ ਨੇ, ਭਾਰਤ ਮਾਤਾ ਕੀ ਜੈ ਕਹਿਣਾ, ਫਿਰ ਤਾਂ ਭਾਈ ਕਰੋ ਕਰੀ ਜਾਓ, ਤੇ ਕਿਉਂ ਲੋਕਾਂ ਦਾ ਸਰਮਾਇਆ ਉਹਨਾਂ ਦੇ ਜਜ਼ਬਾਤਾਂ ਨਾਲ ਖੇਲ ਰਹੇ ਹੋ। ਸੋ ਜਿੱਥੋਂ ਸਵਾਲ ਸ਼ੁਰੂ ਹੋਇਆ ਸੀ ਉਹ ਇਹੀ ਹੈ ਕਿ ਸੱਚਮੁੱਚ ਹੀ ਇਹਨਾਂ ਦੀ ਇਹ ਨਹੀਂ ਕਿ ਕਿਸਾਨ ਡੋਲ ਡਰਮ 'ਚ ਨੇ, ਲੀਡਰਸ਼ਿਪ ਭੰਵਰ 'ਚ ਫਸੀ ਹੋਈ, ਅਨਕਲੀਅਰ। ਹੁਣ ਤਾਂ ਵਿਖੇ ਹੋਏ ਦਾ ਵੀ ਕਿਤੇ ਨਾ ਕਿਤੇ ਲੇਬਲ ਸ਼ੁਰੂ ਹੋਏਗਾ, ਕਰਪਸ਼ਨ ਦਾ ਤਾਂ ਸ਼ੁਰੂ ਹੋ ਗਿਆ। ਸੋ ਬਹੁਤਾ ਕੁਝ ਜੇ ਕਹਿਣਾ ਹੋਏ ਅੱਜ ਦੀ ਡੇਟ 'ਚ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ
ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 200। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ, ਜਿਹੜੀਆਂ ਕਿ ਤੁਸੀਂ ਸਾਨੂੰ ਬੜੀਆਂ ਹੀ ਮਾਣ ਤੇ ਪਿਆਰ ਨਾਲ ਭੇਜੀਆਂ ਨੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਲਿਖਤਾਂ ਬਾਰੇ? ਦੇਖੋ, ਅਸੀਂ ਵੈਸੇ ਤਾਂ ਆਪਣੇ ਜਿਹੜੇ ਅੱਡ ਸੈਗਮੈਂਟ ਬਣਾਉਂਦੇ ਆ ਉਹਨਾਂ 'ਚ ਬਹੁਤ ਵਾਰ ਜਿਹੜੇ ਸਾਡੇ ਦਰਸ਼ਕਾਂ ਨੇ ਕੁਝ ਕਾਮੈਂਟ ਕੀਤੇ ਹੁੰਦੇ ਨੇ ਜਾਂ ਸਵਾਲ ਕੀਤੇ ਹੁੰਦੇ ਨੇ, ਉਹਨਾਂ ਨੂੰ ਭਾਵੇਂ ਡਾਇਰੈਕਟ ਉਹਨਾਂ ਦੇ ਅਸੀਂ ਨਾਂ ਨਹੀਂ ਲੈਂਦੇ ਪਰ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦੇ। ਪਰ ਅਸੀਂ ਇੱਕ ਅੱਧਾ ਦਿਨ ਜ਼ਰੂਰ ਡਾਇਰੈਕਟ ਵੀ ਨਾਂ ਲੈ ਕੇ ਵੀ ਜਿਹੜੇ ਨੇ ਕੁਝ ਵਿਚਾਰ ਡਿਸਕਸ ਕਰਦੇ। ਔਰ ਇਹ ਤਾਜ਼ਾ ਲਿਖਤਾਂ ਦੇ ਵਿੱਚ ਸੁਲੇਮਾਨ ਯਾਸਿਨ ਜੀ ਨੇ ਲਿਖਿਆ, all your programs should be compiled into a book. It will be a treasure for the mankind for all times to come. You will not require any donations. Great knowledge. So ਸੁਲੇਮਾਨ ਯਾਸੀਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਇਹ ਕਿਹਾ ਵੀ ਜਿੰਨਾ ਕਿ ਤੁਹਾਡਾ ਕੀਮਤੀ ਖਿਆਲਾਂ ਦਾ ਖਜ਼ਾਨਾ ਹੈ, ਜੇ ਇਸ ਨੂੰ ਤੁਸੀਂ ਕਿਤਾਬ ਫਾਰਮ 'ਚ ਕਰੋ ਤੇ ਉਹਨਾਂ ਦਾ ਮਤਲਬ ਹੈ ਵੀ ਇੰਨੀ ਕੁ ਵਿਕੇਗੀ, ਇੰਨੀ ਰਾਇਲਟੀ ਹੋਏਗੀ ਕਿ ਤੁਹਾਨੂੰ ਡੋਨੇਸ਼ਨ ਦੀ ਲੋੜ ਨਹੀਂ ਪਏਗੀ। ਬਹੁਤ ਸ਼ੁਕਰੀਆ ਸੁਲੇਮਾਨ ਯਾਸੀਨ ਜੀ। ਮੇਰਾ ਕਿਤਾਬ ਦੀ ਸੁਜੈਸ਼ਨ ਤੁਹਾਡੀ ਬਹੁਤ ਵਧੀਆ ਹੈ, ਲੇਕਿਨ ਹੁਣ ਗੱਲ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਲਹਿੰਦੇ ਪੰਜਾਬ ਦਾ ਹੀ ਅਸੀਂ ਅਖਾਣ ਇਸਤੇਮਾਲ ਕਰ ਰਹੇ। ਹਾਲਾਂ ਇਹੀ ਨਹੀਂ ਹੈ, ਇਹ ਤਾਂ ਚਲੋ ਥਾਟਸ ਨੇ ਜਾਂ ਕਰੰਟ ਰੋਜ਼ਾਨਾ ਦੀ ਗੱਲਬਾਤ ਹੁੰਦੀ ਹੈ। ਆਲਮੋਸਟ ਜਿਹੜਾ 25 ਸਾਲ ਮੈਂ ਚੜ੍ਹਦੀ ਕਲਾ ਇੰਟਰਨੈਸ਼ਨਲ ਜਿਹੜੀ ਅਖਬਾਰ, ਉਸ ਦਾ ਐਡੀਟੋਰੀਅਲ ਬੋਰਡ ਦਾ ਚੀਫ ਐਡੀਟੋਰੀਅਲਸ ਨੇ ਮੇਰੇ। ਜੇ ਮੇਰੇ ਕੋਲ ਕਦੇ ਵਕਤ ਹੋਏ ਔਰ ਉਹ ਵੀ ਕਰੰਟ ਹਿਸਟਰੀ ਹੈ 25 ਸਾਲ ਦੀ, ਉਸ ਦੀਆਂ ਘੱਟੋ ਘੱਟ 25 ਕਿਤਾਬਾਂ ਦਾ ਮਟੀਰੀਅਲ ਪਿਆ ਹੈ ਜਿਹੜਾ 1992 ਤੋਂ ਸ਼ੁਰੂ ਹੋ ਕੇ ਆਲਮੋਸਟ ਕੋਵਿਡ-19 ਤੋਂ ਬਾਅਦ ਹੀ ਅਖਬਾਰ ਦੀ ਪਬਲੀਕੇਸ਼ਨ ਰੁਕੀ ਹੈ, ਕੈਨੇਡਾ ਤੋਂ ਛਪਦਾ ਸੀ। ਲੇਕਿਨ ਮੈਨੂੰ ਅਜੇ ਵੀ ਕਈ ਵਾਰ ਲੱਗਦਾ ਹੈ ਕਿ ਵੀ ਇੰਨੇ ਕੁਝ ਪਹਿਲਾਂ ਵਾਲੇ ਲਿਖ ਗਏ, ਸੁਕਰਾਤ, ਪਲੇਟੋ ਤੋਂ ਲੈ ਕੇ ਅਸੀਂ ਕਰਦੇ ਹਾਂ, ਕਿੰਨਾ ਕੁ ਕੋਈ ਉਸ ਨੂੰ ਪੜ੍ਹਦਾ, ਜੇ ਪੜ੍ਹ ਵੀ ਲਿਆ ਤੇ ਕਿੰਨਾ ਕੁ ਕੋਈ ਅਮਲ ਕਰਦਾ, ਜਾਂ ਕਿੰਨਾ ਅਸੀਂ ਵੀ ਇਧਰਲੀਆਂ ਉਧਰਲੀਆਂ ਗੱਲਾਂ ਹੀ ਸੁਣਾ ਦਿੰਦੇ ਹਾਂ, ਇਵੇਂ ਹੀ ਆਏ ਤੇ ਚਲੇ ਗਏ। ਲੇਕਿਨ ਇਹ ਸੁਝਾਅ ਹੋਰ ਵੀ ਸਾਡੇ ਵੀਰਾਂ ਵੱਲੋਂ ਆਉਂਦਾ ਹੈ, ਖਾਸ ਤੌਰ 'ਤੇ ਕਿ ਖਾਲਿਸਤਾਨ ਦੇ ਕੰਟੈਕਸਟ ਦੇ ਵਿੱਚ ਵੀ ਕੋਈ ਜਿਹੜੀ ਹੈ ਇਸ ਕਿਸਮ ਦੀ ਕਿਤਾਬ। ਤੇ ਮੈਂ ਕਿਹਾ ਜੀ ਜਿਨ੍ਹਾਂ ਨੇ ਲਿਖੀਆਂ ਉਹ ਨਹੀਂ ਕੋਈ ਪੜ੍ਹਦਾ, ਉਹ ਵੀ ਵਿਚਾਰੇ ਆਪ ਹੀ ਆਪਣਾ ਨਾਂ ਲਿਖ ਕੇ ਭੇਟ ਹੀ ਕਰ ਰਹੇ ਹੁੰਦੇ ਨੇ ਕਿ ਜੀ ਇਹ ਮੇਰੇ ਵੱਲੋਂ ਲੈ ਲਓ। ਸੋ ਵਹੀਦ ਜਾਵੇਦ ਜੀ ਲਿਖਦੇ ਨੇ, ਡੀਅਰ ਸਰ, ਆਈ ਐਮ ਵਨ ਆਫ ਦੋਜ਼ who love your TV84 channel. I hope one day I will be on your channel with my point of view on Khalistan and Pakistan relationship, inshallah. So nice. बहुत शुक्रिया वाहिद जावेद जी, तुसी मोस्ट वेलकम हो ਜਦੋਂ ਵੀ ਤੁਹਾਡਾ ਨਿਊਯਾਰਕ ਆਉਣ ਦਾ ਹੁੰਦਾ ਹੈ, ਔਰ ਸਾਡੇ ਲਈ ਇਹ ਮਾਣ ਔਰ ਖੁਸ਼ੀ ਵਾਲੀ ਗੱਲ ਹੋਏਗੀ। ਔਰ ਜ਼ਾਹਰ ਹੈ ਅਸੀਂ ਵੀ ਉਸ ਦਿਨ ਦੇ ਇੰਤਜ਼ਾਰ 'ਚ ਹੈ ਜਦੋਂ ਖਾਲਿਸਤਾਨ ਪਾਕਿਸਤਾਨ ਦੇ ਗਵਾਂਢੀ ਮੁਲਕ ਵਜੋਂ ਜਿਹੜਾ ਉਹ ਪ੍ਰਫੁੱਲਤ ਹੋਏ। ਸਾਡੀਆਂ ਇਹ ਜਿਹੜੀਆਂ 74-75 ਸਾਲ ਦੀਆਂ
ਵਿਛੜਿਆਂ ਹੋਇਆਂ ਦੀਆਂ ਜਿਹੜੀਆਂ ਬਿਰਹਾ ਦੀਆਂ ਤਾਂਘਾਂ ਨੇ ਇਹ ਖਤਮ ਹੋਣ, ਵਸਲ ਹੋਏ, ਮਿਲਾਪ ਹੋਏ, ਭਰਾਵਾਂ ਵਾਂਗ ਉਵੇਂ ਹੀ ਗਲਵਕੜੀਆਂ ਦੇ ਵਿੱਚ ਅਸੀਂ ਮਿਲੀਏ। ਔਰ ਬਹੁਤ ਬਹੁਤ ਸ਼ੁਕਰੀਆ। ਸਲੀਮ ਭੱਟ ਲਿਖਦੇ ਨੇ, ਸਲਾਮ ਦਾ ਮੋਸਟ ਰੈਵਰਡ ਗ੍ਰੇਟ ਮੈਂਟਰ ਡਾਕਟਰ ਅਮਰਜੀਤ ਸਾਹਿਬ। ਸੋ ਸਲੀਮ ਭੱਟ ਜੀ ਅਕਸਰ ਜਦੋਂ ਵੀ ਲਿਖਣਗੇ ਇਹ ਇਸ ਕਿਸਮ ਦਾ ਹੀ ਕਹਿੰਦੇ ਨੇ ਵੀ ਤੁਸੀਂ ਸਾਡੇ ਮੈਂਟਰ ਹੋ। ਔਰ ਇਹ ਇਵੇਂ ਰਿਸਪੈਕਟੇਬਲ ਉਹਨਾਂ ਦੇ ਲਫ਼ਜ਼ ਹੁੰਦੇ ਨੇ ਕਿ ਮੇਰਾ ਸਿਰ ਝੁਕ ਜਾਂਦਾ ਇਨ ਹਿਊਮਿਲਿਟੀ ਐਂਡ ਇਨ ਲਵ। ਬਹੁਤ ਬਹੁਤ ਸ਼ੁਕਰੀਆ। ਤਾਰਿਕ ਅਫਜ਼ਲ ਜੀ ਉਹਨਾਂ ਨੇ ਲਿਖਿਆ, ਕਸ਼ਮੀਰ ਐਂਡ ਖਾਲਿਸਤਾਨ ਹੈਵ ਟੂ ਗੈਟ ਫਰੀडम ਫॉर ਸਿਕਿਉਰਿਟੀ ਰੀਜ਼ਨਸ ਫॉर CPEC, ਕਿ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਸਿਕਿਉਰਿਟੀ ਹੈ ਉਸ ਦੇ ਐਂਗਲ ਤੋਂ ਵੀ ਖਾਲਿਸਤਾਨ ਔਰ ਕਸ਼ਮੀਰ ਆਜ਼ਾਦ ਹੋਣੇ ਚਾਹੀਦੇ ਨੇ। ਮੂਵ ਬਾਈ BJP is nothing more than frustration to keep East Punjab under the control of India, but it's too late. Future of Punjab will remain the land of Sikhs. Similar dirty role was played by India in Afghanistan, but it backfired. I am astonished at the role being played by Sidhu. He should have worked for unification of Sikh community. Instead, he selected Congress. Massacre committed by them, Sikhs cannot forget. How can the Sikhs do that? ਤਾਰਿਕ ਅਫਜ਼ਲ ਜੀ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਦੋ ਤਿੰਨ ਇਸ ਦੇ ਵਿੱਚ ਨੁਕਤੇ ਦਿੱਤੇ ਨੇ ਆਪਣੀ ਲਿਖਤ 'ਚ। ਇੱਕ ਤਾਂ ਵੀ CPEC ਇਹ ਸਾਡੇ ਲਈ ਵੀ ਲਾਈਫਲਾਈਨ ਹੋਏਗੀ, ਖਾਲਿਸਤਾਨ ਕਸ਼ਮੀਰ ਲਈ ਵੀ, ਔਰ ਈਵਨ CPEC ਦੀ ਸਿਕਿਉਰਿਟੀ ਲਈ ਵੀ ਇਹ ਜ਼ਰੂਰੀ ਹੈ ਕਿ ਖਾਲਿਸਤਾਨ ਔਰ ਕਸ਼ਮੀਰ ਜਿਹੜੇ ਨੇ ਉਹ ਆਜ਼ਾਦ ਹੋਣ। ਫਿਰ ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੀ ਧਰਤੀ ਸਿੱਖਾਂ ਦੀ ਧਰਤੀ ਹੈ, ਇੰਡੀਅਨ ਆਕੂਪਾਈਡ ਪੰਜਾਬ, ਜੋ ਮਰਜ਼ੀ ਡਰਟੀ ਗੇਮਸ ਖੇਡਣ ਅਲਟੀਮੇਟਲੀ ਸਿੱਖ ਪ੍ਰੀਵੇਲ ਕਰਨਗੇ। ਔਰ ਫਿਰ ਉਹਨਾਂ ਨੇ ਸਿੱਧੂ ਦਾ ਕਾਂਗਰਸ ਦੇ ਰਾਹੀਂ ਜੋ ਗੇਮ ਖੇਡ ਰਿਹਾ ਹੈ ਉਹਨਾਂ ਨੂੰ ਲੱਗਾ ਕਿ ਵੀ ਉਹ ਸ਼ਾਇਦ, ਇਸ ਲਈ ਮੈਨੂੰ ਕਈ ਵਾਰ ਲੱਗਦਾ ਵੀ ਕਿਉਂਕਿ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜਿਵੇਂ ਸਿੱਧੂ ਦੀ ਪਾਕਿਸਤਾਨ ਦੇ ਵਿੱਚ ਪਬਲਿਸਿਟੀ ਹੋਈ, ਬਹੁਤ ਸਾਰਿਆਂ ਨੂੰ ਲੱਗਣ ਲੱਗ ਪਿਆ ਵੀ ਜਿਵੇਂ ਇਹ ਪਾਕਿਸਤਾਨ ਦਾ ਦੋਸਤ ਔਰ ਸਿੱਖਾਂ ਦੀ ਆਵਾਜ਼ ਹੈ। ਔਰ ਅਸੀਂ ਕਿਉਂਕਿ ਵਕਤਨ ਬਾ ਵਕਤਨ ਇਸ ਦੇ ਉੱਤੇ ਆਪਣਾ ਕਮੈਂਟ ਕਰਦੇ ਹਾਂ, ਮੈਂ ਇਸ ਬਾਰੇ ਅੱਗੇ ਨਹੀਂ ਜਾਵਾਂਗੇ। ਔਰ ਇਸੇ ਤਰ੍ਹਾਂ ਮਿਸਟਰ M ਸ਼ਰੀਫ ਕਹਿੰਦੇ ਨੇ, ਡਾਕਟਰ ਅਮਰਜੀਤ ਸਿੰਘ ਯੂ ਰੀਅਲੀ ਸਿਆਣਾ ਬੰਦਾ ਹੈ ਰੱਬ ਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜੇ ਰੱਬ ਦਾ ਨਾ ਕਹਿੰਦਾ ਫਿਰ ਮੈਂ ਨਹੀਂ ਸੀ ਮੰਨਣਾ। ਰੱਬ ਹੀ ਸਿਆਣਾ ਹੈ, ਔਰ ਰੱਬ ਜੇ ਕਿਸੇ ਨੂੰ ਕੋਈ ਜਿਹੜਾ ਹੈ ਉਹ ਅਕਲ ਦੀ ਗੱਲ ਸਿਖਾ ਕੇ ਉਹਦੇ ਮੂੰਹ ਕਢਾ ਦੇ ਤੇ ਇਹ ਵਡਿਆਈ ਰੱਬ ਦੀ ਹੈ। ਔਰ ਅਸੀਂ ਤਾਂ ਗੁਰਬਾਣੀ ਦੇ ਵਿੱਚ ਯਕੀਨ ਰੱਖਦੇ ਹਾਂ। ਔਰ ਸਾਡਾ ਇਹ ਹੈ ਕਿ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਕਿ ਵਡਿਆਈ ਰੱਬ ਦੀ ਹੈ, ਰੱਬ ਦੇ ਬੰਦਿਆਂ ਦੀ ਹੈ, ਰੱਬ ਦੇ ਪਿਆਰਿਆਂ ਦੀ ਹੈ, ਰੱਬ ਦੇ ਫਕੀਰਾਂ ਦੀ ਹੈ, ਗੁਰੂ ਸਾਹਿਬਾਨਾਂ ਦੀ ਹੈ, ਨਬੀਆਂ ਦੀ ਹੈ, ਕਿਉਂਕਿ ਉਹ ਰੱਬ ਦਾ ਰੂਪ ਨੇ। ਅਸੀਂ ਗੁਨਾਹਗਾਰ ਇਨਸਾਨ ਇੱਕ ਦੂਸਰੇ ਦੇ ਲਈ ਜੇ ਪ੍ਰੇਰਨਾ ਬਣ ਸਕੀਏ, ਇੱਕ ਦੂਸਰੇ ਤੋਂ ਕੁਝ ਸਿੱਖ ਸਕੀਏ। ਔਰ ਮੈਂ ਆਪਣੇ ਆਪ ਨੂੰ ਇੱਕ ਤਾਲਿਬੇ ਇਲਮ ਹੀ ਸਮਝਦਾ ਹੈ, ਇਸ ਤੋਂ ਵੱਧ ਕੇ ਕੁਛ ਨਹੀਂ। ਔਰ ਕਲੋਜ਼ਿੰਗ ਦੇ ਵਿੱਚ ਜਿਵੇਂ ਅਸੀਂ ਰੋਜ਼ਾਨਾ ਕਬੀਰ ਸਾਹਿਬ ਦੀ ਬਾਣੀ 52 ਅੱਖਰੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਹਾਂ, ਦੋ ਸ਼ਲੋਕ ਅੱਜ 11 ਤੇ 12 ਨੰਬਰ ਵਿਚਾਰ ਅਧੀਨ ਨੇ। ਗੰਗਾ ਨਿਗਰੈ ਸਨੇਹੋ ਕਰ ਨਿਰਵਾਰੋ ਸੰਦੇਹ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਹੁਣ ਇਹ ਗੰਗਾ ਸ਼ਬਦ ਸ਼ਾਇਦ ਉਰਦੂ ਜਾਂ ਹਿੰਦੀ ਦੇ ਵਿੱਚ ਵੀ ਨਹੀਂ ਆ ਉਹਨਾਂ ਦੇ ਐਲਫਾਬੈਟਸ, ਉਰਦੂ 'ਚ ਤਾਂ ਖਾਸ ਤੌਰ 'ਤੇ, ਪੰਜਾਬੀ 'ਚ ਵੀ ਬਹੁਤ ਵਾਰ ਫਸਟ ਲਫ਼ਜ਼ ਨਾਲ ਬਹੁਤ ਘੱਟ ਲਫ਼ਜ਼ ਨੇ, ਜਾਂ ਮੈਨੂੰ ਨਹੀਂ ਪਤਾ ਜਿਹੜੇ ਗੰਗਾ ਨਾਲ ਸ਼ੁਰੂ ਹੋਣ, ਪਰ ਵਿਚਕਾਰ ਗੰਗਾ ਜਿਹਦੇ ਲਈ ਆਵਾਜ਼ ਹੈ, ਸਾਊਂਡ ਉਹ ਬਣਦੀ ਹੈ। ਪਰ ਮੈਂ ਹੈਰਾਨ ਹੈ ਕਿ ਕਬੀਰ ਸਾਹਿਬ ਜਿਨ੍ਹਾਂ ਬਾਰੇ ਜਦੋਂ ਅਸੀਂ ਗੁਰਮੁਖੀ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਬਹੁਤ ਵਾਰੀ ਗੁਰੂ ਅੰਗਦ ਸਾਹਿਬ ਨਾਲ ਕਈ ਸ਼ੁਰੂ ਕਰਦੇ ਨੇ, ਪਰ ਕਬੀਰ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਤੋਂ ਵੀ 70-80 ਸਾਲ ਪਹਿਲਾਂ ਹੋਏ। ਉਹਨਾਂ ਨੇ ਗੰਗਾ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਹਿੰਦੀ ਦੇ ਵਿੱਚ ਇਸਤੇਮਾਲ ਨਹੀਂ ਹੁੰਦਾ। ਸੋ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਗੰਗਾ ਸ਼ਬਦ ਇਹ ਤੈਨੂੰ ਇਹ ਦੱਸਦਾ ਹੈ, ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇ, ਕਿ ਵੀ ਆਪਣੇ ਆਪ ਨੂੰ ਦੁਨੀਆ ਦੇ ਇਸ ਪਲੱਥੇ 'ਚੋਂ, ਦੁਨੀਆ ਦੀ ਘੁੰਮਣ ਘੇਰੀ 'ਚੋਂ ਆਪਣੇ ਆਪ ਨੂੰ ਅੱਡ ਕਰਕੇ ਆਪਣੇ ਅੰਦਰ ਵਜੂਦ ਟਿਕ ਕੇ ਉਸ ਰੱਬ ਨਾਲ ਸਨੇਹ ਕਰ, ਔਰ ਆਪਣੇ ਅੰਦਰੋਂ ਜਿਹੜਾ ਭੰਬਲ ਭੂਸਾ, ਜਿਹੜਾ ਸੰਦੇਹ, ਜਿਹੜਾ ਸ਼ੱਕ ਸ਼ੁਭ ਹੈ ਉਸ ਨੂੰ ਖਤਮ ਕਰ। ਨਿਰਵਾਰੋ ਸੰਦੇਹ, ਨਾ ਹੀ ਦੇਖ ਨਾ ਭਾਜੀ ਹੈ ਪਰਮ ਸਿਆਣਪ ਇਹ,
ਔਰ ਦੁਨੀਆ ਦੇ ਵਿੱਚ ਰਹਿੰਦੇ ਆ ਜਦੋਂ ਤੁਸੀਂ ਰੱਬ ਦਾ ਸਹਾਰਾ ਤੱਕਦੇ ਹੋ, ਚੈਲੰਜਸ ਹੁੰਦੇ ਨੇ, ਉਹਨਾਂ ਤੋਂ ਦੌੜੋ ਨਾ, ਉਹਨਾਂ ਨੂੰ ਫੇਸ ਕਰੋ, ਪਰ ਰੱਬ ਦਾ ਪੱਲਾ, ਰੱਬ ਦਾ ਆਂਚਲ, ਰੱਬ ਦਾ ਜਿਹੜਾ ਆਸਰਾ ਹੈ ਉਹ ਘੁੱਟ ਕੇ ਫੜ ਰੱਖੋ। ਫਿਰ ਚੱਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤ ਰਾਖ ਚਿਤੇਰਾ। ਹੁਣ ਜਿਵੇਂ ਅਸੀਂ ਚਿੱਤਰਕਾਰ ਤੇ ਚਿੱਤਰ ਕਹਿੰਦੇ ਨੇ ਤਸਵੀਰ ਨੂੰ, ਪੋਰਟਰੇਟ ਨੂੰ ਬਣਾਉਣ ਵਾਲਾ ਜਿਹੜਾ ਹੈ ਉਹ ਚਿੱਤਰਕਾਰ ਹੈ, ਕਿ ਇਹ ਦੁਨੀਆ ਇਹ ਚਿੱਤਰ ਹੈ, ਪਿਕਚਰ ਹੈ, ਇਹਨੂੰ ਬਣਾਇਆ ਕਿਸ ਨੇ ਹੈ? ਰੱਬ ਨੇ। ਪਰ ਜਿਵੇਂ ਜੇ ਅਸੀਂ ਜਿਹੜਾ ਚਿੱਤਰ ਦੇਖ ਕੇ ਭੁੱਲ ਜਾਈਏ, ਅਸੀਂ ਉਸ ਤਸਵੀਰ ਦੇ ਹੀ ਗੁਣ ਗਾਈਏ, ਪਰ ਉਹ ਬਣਾਉਣ ਵਾਲਾ ਜਿਹਦੇ ਬ੍ਰਸ਼ ਨੇ ਉਹ ਸਾਰੇ ਜਿਹੜਾ ਉਸ ਨੂੰ ਕੈਨਵਸ ਦੇ ਉੱਤੇ ਉਤਾਰਿਆ ਉਹ ਭੁੱਲ ਜਾਏ, ਤੇ ਇਹਦਾ ਮਤਲਬ ਹੈ ਵੀ ਅਸੀਂ ਗਲਤ ਹੈ। ਇਸੇ ਤਰ੍ਹਾਂ ਇਹ ਸਾਰੀ ਦੁਨੀਆ ਜਿਹੜੀ ਇੱਕ ਚਿੱਤਰ ਰੂਪ ਦੇ ਵਿੱਚ ਰੱਬ ਨੇ ਬਣਾਈ, ਚਿਤੇਰਾ ਰੱਬ ਹੈ, ਪਰ ਬਹੁਤ ਵਾਰ ਦਾਤ ਪਿਆਰੀ ਵਿਸਰਿਆ ਦਾਤਾਰ ਹੈ, ਕਿ ਸਾਨੂੰ ਇਹ ਦੁਨੀਆ ਪਿਆਰੀ ਲੱਗਣ ਲੱਗ ਜਾਂਦੀ ਹੈ, ਤੇ ਜਿਹੜਾ ਇਹਨੂੰ ਬਣਾਉਣ ਵਾਲਾ ਹੈ, ਇਹਨੂੰ ਚਿਤਰਨ ਵਾਲਾ ਹੈ, ਉਸ ਵੱਲ ਸਾਡੀ ਪਿੱਠ ਹੁੰਦੀ ਹੈ। ਚੱਚਾ ਰਚਿਤ ਚਿੱਤਰ ਹੈ ਭਾਰੀ, ਉਹਨਾਂ ਨੇ ਕਿਹਾ ਵੀ ਹੈ ਬੜਾ ਜ਼ਬਰਦਸਤ ਦੁਨੀਆ ਜਿਹੜੀ ਚਿੱਤਰ ਹੈ, ਇਹ ਇਸ ਦੇ ਵਿੱਚ ਅਸੀਂ ਆ ਜਾਂਦੇ। ਤਜ ਚਿੱਤਰੈ ਚੇਤੋ ਚਿਤਕਾਰੀ, ਉਹਨਾਂ ਨੇ ਕਿਹਾ ਵੀ ਇਸ ਚਿੱਤਰ ਦੇ ਵਿੱਚ ਦੁਨੀਆ 'ਚ ਨਾ ਗਵਾਚੋ, ਜਿਹੜਾ ਬਣਾਉਣ ਵਾਲਾ ਉਹਦੇ ਵੱਲ ਧਿਆਨ ਦਿਓ। ਚਿੱਤਰ ਬਚਿੱਤਰ ਇਹ ਅਵਚੇਰਾ, ਉਹਨੇ ਕਿਹਾ ਵੀ ਇਹ ਜਿਹੜਾ ਝੇੜ ਵਾਲੀ ਗੱਲ ਹੈ ਉਹ ਇਹ ਹੈ ਕਿ ਇਹ ਚਿੱਤਰ ਹੀ ਇੰਨਾ ਕੁ ਬਚਿੱਤਰ ਹੈ, ਇੰਨਾ ਕੁ ਜ਼ਬਰਦਸਤ ਹੈ ਕਿ ਦੁਨੀਆ ਤੁਹਾਨੂੰ ਆਪਣੇ 'ਚ ਹੀ ਮੋਹ ਲੈਂਦੀ ਹੈ। ਤਜ ਚਿੱਤਰੈ ਚਿਤ ਰਾਖ ਚਿਤੇਰਾ, ਕਿ ਹੇ ਇਨਸਾਨ ਇਸ ਦੁਨੀਆ ਦੀ ਮੋਹ ਦੀ, ਇਸ ਗਫਲਤ ਦੀ ਨੀਂਦ 'ਚੋਂ ਜਾਗ, ਰਾਖ ਚਿਤ ਰਾਖ ਚਿਤੇਰਾ, ਆਪਣੇ ਅੰਦਰ ਉਸ ਰੱਬ ਨੂੰ ਲਿਆ ਜਿਹੜਾ ਇਸ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।